ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 21 ਅਗਸਤ 2024 6 ਭਾਦੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਜਾਰਜੀਆ ਅਟਲਾਂਟਾ ਤੋਂ ਸਰਦਾਰ ਹਰਨੇਕ ਸਿੰਘ ਸੇਖੋਂ ਤੇ ਸਰਦਾਰ ਰੋਹਨ ਸਿੰਘ ਸੇਖੋਂ ਵੱਲੋਂ ਰੋਹਨਦੀਪ ਸਿੰਘ ਸੇਖੋਂ ਵੱਲੋਂ। ਸੋ ਇਹਨਾਂ ਨੇ ਇਹ ਸੁਨੇਹਾ ਦਿੱਤਾ ਹੈ ਕਿ ਟੀਵੀ 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਔਰ ਜਿਹੜੀ ਸਿੱਖ ਕੌਮ ਦੀ ਉਹਨਾਂ ਨੇ ਚੜ੍ਹਦੀ ਕਲਾ ਵੀ ਦੀ ਵੀ ਅਰਦਾਸ ਕੀਤੀ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਕਾਮਨਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਹ ਦੇ ਕਾਤਲ ਠੇਕੇਦਾਰ ਨਿਖਲ ਗੁਪਤਾ ਨੇ ਨਿਊਯਾਰਕ ਦੀ ਜੇਲ੍ਹ ਚੋਂ ਆਪਣਾ ਪਹਿਲਾ ਇੰਟਰਵਿਊ ਦਿੱਤਾ। ਸੋ ਉਸਨੇ ਸੰਡੇ ਟੈਲੀਗ੍ਰਾਫ ਨਾਲ ਦੋ ਭਾਸ਼ੇ ਰਾਹੀਂ ਗੱਲਬਾਤ ਕੀਤੀ ਅਤੇ ਸਵਾਲਾਂ ਦੇ ਲਿਖਤੀ ਜਵਾਬ ਦਿੱਤੇ। ਇੰਟਰਵਿਊ ਤੋਂ ਇਉਂ ਜਾਪਦਾ ਹੈ ਕਿ ਉਹ ਛਟਿਆ ਹੋਇਆ ਬਦਮਾਸ਼ ਹੋਣ ਦੇ ਨਾਲ ਹੰਡਿਆ ਹੋਇਆ ਡਿਪਲੋਮੈਟ ਵੀ ਹੈ। ਸੋ ਇਸ ਇੰਟਰਵਿਊ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਹਰਨੇਕ ਸਿੰਘ ਸੇਖੋਂ ਤੇ ਉਹਨਾਂ ਦੇ ਸੁਪੁੱਤਰ ਰੋਹਨਦੀਪ ਸਿੰਘ ਸੇਖੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਰਦਾਰ ਹਰਨੇਕ ਸਿੰਘ ਸੇਖੋਂ ਐਟਲਾਂਟਾ ਦੇ ਮੇਨ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਉਸ ਦੇ ਪ੍ਰਧਾਨ ਨੇ ਔਰ ਲੰਬੇ ਵਕਤ ਤੋਂ ਉਹ ਪੰਥਕ ਪਿੜ ਦੇ ਵਿੱਚ ਸੇਵਾ ਕਰਦੇ ਆ ਰਹੇ ਨੇ। ਕੁਛ ਅਰਸਾ ਪਹਿਲਾਂ ਤੱਕ ਆਲਮੋਸਟ 8-9 ਸਾਲ ਉਹ ਹਿਊਸਟਨ 'ਚ ਵੀ ਰਹੇ, ਉੱਥੇ ਵੀ ਸਾਡੇ ਨਾਲ ਉਹਨਾਂ ਦਾ ਇੱਕ ਲਗਾਵ ਸੀ, ਪੰਥਕ ਭਾਵਨਾ। ਔਰ ਹੁਣ ਜਦੋਂ ਅਸੀਂ ਆਪਣੀ ਲਾਸਟ ਫੇਰੀ ਵੇਲੇ ਐਟਲਾਂਟਾ ਜਾਰਜੀਆ ਗਏ ਸਿੱਖ ਸਟੱਡੀ ਸਰਕਲ ਵਾਂਗ ਉਹਨਾਂ ਦਾ ਜਿਹੜਾ ਇੱਕ ਦਾਇਰਾ ਘਰ, ਕਿਉਂਕਿ ਪੁਰਾਣੇ ਇਸ ਪੀਰੀਅਡ 'ਚ ਜਿੰਨੇ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਅਸੀਂ ਦੇਖਦੇ ਹਾਂ ਉਹ ਜਿਵੇਂ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਜਾਂ ਸਿੱਖ ਸਟੱਡੀ ਸਰਕਲ ਜਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਮੈਨੂੰ ਲੱਗਦਾ ਵੀ ਸਿੱਖ ਸਟੱਡੀ ਸਰਕਲ ਹੈ ਗੁਰਦੁਆਰਾ ਸਾਹਿਬ ਦਾ ਨਾਮ। ਔਰ ਹੁਣ ਉਸ ਦੇ ਪ੍ਰੈਜ਼ੀਡੈਂਟ ਨੇ ਔਰ ਉਹ ਜਿੱਥੇ ਉਹਨਾਂ ਨੇ ਬੜੇ ਫਖਰ ਔਰ ਮਾਣ ਨਾਲ ਕਿਹਾ ਕਿ ਜੀ ਹੁਣ ਅਸੀਂ ਜਦੋਂ ਦਾ ਸੱਚੋ ਸੱਚ ਦੇਖਣਾ ਸ਼ੁਰੂ ਕੀਤਾ ਹੈ ਸਾਨੂੰ ਕੋਈ ਹੋਰ ਪ੍ਰੋਗਰਾਮ ਚੰਗਾ ਹੀ ਨਹੀਂ ਲੱਗਦਾ, ਅਸੀਂ ਦੇਖਦੇ ਹੀ ਨਹੀਂ ਹੈ ਕਿਉਂਕਿ 1.5 ਘੰਟੇ ਦੇ ਪੀਰੀਅਡ 'ਚ ਤੁਸੀਂ ਇੱਕ ਪੈਕੇਜ 'ਚ ਸਭ ਕੁਝ ਪਰੋਸ ਕੇ ਸਾਡੇ ਸਾਹਮਣੇ ਰੱਖ ਦਿੰਦੇ ਹੋ। ਔਰ ਉਹਨਾਂ ਨੇ ਅੱਗੇ ਵੱਧ ਕੇ ਜਿਹੜਾ ਟੀਵੀ 84 ਦੀ ਫਾਈਨੈਂਸ਼ੀਅਲ ਮਦਦ ਦੇ ਲਈ ਵੀ ਜਿਹੜਾ ਉਹ ਯਤਨ ਕੀਤਾ। ਸੋ ਅਸੀਂ ਇਹਨਾਂ ਦਾ ਉਹਨਾਂ ਦੇ ਬੇਟੇ ਵੀ ਰੋਹਨਦੀਪ ਸਿੰਘ ਸੇਖੋਂ ਔਰ ਇਹ ਵੀ ਇੱਕ ਜਦੋਂ ਅੰਗਰੇਜ਼ੀ ਦਾ ਇਹ ਅਖਾਣ ਕਿਹਾ ਜਾਂਦਾ ਹੈ ਕਿ ਫਰੂਟ ਡੋਂਟ ਫਾਲਸ ਮਚ ਅਵੇ ਫਰੋਮ ਦਾ ਟਰੀ, ਕਿ ਬਹੁਤ ਵਾਰ ਇਹ ਵੀ ਹੁੰਦੀ ਤਾਂ ਗੁਰੂ ਦੀ ਰਹਿਮਤ ਹੈ ਕਿ ਜਿਸ ਵਿਚਾਰਧਾਰਾ ਤੇ ਮਾਤਾ ਪਿਤਾ ਖਲੋਤੇ ਹੋਣ, ਜੇ ਬੱਚੇ ਬੱਚੀਆਂ ਵੀ ਉਸ ਨੂੰ ਹੀ ਪਰਨਾਏ ਜਾਣ ਤਾਂ ਸਮਝੋ ਇਹ ਇੱਕ ਗ੍ਰਸਤ ਜੀਵਨ ਦੀ ਸਫਲਤਾ ਦੀ ਨਿਸ਼ਾਨੀ ਹੈ। ਸੋ ਉਹਨਾਂ ਦਾ ਬੇਟਾ ਰੋਹਨਦੀਪ ਸਿੰਘ ਵੀ ਪੂਰਾ ਜਜ਼ਬਾਤੀ ਹੈ, ਖਾਲਿਸਤਾਨੀ ਹੈ ਔਰ ਪੂਰੀ
ਚੜ੍ਹਦੀ ਕਲਾ ਦੇ ਨਾਲ ਵਿਚਰਨ ਵਾਲੇ ਨੇ। ਸਾਰਾ ਸਮੁੱਚਾ ਪਰਿਵਾਰ ਜੀ ਸੇਵਾ ਕਰਦੇ ਨੇ ਔਰ ਪੰਥਕ ਏਜੰਡੇ ਦੇ ਨਾਲ ਜੁੜੇ ਹੋਏ ਨੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡਾ ਕੱਲ ਦਾ ਪ੍ਰੋਗਰਾਮ ਬਹੁਤ ਸਾਰੇ ਵੀਰਾਂ ਭੈਣਾਂ ਵੱਲੋਂ ਪਸੰਦ ਕੀਤਾ ਗਿਆ। ਖਾਸ ਤੌਰ ਤੇ ਅਸੀਂ ਜਿਵੇਂ ਸਰ ਕਪੂਰ ਸਿੰਘ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਗੱਲ ਕਰਦੇ ਹਾਂ ਔਰ ਅੱਜ ਹੀ ਆਸਟ੍ਰੇਲੀਆ ਤੋਂ ਵੀ UK ਤੋਂ ਵੀ ਕੁਝ ਵੀਰਾਂ ਨੇ ਕਿਹਾ ਕਿ ਜੀ ਇਹ ਬੜੇ ਜਿਹੜੇ ਨੇ ਸੁਲਝੇ ਹੋਏ ਨੌਜਵਾਨ ਹੋਣਗੇ ਜਿਨ੍ਹਾਂ ਨੇ ਸਰ ਕਪੂਰ ਸਿੰਘ ਹੋਰਾਂ ਦੇ ਉੱਤੇ ਗੱਲ ਕਰਨ ਬਾਰੇ ਸੋਚਿਆ। ਨਹੀਂ ਤਾਂ ਸਾਡੇ ਇੱਕ ਕੌਮੀ ਸੁਭਾਅ ਬਣ ਗਿਆ ਕਿ ਅਸੀਂ ਆਪਣੇ ਵਿਦਵਾਨਾਂ ਨੂੰ ਜਦੋਂ ਜਿਉਂਦੇ ਹੁੰਦੇ ਨੇ ਉਦੋਂ ਵੀ ਅਣਗੌਲਿਆਂ ਕਰਦੇ ਹਾਂ ਔਰ ਸਾਰਾ ਸਾਲ ਬੀਤ ਜਾਂਦਾ ਹੈ ਅਸੀਂ ਬਾਕੀ ਦਿਨ ਮਨਾਉਣ ਜਾਂ ਸ਼ਹੀਦਾਂ ਦੇ ਦਿਨ ਉਹ ਵੀ ਜਿਹੜੇ ਨੇ ਕਈ ਵਾਰੀ ਮੌਜੂਦਾ ਸ਼ਹੀਦਾਂ ਦੇ ਉੱਤੇ ਹੁਣ ਫੋਕਸ ਹੋਣ ਲੱਗਾ, ਪਰ ਸਕਾਲਰਸ ਦੇ ਉੱਤੇ ਜਾਂ ਵਿਦਵਾਨਾਂ ਦੀ ਗੱਲ ਨਹੀਂ ਹੁੰਦੀ। ਸੋ ਮੈਂ ਉਹਨਾਂ ਸਾਰਿਆਂ ਦੇ ਇਨਪੁਟ ਤੋਂ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਸਾਡੇ ਇਤਿਹਾਸ ਦੇ ਜਿਹੜੇ ਵੱਡੇ ਸਕਾਲਰ ਹੋਏ ਨੇ ਜਿਵੇਂ ਭਾਈ ਗੁਰਦਾਸ ਜੀ ਨੇ, ਭਾਈ ਨੰਦ ਲਾਲ ਜੀ ਨੇ, ਭਾਈ ਰਤਨ ਸਿੰਘ ਭੰਗੂ ਜਿਨ੍ਹਾਂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਸਾਰੇ ਮਿਸਲ ਪੀਰੀਅਡ ਜਾਂ ਉਸ ਤੋਂ ਬਾਅਦ ਦਾ ਜਿਸ ਤੇ ਬੇਸਡ ਫਿਰ ਜਿਹੜਾ ਹੈ ਉਹ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਨੇ ਲਿਖੀ। ਬੇਸਿਕ ਆਧਾਰ ਜਿਹੜਾ ਵੀ ਮਿਸਲ ਪੀਰੀਅਡ ਦੀ ਹਿਸਟਰੀ ਦਾ ਉਹ ਪ੍ਰਾਚੀਨ ਪੰਥ ਪ੍ਰਕਾਸ਼ ਹੈ ਔਰ ਮੈਂ ਸਮਝਦਾ ਵੀ ਇਹੀ ਔਰ ਸਰ ਕਪੂਰ ਸਿੰਘ ਮੌਜੂਦਾ ਦੌਰ 'ਚ ਨੇ ਸੋ ਜਾਂ ਪ੍ਰੋਫੈਸਰ ਪੂਰਨ ਸਿੰਘ। ਸੋ ਸਾਲ ਦੇ ਵਿੱਚ ਘੱਟੋ ਘੱਟ ਜਿਹੜੇ ਗੁਰਦੁਆਰਾ ਕਮੇਟੀਆਂ ਦੇ ਵਿੱਚ ਖਾਸ ਤੌਰ ਤੇ ਯੰਗਸਟਰਸ ਇਨਵੋਲਵ ਨੇ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਵੀ ਤੁਸੀਂ ਇੱਕ ਦਿਨ ਮਿਥ ਲਓ। ਕੋਈ ਉਹਦਾ ਜ਼ਰੂਰੀ ਨਹੀਂ ਕਿ ਤੁਸੀਂ ਇਤਿਹਾਸਕ ਉਹਨਾਂ ਦੇ ਬਰਥਡੇ ਲੱਭਣੇ ਨੇ। ਚਲੋ ਇਸ ਮਾਮਲੇ 'ਚ ਤਾਂ ਸੀ ਕਿ 13 ਅਗਸਤ 1986 ਨੂੰ ਸਰ ਕਪੂਰ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ। ਸੋ ਉਸੇ ਲਿਹਾਜ਼ ਨਾਲ ਰਿਵਰਸਾਈਡ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਰੱਖਿਆ ਗਿਆ। ਸੋ ਸਾਲ 'ਚ ਘੱਟੋ ਘੱਟ ਜੇ ਤੁਸੀਂ ਇਹ 5 ਜਿਹੜੇ ਸਕਾਲਰ ਮੈਂ ਗਿਣੇ ਨੇ ਜਾਂ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਵੀ ਲੱਗਦਾ ਉਹਨਾਂ ਦੇ ਉੱਤੇ ਚਰਚਾ ਹੋਏ, ਉਹਨਾਂ ਦੀਆਂ ਰਚਨਾਵਾਂ ਤੇ ਚਰਚਾ ਹੋਏ ਤੇ ਘੱਟੋ ਘੱਟ ਇਹ ਜਿਹੜਾ ਸਕਾਲਰਲੀ ਪਾਰਟ ਹੈ ਇਹ ਸਾਡੇ 'ਚ ਇਗਨਾਈਟ ਹੋਏਗਾ। ਇਹ ਅਦਰਵਾਈਜ਼ ਪੜ੍ਹਨ ਲਿਖਣ ਦਾ ਵੈਸੇ ਸ਼ੌਕ ਨਹੀਂ। ਸੋਸ਼ਲ ਮੀਡੀਆ ਨੇ ਬਿਲਕੁਲ ਹੀ ਮਿਸ ਇਨਫੋਰਮੇਸ਼ਨ ਵਾਲਾ ਇੱਕ ਦੌਰ ਵੀ ਸ਼ੁਰੂ ਕਰ ਦਿੱਤਾ ਹੈ, ਅਟੈਂਸ਼ਨ ਸਪੈਨ ਵੀ ਖਤਮ ਕਰ ਦਿੱਤਾ ਹੈ ਔਰ ਸਾਡੀ ਜਿਹੜੀ ਪ੍ਰੈਜੈਂਟੇਸ਼ਨ ਸਰ ਕਪੂਰ ਸਿੰਘ ਹੋਰਾਂ ਦੀ ਜ਼ਿੰਦਗੀ ਤੇ ਲਗਭਗ ਪੌਣੇ 2 ਘੰਟੇ ਦੀ ਸੀ। ਅੱਜ ਹੀ ਚੰਡੀਗੜ੍ਹ ਤੋਂ ਵੀ ਇੱਕ ਵੀਰ ਦੀ ਕਾਲ ਆਈ, ਉਹਨਾਂ ਨੇ ਕਿਹਾ ਜੀ ਤੁਸੀਂ ਸਾਰੀ ਹਿਸਟਰੀ 100 ਸਾਲ ਦੀ ਜਿਹੜੀ ਹੈ ਉਹ ਇੱਕ ਥਾਂ ਦੇ ਉੱਤੇ ਬੰਨ੍ਹ ਦਿੱਤੀ ਹੈ ਔਰ ਇਹ ਜਿਹੜੇ ਵੀ ਨਵੇਂ ਜਿਹੜੇ ਖਾਸ ਤੌਰ ਤੇ ਖੋਜੀ ਨੇ ਜਾਂ ਜਿਨ੍ਹਾਂ ਨੇ ਕੋਈ ਆਪਣੇ ਖੋਜ ਪੱਤਰ ਲਿਖਣੇ ਨੇ ਉਹਨਾਂ ਦੇ ਲਈ ਇਹ ਇੱਕ ਲਾਹੇਵੰਦਾ ਜਿਹੜਾ ਪਾਰਟ ਹੋਏਗਾ। ਸੋ ਮੈਂ ਸਮਝਦਾ ਵੀ ਇਹ ਕੋਈ ਆਸਾਨ ਨਹੀਂ ਹੈ ਜਿਨ੍ਹਾਂ ਦੇ ਦੀ ਕੰਟਰੀਬਿਊਸ਼ਨ ਦੀ ਬਦੌਲਤ ਅਸੀਂ ਅੱਜ ਵੀ ਜਦੋਂ ਅੱਜ ਮੈਂ ਟੋਰਾਂਟੋ ਵੀ ਗੱਲ ਕਰ ਰਿਹਾ ਸੀ ਆਪਣੇ ਵੀਰ ਨਾਲ ਤਾਂ ਮੈਂ ਕਿਹਾ ਕਿ ਵੀ ਇੱਕ ਜ਼ਮਾਨਾ ਸੀ ਜਦੋਂ ਕਿ ਕਮਿਊਨਿਸਟ ਜਿਹੜੇ ਨੇ ਮਾਰਕਸਿਸਟ ਕਾਰਲ ਮਾਰਕਸ ਦੀਆਂ ਸੇਇੰਗਸ ਦੀ ਕਿਤਾਬ ਨੂੰ ਰੈੱਡ ਬੁੱਕ ਕਹਿੰਦੇ ਸੀ, ਲਾਲ ਕਿਤਾਬ ਲਾਲ ਰੈਵੋਲੂਸ਼ਨ ਨਾਲ ਜੁੜਿਆ ਹੋਇਆ ਤੇ ਉਸ ਨੂੰ ਉਹ ਬਾਈਬਲ ਆਫ ਦਾ ਕਮਿਊਨਿਸਟ ਕਹਿੰਦੇ ਸੀ ਜੀ। ਕਹਿੰਦੇ ਸੀ ਅਸੀਂ ਕਿਸੇ ਰੱਬ ਨੂੰ ਨਹੀਂ ਮੰਨਦੇ ਪਰ ਇਹ ਸਾਡੀ ਬਾਈਬਲ ਹੈ। ਸੋ ਮੈਂ ਕਿਹਾ ਜੀ ਸਾਡੇ ਲਈ ਤਾਂ ਗੁਰੂ ਗ੍ਰੰਥ ਸਾਹਿਬ ਇਟਰਨਲ ਗੁਰੂ ਨੇ, ਅਸੀਂ ਉਸ ਜਿਹੜਾ ਮੈਟਾਫਰ ਜਾਂ ਉਸ ਜਿਹੜੀ ਹੈ ਸ਼ਬਦਾਵਲੀ ਨੂੰ ਤਾਂ ਨਹੀਂ ਇਸਤੇਮਾਲ ਕਰ ਸਕਦੇ, ਪਰ ਮੈਂ ਇਹ ਸਮਝਦਾ ਕਿ ਵੀ ਜਿਨ੍ਹਾਂ ਨੇ ਇਹ ਸਮਝਣਾ ਹੈ ਕਿ ਸਾਡੀ ਖਾਲਿਸਤਾਨ ਦੀ ਸਟਰਗਲ ਕੀ ਹੈ, ਫਰੰਗੀ ਦੀ ਗੁਲਾਮੀ ਤੋਂ ਹਿੰਦੂਆਂ ਦੀ ਗੁਲਾਮੀ ਤੱਕ ਦਾ ਸਫ਼ਰ ਕੀ ਹੈ, ਸਟੋਰੀ ਆਫ ਬਿਟਰੇਲ ਕੀ ਹੈ ਔਰ ਇਹਨਾਂ ਪਿਛਲੇ ਸਾਰੇ ਦਹਾਕਿਆਂ ਦੇ ਵਿੱਚ ਭਾਰਤ ਦੇ ਵਿੱਚ ਸਾਡੀ ਦਸ਼ਾ ਕਿੱਥੋਂ ਕਿਵੇਂ ਹੋਈ ਤੇ ਸਾਡੇ ਲਈ ਇਹ ਸਾਡੀ ਸਮਾਲ ਖਾਲਿਸਤਾਨ ਦੀ ਬਾਈਬਲ ਵਾਂਗ ਹੀ ਹੋਏਗੀ ਤਾਂ ਕਿ ਅਸੀਂ ਇਹ ਸਮਝ ਸਕੀਏ ਖਾਸ ਤੌਰ ਤੇ ਯੰਗਰ ਜਨਰੇਸ਼ਨ ਕਿ ਇਹ ਸਟਰਗਲ ਕੀ ਹੈ। ਔਰ ਇਸ ਦਾ ਅੰਗਰੇਜ਼ੀ ਉਲੱਥਾ ਵੀ ਅਵੇਲੇਬਲ ਹੈ। ਮੈਂ ਆਸਟ੍ਰੇਲੀਆ ਇਹ ਸਾਡੇ ਵੀਰ ਦੱਸ ਰਹੇ ਸੀ, ਮੈਨੂੰ ਯਾਦ ਸੀ ਕਿ 10-15 ਸਾਲ ਪਹਿਲਾਂ ਮੈਂ ਅੰਗਰੇਜ਼ੀ ਵਰਜ਼ਨ ਦੇਖੀ ਔਰ ਉਹਨਾਂ ਨੇ ਕਿਹਾ ਵੀ ਈਵਨ ਸਿੰਘ ਬ੍ਰਦਰਸ ਜਿਹੜੇ ਬਹੁਤ ਸਾਰੀਆਂ ਪੰਥਕ ਮੁੱਦਿਆਂ ਦੇ ਉੱਤੇ ਛਪੀਆਂ ਕਿਤਾਬਾਂ ਛਾਪਦੇ ਨੇ ਉਹਨਾਂ ਨੇ ਉਹ ਅੰਗਰੇਜ਼ੀ ਟਰਾਂਸਲੇਸ਼ਨ ਵੀ ਛਾਪੀ ਹੋਈ ਹੈ। ਸੋ ਜਿਹੜੇ ਕੰਫਰਟੇਬਲ ਨਹੀਂ ਨੇ ਜਿਨ੍ਹਾਂ ਨੂੰ ਅੰਗਰੇਜ਼ੀ 'ਚ ਅੰਗਰੇਜ਼ੀ ਪੜ੍ਹ ਕੇ ਫਿਰ ਕਈਆਂ ਨੂੰ ਪੰਜਾਬੀ ਸਮਝ ਆਏਗੀ। ਸੋ ਅਸੀਂ ਸਮਝਦੇ ਹਾਂ ਕਿ ਵੀ ਮੈਂ ਇੱਕ ਵਾਰ ਫਿਰ LA ਦੇ ਨੌਜਵਾਨਾਂ ਦਾ ਔਰ ਗੁਰਦੁਆਰਾ ਕਮੇਟੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇਹ ਸਰ ਕਪੂਰ ਸਿੰਘ ਹੋਰਾਂ ਦੇ ਉੱਤੇ ਐਕਸਕਲੂਸਿਵ ਡੇ ਰੱਖ ਕੇ ਬਾਕੀਆਂ ਨੂੰ ਵੀ ਐਨਕਰੇਜ ਕੀਤਾ ਔਰ ਇਸ ਦੇ ਉੱਤੇ ਸਾਨੂੰ ਬਹੁਤ ਪੋਜ਼ਿਟਿਵ ਇਨਪੁਟ ਸਾਰੇ ਪਾਸਿਓਂ ਮਿਲੀ ਹੈ।
ਅੱਜ ਬੜਾ ਅਹਿਮ ਮੁੱਦਾ ਹੈ ਸਾਡਾ ਓਪਨਿੰਗ ਦਾ, ਕਿਉਂਕਿ ਹਾਲਾਂਕਿ ਜਿਹੜਾ ਇੰਟਰਵਿਊ ਹੈ ਸੰਡੇ ਟੈਲੀਗ੍ਰਾਫ ਦੇ ਵਿੱਚ ਛਪਿਆ, ਲੇਕਿਨ ਇਸ ਦੀ ਬਹੁਤੀ ਚਰਚਾ ਮੈਂ ਨਹੀਂ ਦੇਖੀ ਹੈ ਕਿਤੇ। ਇੰਡੀਅਨ ਮੀਡੀਆ ਨੇ ਤਾਂ ਉਹਨੂੰ ਗਾਇਬ ਕੀਤਾ ਹੀ ਕੀਤਾ। ਹੋ ਸਕਦਾ ਹੈ ਮੈਂ ਟਰੈਵਲ ਕਰ ਰਿਹਾ ਸੀ ਜਦੋਂ ਤੱਕ ਮੰਡੇ ਆਇਆ, ਪਰ ਮੈਨੂੰ ਬਹੁਤਾ ਨਜ਼ਰ ਨਹੀਂ ਆਇਆ ਕਿ ਕਿਤੇ ਇਸ ਤੇ ਚਰਚਾ ਹੋਏ, ਕਿਉਂਕਿ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦਾ ਹੈ ਕਿਸੇ ਬਾਰੇ ਜਾਣਕਾਰੀ, ਸਾਡੇ ਸਾਹਮਣੇ ਨਿਖਿਲ ਗੁਪਤਾ ਬਾਰੇ ਇੱਕ ਜਾਣਕਾਰੀ ਤਾਂ ਉਹ ਹੈ ਜਿਹੜੀ ਨਿਊਯਾਰਕ ਕੋਰਟ ਦੇ ਵਿੱਚ ਜਦੋਂ ਜੂਨ ਦੇ ਮਹੀਨੇ ਦੇ ਵਿੱਚ ਐਂਡ ਜੂਨ 'ਚ ਇੰਡਾਇਕਟਮੈਂਟ ਫਾਈਲ ਕੀਤੀ ਗਈ ਜਸਟਿਸ ਡਿਪਾਰਟਮੈਂਟ ਵੱਲੋਂ, ਜਿਸ ਨੂੰ ਨਵੰਬਰ ਦੇ ਵਿੱਚ ਅਨਸੀਲ ਕੀਤਾ ਗਿਆ, ਤੇ ਸਾਡੇ ਸਾਹਮਣੇ ਉਹ ਨਿਖਿਲ ਗੁਪਤਾ ਜਿਹੜਾ ਡਰਟੀ ਕੰਟਰੈਕਟਰ ਹੈ ਰॉ ਦਾ, ਜਿਹੜਾ CC1 ਕੋ ਕੰਸਪੀਰੇਟਰ 1 ਦੇ ਨਾਲ ਜਿਹੜਾ ਉਹ ਤਾਲਮੇਲ ਕਰ ਰਿਹਾ ਹੈ, ਜਿਹੜਾ ਜਿਸ ਦਿਨ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਜਾਂਦਾ ਹੈ, ਉਸੇ ਸ਼ਾਮ ਉਸ ਦੀਆਂ ਡੈੱਡ ਬਾਡੀ ਦੀਆਂ ਪਿਕਚਰਸ ਉਹ ਉਸ ਅਗਲੇ ਜਿਹਨੂੰ ਉਹਨੇ ਹਾਇਰ ਕੀਤਾ ਹੋਇਆ ਕੰਟਰੈਕਟਰ ਨੂੰ, ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੇ ਲਈ ਉਹਨੂੰ ਭੇਜ ਰਿਹਾ ਔਰ ਉਹਨੂੰ ਕਹਿ ਰਿਹਾ ਕਿ ਭਾਈ ਇਹਦਾ ਕੰਮ ਅਸੀਂ ਕਰਤਾ ਔਰ ਇਹ ਵੀ ਕਰੋ। ਉਹ ਦੈਟ ਹੈਪਨ ਟੂ ਬੀ ਕਿ FBI ਦਾ ਹੀ ਆਪਰੇਟਰ ਸੀ ਜਿਹੜੇ ਨਾਲ ਉਹ ਗੱਲਬਾਤ ਕਰ ਰਿਹਾ ਸੀ। ਸੋ ਇੱਕ ਇਮੇਜ ਉਹਦਾ ਉਹ ਹੈ ਜਿਹੜਾ ਇੰਡਾਇਕਟਮੈਂਟ ਰਾਹੀਂ ਆਇਆ। ਦੂਸਰਾ, ਜਿਵੇਂ ਉਹਨੇ ਚੈੱਕ ਰਿਪਬਲਿਕ ਦੇ ਵਿੱਚ ਜਾਂ ਜਿਹੜੀ ਪਲੀਡਿੰਗ ਲਈ ਜਾਂ ਜਿਸ ਨੂੰ ਇੰਡੀਅਨ ਮੀਡੀਆ ਨੇ ਆਪਣੇ ਢੰਗ ਦੇ ਨਾਲ ਇੰਡੀਅਨ ਸਟੋਰੀ ਔਰ ਇੱਕ ਇਨੋਸੈਂਟ ਫਸਾਦ ਤਾਂ ਨਿਖਿਲ ਗੁਪਤਾ ਇਹ ਹੋਰ ਹੈ ਉਹ ਹੋਰ ਹੈ, ਇੱਕ ਉਹ ਉਸ ਦਾ ਇਮੇਜ ਹੈ। ਥਰਡਲੀ, ਕਿਉਂਕਿ ਜਦੋਂ 1 to 1 ਲਾਸਟ ਪੇਸ਼ੀ ਵੇਲੇ ਉਹ ਪੇਸ਼ ਹੁੰਦਾ ਹੈ ਤੇ ਉਹਦੀ ਬਾਡੀ ਲੈਂਗੁਏਜ ਆ, ਉਹਦੇ ਨਾਲ ਵਕੀਲ ਔਰ ਉਸ ਦਾ ਜਿਹੜਾ ਲਿਮਿਟਿਡ ਜਾਂ ਇੰਟਰੈਕਸ਼ਨ ਹੈ, ਉਹ ਸਾਡੇ ਲਈ ਉਸ ਦਾ ਦੀ ਪ੍ਰੋਫਾਈਲਿੰਗ ਦੇ ਵਿੱਚ ਅਸੀਂ ਉਸ ਨੂੰ ਦੇਖਿਆ ਜਾਂ ਉਸ ਨੂੰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਇੱਕ ਜਿਹੜੀ ਟਰਮ ਅੰਗਰੇਜ਼ੀ ਦੀ ਹੈ ਕਮਿੰਗ ਫਰਮ ਦਾ ਹਾਰਸ ਮਾਊਥ, ਕਿ ਕਿਸੇ ਦੇ ਮੂੰਹੋਂ ਸਿੱਧੇ ਤੌਰ ਤੇ ਨਿਕਲਣਾ ਜਾਂ ਉਸ ਦਾ ਸਿੱਧਾ ਪਾਰਟ ਕੀ ਹੈ, ਔਰ ਇਹ ਸੰਡੇ ਟੈਲੀਗ੍ਰਾਫ ਨੇ ਕਿਵੇਂ ਉਹਦੇ ਵਕੀਲ ਰਾਹੀਂ ਜਾਂ ਕੀ ਰਾਬਤਾ ਕੀਤਾ ਔਰ ਉਹਨਾਂ ਨੇ ਆਪਣਾ ਜਿਹੜਾ ਇੰਟਰਵਿਊ ਜ਼ਾਹਰ ਹੈ ਸਵਾਲਾਂ ਦੇ ਰੂਪ ਦੇ ਵਿੱਚ ਭੇਜਿਆ। ਇੰਟਰਪ੍ਰੇਟਰ ਦੋ ਭਾਸ਼ੀਆ, ਅਸੀਂ ਇੰਟਰਪ੍ਰੇਟਰ ਨੂੰ ਹੀ ਕਹਿੰਦੇ ਨੇ ਕਿ ਜਿਹਨੂੰ ਦੋ ਭਾਸ਼ਾਵਾਂ ਆਉਂਦੀਆਂ ਨੇ, ਸੋ ਉਹਨੇ ਦੋ ਭਾਸ਼ੀਏ ਰਾਹੀਂ ਹਾਲਾਂ ਜਿਹੜਾ ਹੈ ਉਹ ਉਹਦੇ ਜਵਾਬ ਦਿੱਤੇ ਔਰ ਉਸ ਨੂੰ ਉਹਨਾਂ ਨੇ ਸੰਡੇ ਟੈਲੀਗ੍ਰਾਫ ਦੇ ਵਿੱਚ ਉਸੇ ਫਾਰਮੈਟ ਦੇ ਵਿੱਚ ਛਾਪਿਆ। ਹੁਣ ਇਹ ਪਹਿਲੀ ਗੱਲ ਤੇ ਜ਼ਾਹਰ ਹੈ ਕਿ ਜੇ ਨਿਖਿਲ ਗੁਪਤਾ ਨੇ ਇੰਟਰਵਿਊ ਦੇਣਾ ਮੰਨਿਆ ਤੇ ਇਹ ਉਹਦਾ ਆਪਣਾ ਫੈਸਲਾ ਨਹੀਂ ਹੋਏਗਾ, ਇਹ ਤਾਂ ਜਿਹੜੇ ਉਹਦੇ ਆਕਾ ਨੇ, ਮਾਲਕ ਨੇ, ਜਿਨ੍ਹਾਂ ਦੇ ਲਈ ਉਹਨੇ ਆਪਣੀ ਜਾਨ ਨੂੰ ਵੀ ਜੋਖਮ ਚ ਪਾਇਆ, ਉਹਨਾਂ ਦੇ ਕਹਿਣ ਤੇ ਹੋਏਗਾ। ਔਰ ਜ਼ਾਹਰ ਹੈ ਕਿ ਵੀ ਜਿਹੜੇ ਸਵਾਲ ਦਿੱਤੇ ਗਏ ਜਾਂ ਦੂਸਰੇ ਉਹਦੀ ਵੀ ਅਪਰੂਵਲ, ਜੋ ਵੀ ਐਮਬੈਸੀ ਦੇ ਵਿੱਚ ਇਹਨਾਂ ਦੇ ਰॉ ਦੇ ਸੈੱਲ ਨੇ ਉਹਨਾਂ ਨੇ ਉਹ ਜਵਾਬ ਡਰਾਫਟ ਕੀਤੇ ਹੋਣਗੇ ਔਰ ਉਹਨੂੰ ਭੇਜੇ ਹੋਣਗੇ ਕਿ ਭਾਈ ਇਹ ਜਿਹੜਾ ਹੈ, ਕਿਉਂਕਿ ਹੁਣ ਉਹਦਾ 13 ਸਤੰਬਰ ਤੋਂ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ, ਸੋ ਉਸ ਤੋਂ ਠੀਕ ਪਹਿਲਾਂ ਅਗਸਤ ਦੇ ਮਹੀਨੇ 'ਚ ਇਸ ਇੰਟਰਵਿਊ ਦਾ ਆਉਣਾ ਔਰ ਇਸ ਦੇ ਵਿੱਚ ਜਿਹੜਾ ਨੈਰੇਟਿਵ ਉਸ ਨੇ ਦਿੱਤਾ ਹੈ, ਉਸ ਤੋਂ ਦੋ ਤਿੰਨ ਚੀਜ਼ਾਂ ਜੇ ਅਸੀਂ ਇੱਕ ਜਿਵੇਂ ਅਸੀਂ ਕਹਿੰਦੇ ਹਾਂ ਕਿ ਬਈ ਗੁਰੂ ਨਾਨਕ ਸਾਹਿਬ ਦੇ ਇਸ ਫਰਮਾਨ ਨੂੰ ਕਿ ਅੱਖਰ ਕਾ ਭਿਓ ਨਾ ਲਹੰਤ, ਕਿ ਇੱਕ ਅੱਖਰ ਦਾ ਭਿਓ ਹੈ ਕਿ ਕੀ ਕਿਹਾ ਗਿਆ, ਕੀ ਨਹੀਂ ਕਿਹਾ ਗਿਆ, ਕੀ ਬਿਟਵੀਨ ਦਾ ਲਾਈਨਸ ਹੈ, ਕੀ ਬਿਹਾਈਂਡ ਦਾ ਲਾਈਨਸ ਹੈ ਔਰ ਕੀ ਅਨਸੈਡ ਹੈ। ਜੇ ਉਸ ਸਾਰੇ ਨੂੰ ਦੇਖਣਾ ਹੋਏ ਤਾਂ ਇਸ ਚੋਂ ਇੱਕ ਗੱਲ ਨਜ਼ਰ ਆਉਂਦੀ ਹੈ ਕਿ ਹਾਲਾਂ ਇੰਡੀਅਨ ਗਵਰਨਮੈਂਟ ਨੇ ਨਿਖਿਲ ਗੁਪਤਾ ਦੇ ਮਾਮਲੇ ਤੇ ਕਦੇ ਡਿਨਾਈ ਨਹੀਂ ਕੀਤਾ ਕਿ ਜਾਂ ਅਮਰੀਕਾ ਦੇ ਵੀ ਜਿਹੜਾ ਮਰਡਰ ਪਲਾਟ ਸੀ ਉਸ ਬਾਰੇ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਜਾਂਚ ਕਰ ਰਹੇ ਹਾਂ, ਅਸੀਂ ਹਾਈ ਲੈਵਲ ਕਮੇਟੀ ਬਣਾ ਦਿੱਤੀ ਹੈ ਤੇ ਅਸੀਂ ਇਹ ਕਰਤਾ ਉਹ ਕਰਤਾ। ਜਿਵੇਂ ਕੈਨੇਡਾ ਦੇ ਮਾਮਲੇ 'ਚ ਤਾਂ ਆਊਟਰਾਈਟ ਉਹਨਾਂ ਨੇ ਹੁਣ ਤੱਕ ਵੀ ਜਿਹੜਾ ਉਹਨਾਂ ਦਾ ਜਸਟਿਨ ਟਰੂਡੋ ਪ੍ਰਤੀ ਜਾਂ ਕੈਨੇਡੀਅਨ ਸਿਸਟਮ ਪ੍ਰਤੀ ਜੋ ਉਹਨਾਂ ਦੀ ਪਹੁੰਚ ਹੈ ਉਹਦੇ 'ਚ ਕੋਈ ਬਦਲਾਅ ਨਹੀਂ ਹੋਇਆ। ਲੇਕਿਨ ਇਸ ਮਾਮਲੇ 'ਚ ਜਿਹੜੀ ਗੱਲ ਇੰਡੀਅਨ ਗਵਰਨਮੈਂਟ ਜਾਂ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਸਿੱਧੇ ਤੌਰ ਤੇ ਨਹੀਂ ਕਹੀ, ਉਹ ਉਹਨਾਂ ਨੇ ਨਿਖਿਲ ਗੁਪਤੇ ਤੋਂ ਕਵਾਈ ਹੈ ਔਰ ਉਹਨੂੰ ਅਸੀਂ ਬੜੀ ਚੰਗੀ ਤਰ੍ਹਾਂ ਦੇਖ ਸਕਦੇ ਹਾਂ। ਔਰ ਇਸ ਸੰਡੇ ਟੈਲੀਗ੍ਰਾਫ ਦੇ ਇੰਟਰਵਿਊ ਦਾ ਔਰ ਇਸ ਸਟੋਰੀ ਨੂੰ ਕੀਤਾ ਵੀ ਇੱਕ ਪੰਡਤ ਜੀ ਨੇ, ਅਭਿਨੰਦਨ ਮਿਸ਼ਰਾ। ਸੋ ਜ਼ਾਹਰ ਹੈ ਕਿ ਵੀ ਉਹ ਕੰਫਰਟੇਬਲ ਹੋਏਗਾ ਮਿਸ਼ਰਾ ਔਰ ਗੁਪਤਾ ਇੱਕ ਦੂਜੇ ਦੇ ਨਾਲ। ਔਰ ਉਸ ਇਸ ਸਟੋਰੀ ਦਾ ਜਿਹੜਾ ਉਨਵਾਨ ਹੈ ਉਹ ਹੈ FBI ਕੇਸ ਨੇਮਿੰਗ ਮੀ ਇਨ ਪੰਨੂ ਪਲਾਟ ਇਜ਼ ਏ ਪੋਲੀਟੀਕਲ ਗੇਮ। ਨਿਖਿਲ ਗੁਪਤਾ, FBI ਕੇਸ ਨੇਮਿੰਗ ਮੀ ਇਨ ਪੰਨੂ ਪਲਾਟ ਇਜ਼ ਏ ਪੋਲੀਟੀਕਲ ਗੇਮ। ਇਹ ਦੋ ਵਾਰ ਉਸ ਤੇ ਹੈਡਿੰਗ ਬਣਾਏ ਹੋਏ ਨੇ, ਸ਼ਾਇਦ ਕਲੈਰਿਕ ਜਿਹੜਾ ਟਾਈਪੋ ਐਰਰ ਹੋਏ।
ਹੁਣ ਇੱਕ ਗੱਲ ਇਸ ਚੋਂ ਨਜ਼ਰ ਆ ਗਈ ਕਿ ਜਦੋਂ ਚੋਣਾਂ ਚੱਲ ਰਹੀਆਂ ਸੀ, ਮੋਦੀ ਨੇ 170 ਦੇ ਕਰੀਬ ਜਿਹੜੀਆਂ ਚੋਣ ਰੈਲੀਆਂ ਨੂੰ ਐਡਰੈਸ ਕੀਤਾ, ਉਸ ਦੇ ਵਿੱਚ ਉਹਨੇ 100 ਤੋਂ ਜ਼ਿਆਦਾ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਤਾਂ ਸਿੱਧੇ ਤੌਰ ਤੇ ਕਿਹਾ, ਲੇਕਿਨ ਜਦੋਂ ਉਸਨੇ ਆਪਣੀ ਫੋਰਨ ਪਾਲਿਸੀ ਔਰ ਦੂਸਰੇ ਦੀ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਜਿਹੜੇ ਪਹਿਲਾਂ ਜਿਹੜੇ ਨੇ ਸਾਡੀਆਂ ਸਰਕਾਰਾਂ ਉਹ ਜਿਹੜੀਆਂ ਨੇ ਉਹ ਡੋਜ਼ੀਅਰ ਦਿੰਦੀਆਂ ਸੀ ਹਕੂਮਤਾਂ ਨੂੰ ਕਿ ਇਹ ਦਹਿਸ਼ਤਗਰਦ ਹੈ, ਇਹ ਦਹਿਸ਼ਤ, ਅਸੀਂ ਡੋਜ਼ੀਅਰ ਨਹੀਂ ਦਿੱਤੇ, ਅਸੀਂ ਹਮਨੇ ਘੁਸ ਕੇ ਮਾਰਾ। ਔਰ ਇਹੀ ਗੱਲ ਜਿਹੜੀ ਆ ਉਹਨੇ ਰਿਪੀਟ ਕੀਤੀ ਕੁਝ ਚੋਣ ਰੈਲੀਆਂ ਦੇ ਵਿੱਚ। ਔਰ ਉਸੇ ਪੀਰੀਅਡ ਦੇ ਵਿੱਚ ਜਿਹੜਾ ਐਸ ਜੈ ਸ਼ੰਕਰ ਦਾ ਇੱਕ ਇੰਟਰਵਿਊ ਜਿਹੜਾ ਬਹੁਤਾ ਜਿਹੜਾ ਇੰਟਰਨੈਸ਼ਨਲੀ ਨਹੀਂ ਪ੍ਰੋਪੇਗੇਟ ਕੀਤਾ ਗਿਆ ਪਰ ਉਹਨਾਂ ਦੇ ਮੀਡੀਆ ਨੇ ਦਿੱਤਾ, ਜਿਸ 'ਚ ਉਹਨੇ ਕਿਹਾ ਕਿ ਜੀ ਕੁਝ ਵੈਸਟਡ ਇੰਟਰਸਟ ਵਾਲੀਆਂ ਪਾਵਰਸ ਨੇ ਜਿਹੜੀਆਂ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇੰਟਰਫੀਅਰ ਕਰ ਰਹੀਆਂ, ਕਿਉਂਕਿ ਇਹ ਉਸ ਪੀਰੀਅਡ 'ਚ ਵੀ ਸੀ ਜਦੋਂ ਕੇਜਰੀਵਾਲ ਨੂੰ ਫੜਿਆ ਗਿਆ, ਉਦੋਂ ਵੀ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਫੇਅਰ ਟ੍ਰਾਇਲ ਦੀ ਗੱਲ ਕੀਤੀ ਸੀ। ਸੋ ਉਹਦੇ 'ਚ ਉੱਥੇ ਹਕੂਮਤੀ ਤੌਰ ਦੇ ਉੱਤੇ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਅਮਰੀਕਾ ਚੋਣ ਪ੍ਰੋਸੈਸ ਦੇ ਵਿੱਚ ਭਾਰਤ ਦੇ ਚੋਣ ਅਮਲ ਦੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ। ਹੁਣ ਇਹ ਜੇ ਤੁਸੀਂ ਨਿਖਿਲ ਗੁਪਤਾ ਦੇ ਇਸ ਇੰਟਰਵਿਊ ਦਾ ਓਵਰਆਲ ਲੁਬੇ ਲਬਾਬ ਦੇਖੋ ਤੇ ਉਹ ਉਹਨੂੰ ਫਸਾਣਾ ਕਹਿੰਦਾ ਕਿ ਮੈਨੂੰ ਫਸਾਇਆ, ਉਹ ਅਮਰੀਕਨ FBI ਔਰ ਦੂਸਰਿਆਂ ਨੂੰ ਕਹਿੰਦਾ ਕਿ ਵੀ ਇਹ ਜਿਹੜੇ ਨੇ ਇਸ ਸਿਆਸਤ ਕਰ ਰਹੇ ਨੇ, ਔਰ ਉਹ ਇਹ ਵੀ ਕਹਿੰਦਾ ਕਿ ਵੀ ਇਹ ਕਿਉਂਕਿ ਐਨ ਇਲੈਕਸ਼ਨਾਂ ਦੇ ਮੌਕੇ ਤੇ ਕੀਤਾ ਗਿਆ ਕਿ ਡਿਵਾਈਡ ਐਂਡ ਰੂਲ ਜਿਹੜੇ ਲਫ਼ਜ਼ ਉਸਨੇ ਵਰਤੇ ਨੇ ਉਹਦੇ ਨਾਲ ਵੀ ਦਾ ਸਬੰਧ ਹੈ। ਫਿਰ ਉਹ ਕਹਿ ਰਿਹਾ ਕਿ ਵੀ ਡਿਵਾਈਡ ਐਂਡ ਰੂਲ ਔਰ ਸਿੱਖ ਜਿਹੜੇ ਨੇ ਉਹ ਬਹੁਤ ਪਾਵਰਫੁਲ ਨੇ ਅਮਰੀਕਾ 'ਚ ਔਰ ਉਹਨਾਂ ਨੂੰ ਇਹ ਜਿਹੜਾ ਪਲੀਜ਼ ਕਰਨ ਦੇ ਲਈ ਇਹ ਨੀਤੀ ਅਪਣਾਈ ਜਾ ਰਹੀ ਹੈ। ਫਿਰ ਉਹ ਇੱਕ ਵਿਕਟਮ ਕਾਰਡ ਪਲੇ ਕਰਦਾ ਹੈ ਕਿ ਮੈਨੂੰ ਪ੍ਰਾਗ ਦੇ ਵਿੱਚ ਚੈਕ ਰਿਪਬਲਿਕ ਜਿੱਥੇ ਸੀ ਉੱਥੇ ਵੀ ਟਾਰਚਰ ਕੀਤਾ ਗਿਆ, ਇੱਥੇ ਜਿਹੜੀ ਨਿਊਯਾਰਕ ਦੀ MDC ਬਰੁਕਲਿਨ ਜੇਲ੍ਹ 'ਚ ਮੈਨੂੰ ਰੱਖਿਆ ਹੋਇਆ ਹੈ, ਇਹ ਬੁੱਚੜਖਾਨਾ ਹੈ, ਇੱਥੇ ਤਾਂ ਬਹੁਤ ਜਿਹੜਾ ਹਾਲਾਤ ਬਹੁਤ ਮਾੜੇ ਨੇ। ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਜੇਲ੍ਹ ਦੇ ਅੰਦਰ 4 ਮਰਡਰ ਹੋਏ ਨੇ, 25 ਸਟੈਬਿੰਗਸ ਹੋਈਆਂ ਨੇ ਔਰ ਮੈਨੂੰ ਵੀ ਕੁੱਟਿਆ ਕੁਝ ਦਿਨ ਪਹਿਲਾਂ। ਮੈਂ ਜੱਜ ਨੂੰ ਔਰ ਦੂਜੇ ਵੀ ਬੇਨਤੀ ਕੀਤੀ ਹੈ ਕਿ ਮੇਰੀ ਜੇਲ੍ਹ ਬਦਲੋ ਔਰ ਇਹ ਸਲਾਟਰ ਹਾਊਸ, 2 ਵਾਰੀ ਉਹਨੇ ਕਿਹਾ ਸਲਾਟਰ ਹਾਊਸ ਬੁੱਚੜਖਾਨਾ। ਸੋ ਇਹਦੇ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਵੀ ਅਜੇ ਤੱਕ ਤਾਂ ਉਹਨੂੰ ਜੋ ਵੀ ਉਸ ਦੇ ਆਕਾ ਨੇ ਉਹਨਾਂ ਨੇ ਐਸ਼ੋਰ ਕੀਤਾ ਹੋਏਗਾ ਵੀ ਤੇਰਾ ਅਸੀਂ ਵਾਲ ਨਹੀਂ ਵਿੰਗਾ ਹੋਣ ਦਿੰਦੇ, ਤੈਨੂੰ ਕੱਢ ਕੇ ਲੈ ਜਾਾਂਗੇ, ਤੇ ਸਟੇਟਮੈਂਟ ਉਹਨੇ ਉਹੀ ਦਿੱਤੀ ਜਿਹੜੀ ਹੈ ਇਸ ਦੀ। ਪਰ ਜਿਹੜੇ ਹੁਣ ਰਾਹ ਦੇ ਬੈਠੇ ਨੇ ਉਹਨਾਂ ਲਈ ਨਿਖਿਲ ਗੁਪਤਾ ਹੁਣ ਕੋਈ ਐਸੈਟ ਨਹੀਂ ਹੈ, ਕੋਈ ਯੂਜ਼ਫੁਲ ਨਹੀਂ ਹੈ। ਜਿਸ ਕੰਮ ਲਈ ਉਹਨੂੰ ਕੀਤਾ ਸੀ ਰਾਦਰ ਉਹ ਲਾਇਬਿਲਿਟੀ ਬਣ ਗਿਆ। ਤੇ ਜੇ ਆਲਰੇਡੀ ਉਹਦੇ ਮੂੰਹੋਂ ਇਹ ਦੂਜੇ ਦੀ ਕਿ ਅਨਸੇਫ ਤੇ ਮੈਨੂੰ ਕੁਝ ਵੀ ਵਾਪਰ ਸਕਦਾ, ਮੈਨੂੰ ਇੱਥੋਂ ਬਦਲੋ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਈਵਨ ਅਮਰੀਕਾ ਦੀ ਜੇਲ੍ਹ 'ਚ ਵੀ ਕੱਲ ਨੂੰ ਉਹਦਾ ਨੁਕਸਾਨ ਕਰਕੇ ਜਿਹੜਾ ਇਹ ਇੰਡੀਅਨ ਏਜੰਸੀਆਂ ਵਾਲੇ ਜਿਹੜੇ ਨੇ ਉਹ ਬਿਲਕੁਲ ਹੱਥ ਝਾੜ ਲੈਣ ਔਰ ਫਿਰ ਇੱਕ ਪਾਸਾ ਤਾਂ ਉਹ ਜਿਹੜਾ ਜਿਹਦੇ ਰਾਹੀਂ ਉਹਨਾਂ ਦੀ ਸੰਘੀ ਫੜੀ ਹੋਈ ਹੈ ਅਮਰੀਕਾ ਨੇ ਉਹ ਛੁੱਟ ਜਾਏ ਤੇ ਅਮਰੀਕਾ ਤੇ ਹੀ ਬਲੇਮ ਆਇਆ ਕਿ ਜੀ ਦੇਖੋ ਤੁਸੀਂ ਸਾਡਾ ਸਿਟੀਜ਼ਨ ਮਾਰਤਾ ਹੈ, ਸਾਡਾ ਬੰਦਾ ਮਾਰਤਾ ਹੈ। ਸੋ ਇਹ ਸਾਰੇ ਦੇ ਨਾਲ ਨਾਲ ਜਿਹੜਾ ਉਸਨੇ ਜਿਹੜਾ ਆਪਣੇ ਅਗੇਨ ਇਨੋਸੈਂਟ ਹੋਣ ਦਾ ਕਿ ਮੈਂ ਤਾਂ ਜਿਹੜਾ ਫਲਾਣਾ ਟ੍ਰੇਡ ਕਰਦਾ ਸੀ, ਢਿਮਕਾ ਟ੍ਰੇਡ ਕਰਦਾ ਸੀ ਔਰ ਮੈਂ ਤਾਂ ਮਿਲਦਾ ਰਿਹਾ, ਮੈਂ ਤਾਂ ਕਿਸੇ ਨੂੰ ਮੈਨੂੰ ਪਤਾ ਹੀ ਨਹੀਂ ਹੈ ਕੀ ਹੈ, ਇਹ ਤਾਂ ਮੈਨੂੰ ਫਸਾਇਆ ਗਿਆ ਜਾਣ ਕੇ। ਫਿਰ ਉਹਨੇ ਕਿਹਾ ਕਿ ਅਮਰੀਕਾ ਦੇ ਕੋਲ ਇੰਨੇ ਰਿਸੋਰਸ ਨੇ, ਇੰਨਾ ਸਾਰਾ ਕੁਝ ਹੈ, ਜਿਹਨੂੰ ਮਰਜ਼ੀ ਜੋ ਮਰਜ਼ੀ ਮਨਾ ਦੇਣ, ਜਿਹਦੇ ਮਰਜ਼ੀ ਉਹਦੇ ਖਾਤੇ 'ਚ ਪਾ ਦੇਣ ਔਰ ਇਹ ਜਿਹੜੀ ਹੈ ਇਹ ਸਾਰੇ ਚੋਂ ਜਿਹੜਾ ਇਹ ਭਾਰਤ ਨੇ ਉਹਨੇ ਕਿਹਾ ਜੀ ਸਰਕਾਰ ਜਾਂ ਦੂਜਾ ਉਹਨੂੰ ਜਦੋਂ ਪੁੱਛਿਆ ਗਿਆ ਕਿ ਤੁਹਾਡੇ ਤੇ ਉੱਥੇ ਪਰਿਵਾਰ, ਉਹਨੇ ਕਿਹਾ ਜੀ 1 ਸਾਲ ਹੋ ਗਿਆ, ਮੈਂ ਪਰਿਵਾਰ ਬੱਚੇ ਕਿਸੇ ਨੇ ਨਹੀਂ ਪੁੱਛਿਆ, ਸਿਰਫ ਫੈਲੋ ਇੰਡੀਅਨਸ ਨੇ ਜਿਹੜੇ ਮੇਰੇ ਲਈ ਪ੍ਰੇ ਕਰ ਰਹੇ ਨੇ, ਬਾਕੀਆਂ ਨੇ ਅਬੈਂਡਨ ਕਰ ਦਿੱਤਾ ਜਾਂ ਇਹ ਉਹ। ਸੋ ਇਸ ਸਾਰੇ ਨੂੰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਕੈਲਕੂਲੇਟਡ ਮੂਵ ਹੈ, ਡੈਲੀਬਰੇਟਲੀ ਇਸ ਟਾਈਮਿੰਗ ਨੂੰ ਚੁਣਿਆ ਗਿਆ ਪ੍ਰੀ ਟ੍ਰਾਇਲ ਤੋਂ ਪਹਿਲਾਂ ਅਮਰੀਕਾ ਨੂੰ ਔਨ ਦਾ ਡਿਫੈਂਸਿਵ ਕਰਨ ਦੇ ਲਈ ਵੀ ਜੋ ਹੁੰਦਾ ਹੈ। ਹਾਲਾਂ ਸਾਡੇ ਮਿੱਤਰ ਇੱਕ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਉਹਨਾਂ ਦਾ ਖਿਆਲ ਸੀ ਕਿਉਂਕਿ ਮੈਂ ਇਵੇਂ ਸੋਚਦਾ ਸੀ ਕਿ ਵੀ ਪੋਸੀਬਲ ਹੈ ਕਿ ਇਹ ਹੁਣ ਪਲੀ ਬਾਰਗੇਨਿੰਗ ਨਹੀਂ ਕਰੇਗਾ। ਜੇ ਉਹਨੇ ਪਲੀ ਬਾਰਗੇਨਿੰਗ ਕਰਨੀ ਹੁੰਦੀ ਤੇ ਸਿੱਧੇ ਤੌਰ ਦੇ ਉੱਤੇ ਇਵੇਂ ਸਰਕਾਰ ਤੇ ਜਾਂ FBI ਜਾਂ ਦੂਜਿਆਂ ਤੇ ਚਾਰਜ ਨਾ ਲਾਉਂਦਾ। ਪਰ ਉਹਨਾਂ ਨਾਲ ਮੇਰੀ ਡਿਸਕਸ਼ਨ ਹੋ ਰਹੀ ਸੀ ਤੇ ਉਹ ਮੈਨੂੰ ਕਹਿਣ ਲੱਗੇ ਕਿ ਨਹੀਂ, ਰਾਦਰ ਇਹ ਪਲੀ ਬਾਰਗੇਨ ਦੀ ਤਿਆਰੀ ਹੈ ਕਿ ਵੀ ਪਲੀ ਬਾਰਗੇਨ 'ਚ। ਔਰ ਜਿਵੇਂ ਇੱਕ ਹੋਰ ਸੱਜਣ ਜਿਹੜੇ ਵਕੀਲ ਨੇ ਉਹ ਵੀ ਕਹਿਣ ਲੱਗੇ ਕਿ ਵੀ ਅਜੇ
ਕਈ ਰੰਗ ਆਣਗੇ ਕਈ ਜਾਣਗੇ, ਕਿਉਂਕਿ ਅਲਟੀਮੇਟਲੀ ਜਿਹੜਾ ਜੇ ਟ੍ਰਾਇਲ ਦੇ ਵਿੱਚ ਜਾਂਦਾ ਹੈ ਔਰ ਇਸ ਦਾ ਬ੍ਰੇਕਡਾਊਨ ਹੁੰਦਾ ਹੈ ਤੇ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਟੂ ਸਪਿਲ ਦਾ ਬੀਨਸ, ਕਿ ਵੀ ਉਹ ਅੰਦਰੋਂ ਉਗਲੇਗਾ ਸੱਚ ਨੂੰ, ਜਿਹਨੂੰ ਕਿ ਸ਼ਾਇਦ ਅਮਰੀਕਾ ਵਾਲੇ ਵੀ ਜੇ ਇੰਡੀਆ ਨੂੰ ਉਹ ਐਜ਼ ਏ ਐਸੈਟ ਸਮਝਦੇ ਨੇ ਚਾਈਨਾ ਨੂੰ ਕਾਊਂਟਰ ਕਰਨ ਲਈ, ਤੇ ਉਹ ਵੀ ਨਹੀਂ ਚਾਹਣਗੇ ਕਿ ਟ੍ਰਾਇਲ 'ਚ ਜਾ ਕੇ ਫਿਰ ਉਹਨਾਂ ਨੂੰ ਆਉਣਾ ਪਏ, ਕਿਉਂਕਿ ਅਜੇ ਤੱਕ ਤਾਂ ਕੋ ਕੰਸਪੀਰੇਟਰ 1 ਦੇ ਥੱਲੇ ਜਾਂ ਵਿਕਰਮ ਯਾਦਵ ਦਾ ਨਾਂ ਵਾਸ਼ਿੰਗਟਨ ਪੋਸਟ ਨੇ ਡ੍ਰੌਪ ਕੀਤਾ, ਇਹਨਾਂ ਦੇ ਇੰਡਾਇਟਮੈਂਟਸ ਤਾਂ ਨਹੀਂ ਹੈ, ਕਿਤੇ ਇੰਡੀਆ ਵੀ ਨਹੀਂ ਹੈ। ਜਿਵੇਂ ਕੈਨੇਡਾ ਦੇ ਵਿੱਚ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਇੰਡੀਆ ਦੇ ਰੋਗ ਐਲੀਮੈਂਟਸ ਦਾ ਜ਼ਿਕਰ ਕੀਤਾ ਹੈ। ਸੋ ਸ਼ਾਇਦ ਅਮਰੀਕਾ ਵੀ ਉਸ ਤੋਂ ਬਚਣਾ ਚਾਹੇ, ਉਹਨਾਂ ਦਾ ਕਹਿਣਾ ਸੀ। ਔਰ ਇੰਡੀਆ ਜਿਹੜਾ ਹੈ ਉਹ ਇਹ ਸਮਝਦਾ ਹੈ ਕਿ ਵੀ ਜੇ ਪਲੀ ਬਾਰਗੇਨ ਹੁੰਦੀ ਹੈ, ਵੈਸੇ ਵੀ ਜਿਹੜੇ 2 ਚਾਰਜ ਨੇ ਉਹਦੀ ਮੈਕਸਿਮਮ 20 ਸਾਲ ਸਜ਼ਾ ਬਣਦੀ ਹੈ, 10 ਦਾ ਸੋ ਕਨਕਰੈਂਟ ਵੀ ਰਨ ਕਰ ਸਕਦਾ ਹੈ। ਤੇ ਜੇ ਆਲਰੇਡੀ ਸਾਲ ਤਾਂ ਉਹਨੂੰ ਹੋ ਗਿਆ ਪ੍ਰਿਜ਼ਨ ਦੇ ਵਿੱਚ, ਉੱਥੋਂ ਚੈੱਕ ਰਿਪਬਲਿਕ ਤੋਂ ਲੈ ਕੇ ਹੁਣ ਤੱਕ ਜੇ 3-4 ਸਾਲ 'ਚ ਉਹਦੀ ਜਾਨ ਛੁੱਟ ਜਾਂਦੀ ਹੈ ਔਰ ਦੋਨੋਂ ਵਿਨ ਸਿਚੁਏਸ਼ਨ ਹੋਏਗੀ, ਉਹਨਾਂ ਦਾ ਇਵੇਂ ਖਿਆਲ ਹੈ। ਇਹ ਹੁਣ ਆਉਣ ਵਾਲਾ ਪੀਰੀਅਡ ਦੱਸੇਗਾ ਕਿ ਭਾਈ ਇਹ ਰਿਲੇਸ਼ਨਸ ਕਿੱਧਰ ਨੂੰ ਜਾਂਦੇ ਨੇ। ਔਰ ਉਸ ਦੇ ਵਿੱਚ ਜਿਹੜੇ ਉਹਦਾ ਮੇਨ ਫਾਰਮੈਟ ਤਾਂ ਜਿੰਨਾ ਉਸ ਦੇ ਇੰਟਰਵਿਊ ਦਾ ਹਿੱਸਾ ਹੈਗਾ ਉਹ ਮੈਂ ਡਿਸਕਸ ਕੀਤਾ ਹੀ ਆ, ਪਰ ਉਹਨੇ ਕਿਹਾ ਕਿ ਵੀ ਆਈ ਐਮ ਐਨ ਇਨੋਸੈਂਟ ਮੈਨ ਹੂ ਹੈਜ਼ ਬੀਨ ਫਰੇਮਡ, ਕਿ ਮੈਂ ਇੱਕ ਬਿਲਕੁਲ ਮਾਸੂਮ ਬੇਗੁਨਾਹ ਬੜਾ ਪਾਕ ਇਨਸਾਨ ਹੈ ਔਰ ਮੈਨੂੰ ਜਿਹੜਾ ਉਹ ਫਸਾਇਆ ਗਿਆ। ਔਰ ਫਿਰ ਉਸਨੇ ਜਿਹੜਾ ਇਹ ਕਿਹਾ ਕਿ ਵੀ ਇਹ ਮੇਰੇ ਨਾਲ ਬਹੁਤ ਧੱਕਾ ਹੈ, ਮੈਨੂੰ ਜਿਵੇਂ ਉਸਨੇ ਜਿਹੜਾ ਜਦੋਂ ਉਹਨੂੰ ਸਵਾਲ ਪੁੱਛੇ ਗਏ ਤਾਂ ਉਹਨੇ ਇਹੀ ਕਿਹਾ ਕਿ ਜੀ ਇਹ ਖਾਲਿਸਤਾਨੀਆਂ ਨੂੰ ਖੁਸ਼ ਕਰਨ ਦੇ ਲਈ ਜਿਹੜਾ, ਕਿਉਂਕਿ ਬੜੀ ਪਾਵਰਫੁਲ ਕਮੇਟੀ ਹੈ, Gupta's response brings out how an ordinary citizen has been abandoned. ਇਹ ਗਾਰਡੀਅਨ ਵਾਲਾ ਕਹਿ ਰਿਹਾ ਹੈ ਕਿ ਟੈਲੀਗ੍ਰਾਫ ਵਾਲਾ ਕਿ ਜੀ ਉਹਨੂੰ ਜਿਵੇਂ ਐਬੰਡਨ ਕਰ ਦਿੱਤਾ ਹੋਏ, ਔਰ ਉਹਦੇ ਤੇ ਐਜ਼ ਹੀ ਫੇਸਿਸ ਦਾ ਐਂਟਾਇਰ ਮਾਈਟ ਆਫ US ਪੋਲੀਟੀਕਲ ਐਂਡ ਐਡਮਿਨਿਸਟ੍ਰੇਟਿਵ ਡਿਸਪੈਂਸੇਸ਼ਨ, ਕਿ ਉਹਦੇ ਤੇ ਸਮੁੱਚਾ ਐਡਮਿਨਿਸਟ੍ਰੇਟਿਵ ਔਰ ਦੂਜਾ ਢਾਂਚਾ ਉਹਦੇ ਉੱਤੇ ਉਹਦੇ ਪਿੱਛੇ ਗਿਆ। ਔਰ ਫਿਰ ਇਟ ਇਜ਼ ਲਾਈਕ ਹਰਾਸਿੰਗ ਐਨ ਇਨੋਸੈਂਟ ਮੈਨ ਟੂ ਪੈਂਡਰ ਟੂ ਦਾ ਖਾਲਿਸਤਾਨੀ ਕਮਿਊਨਿਟੀ, ਕਿ ਖਾਲਿਸਤਾਨੀ ਕਮਿਊਨਿਟੀ ਨੂੰ ਖੁਸ਼ ਕਰਨ ਦੇ ਲਈ ਅਮਰੀਕਾ ਜਿਹੜਾ ਹੈ ਇੱਕ ਬੇਗੁਨਾਹ ਆਦਮੀ ਦੇ ਉੱਤੇ ਜਿਹੜਾ ਜ਼ਬਰ ਢਾ ਰਿਹਾ। ਔਰ ਇਸ ਦੇ ਜਿਹੜੇ ਸਵਾਲ ਨੇ 6-7 ਸਵਾਲ ਉਹਨੇ ਸੰਡੇ ਟੈਲੀਗ੍ਰਾਫ ਦੇ ਰਿਪੋਰਟਰਸ ਨੇ ਉਹਨੂੰ ਪੁੱਛੇ, ਔਰ ਉਹਨੇ ਪਹਿਲਾਂ ਉੱਥੋਂ ਹੀ ਸ਼ੁਰੂ ਕੀਤਾ ਕਿ ਵੀ ਤੂੰ ਜਿਹੜਾ ਅਮਰੀਕਾ ਦੇ ਵਿੱਚ ਹੁਣ ਮਹੀਨੇ ਤੋਂ ਜ਼ਿਆਦਾ ਤੈਨੂੰ ਹੋ ਗਿਆ, ਫੈਮਿਲੀ ਤੋਂ ਵੀ ਤੂੰ 1 ਸਾਲ ਤੋਂ ਜ਼ਿਆਦਾ ਦੂਰ ਹੈ, ਔਰ ਇਹ ਤੇਰੇ ਲਈ ਕਿੰਨਾ ਔਖਾ ਪੀਰੀਅਡ ਹੈ। ਔਰ ਉਹਦੇ 'ਚ ਉਹਨੇ ਕਿਹਾ ਜੀ ਬਹੁਤ ਔਖਾ ਹੈ, ਮੈਂ ਜਿਹੜਾ ਅਮਰੀਕਾ 'ਚ ਆ ਕੇ ਤਾਂ ਉੱਥੋਂ ਚੈੱਕ ਰਿਪਬਲਿਕ ਨਾਲੋਂ ਵੀ ਮੇਰੀ ਹਾਲਤ ਮਾੜੀ ਹੈ, ਇਹ ਜੇਲ੍ਹ ਜਿਹੜੀ ਹੈ ਇਹ ਜੇਲ੍ਹ ਨਹੀਂ ਹੈ, ਇਹ ਬੁੱਚੜਖਾਨਾ ਹੈ। ਔਰ ਹਰ ਇੱਕ ਨੂੰ ਪਤਾ ਹੈ ਕਿ ਵੀ ਮੈਂ ਜਿਹੜਾ ਪਹਿਲਾਂ ਵੀ ਮੇਰੇ ਤੇ ਬਹੁਤ ਟਾਰਚਰ ਹੋਇਆ ਪ੍ਰਾਗ ਦੇ ਵਿੱਚ, ਇੱਥੇ ਤਾਂ ਬਿਲਕੁਲ ਇਹ ਕੰਪਲੀਟ ਸਲਾਟਰ ਹਾਊਸ ਹੈ। ਇਹ MDC ਬਰੁਕਲਿਨ ਦੀ ਜੇਲ੍ਹ ਜਿਹੜੀ ਹੈ ਹਮੇਸ਼ਾ ਹੀ ਖਬਰਾਂ ਦੇ ਵਿੱਚ ਰਹਿੰਦੀ ਹੈ ਸੁਰੱਖਿਆ ਦੇ ਕਾਰਨਾਂ ਕਰਕੇ। ਔਰ ਅਜੇ ਪਿਛਲੇ ਹਫਤੇ ਜੀ ਕਿਸੇ ਨੂੰ ਸਟੈਬ ਕੀਤਾ ਗਿਆ, ਮੇਰੇ ਦੇ ਸਾਹਮਣੇ ਦਾ ਹੀ ਸੈੱਲ ਹੈ ਉਹਦੇ 'ਚ ਕਿਸੇ ਨੂੰ, ਔਰ ਪਿਛਲੇ 2 ਮਹੀਨਿਆਂ ਦੇ ਵਿੱਚ ਹੀ ਇਸ ਜੇਲ੍ਹ ਦੇ ਵਿੱਚ 4 ਮਰਡਰ ਹੋਏ ਨੇ ਤੇ 25 ਜਿਹੜੇ ਨੇ ਉਹ ਸਟੈਬਿੰਗਸ ਹੋਈਆਂ। ਔਰ ਇੱਥੇ ਰਹਿਣਾ ਬਹੁਤ ਔਖਾ ਹੈ। ਮੈਂ ਆਲਰੇਡੀ ਬੇਨਤੀ ਕੀਤੀ ਸੀ ਆਫੀਸ਼ੀਅਲਸ ਨੂੰ, ਜੱਜ ਨੂੰ, ਕਿ ਮੈਨੂੰ ਇੱਥੋਂ ਕੱਢੋ, ਪਰ ਮੇਰੀ ਇਸ ਬੇਨਤੀ ਨੂੰ ਨਹੀਂ ਮੰਨਿਆ ਗਿਆ। ਮੇਰੇ ਉੱਤੇ ਵੀ ਕੁਝ ਦਿਨ ਪਹਿਲਾਂ ਹਮਲਾ ਹੋਇਆ, ਮੈਂ ਬਹੁਤ ਜਿਹੜੀਆਂ ਨੇ ਰਿਕੁਐਸਟ ਕੀਤੀਆਂ ਨੇ ਪਰ ਉਹਦਾ ਕੋਈ ਅਸਰ ਨਹੀਂ ਹੈ। ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਸਾਡੀਆਂ ਜਿਹੜੀ ਪਰਿਵਾਰ ਦੀਆਂ ਸਾਰੀਆਂ ਸੇਵਿੰਗ ਸੀ ਉਹ ਲੀਗਲ ਫੀਸ ਦੇ ਉੱਤੇ ਖਰਚਾ ਹੋ ਗਈਆਂ ਚੈੱਕ ਰਿਪਬਲਿਕ ਦੇ ਵਿੱਚ। ਔਰ ਇਹ ਜਿਹੜਾ ਅਜੇ ਤੱਕ ਮੈਨੂੰ ਕੋਈ ਇਹਨਾਂ ਦੇ ਜੇਲ੍ਹ ਅਧਿਕਾਰੀਆਂ ਵੱਲੋਂ ਜਾਂ ਦੂਜਾ ਇੱਥੋਂ ਬਦਲਿਆ ਨਹੀਂ ਗਿਆ। ਔਰ ਇਸ ਵੇਲੇ ਮੇਰੇ ਨਾਲ ਹੋਰ ਕੋਈ ਨਹੀਂ ਖੜਾ। ਆਈ ਓਨਲੀ ਹੈਵ ਦਾ ਪ੍ਰੇਅਰਸ ਆਫ ਮਾਈ ਫੈਲੋ ਇੰਡੀਅਨਸ, ਅਦਰਵਾਈਜ਼ ਆਈ ਹੈਵ ਨੋ ਅਦਰ ਸਪੋਰਟ। ਮੇਰੀ ਕੋਈ ਹੋਰ ਹਮਾਇਤ ਨਹੀਂ ਹੈ। ਮੇਰੇ ਲਈ ਭਾਰਤੀ ਜਿਹੜੇ ਨੇ ਸਾਰੇ ਉਹ ਬੜੇ ਦੁਆਗੋ ਨੇ, ਪ੍ਰਾਰਥਨਾ ਕਰ ਰਹੇ ਨੇ, ਮੰਦਰਾਂ 'ਚ ਟੱਲੀਆਂ ਖੜਕਾ ਰਹੇ ਨੇ, ਦੀਵੇ ਜਗਾ ਰਹੇ ਨੇ, ਉਹ ਆਰਤੀਆਂ ਕਰ ਰਹੇ ਨੇ ਕਿ ਨਿਖਲ ਗੁਪਤਾ ਜਿਹੜਾ ਉਹ ਬਿਲਕੁਲ ਠੀਕ ਠਾਕ ਵਾਪਸ ਆਏ। ਇਹ ਵੈਸੇ ਮੈਂ ਐਡ ਕੀਤਾ, ਇਹਨਾਂ ਨੇ ਕਿਹਾ ਉਪਵਾਸ ਵੀ ਰੱਖਿਆ ਜੀ। ਸੋ ਫਿਰ ਉਹਨੂੰ ਸਵਾਲ ਪੁੱਛਿਆ ਜਾਂਦਾ ਕਿ ਬਈ ਤੁਹਾਡੇ ਬਾਰੇ ਜਿਹੜਾ US ਦੀ ਜਿਹੜੀ ਇੰਡਾਇਟਮੈਂਟ ਹੈ ਇਸ ਤੋਂ ਬਿਨਾਂ ਹੋਰ ਕੁਝ ਬਹੁਤਾ ਨਹੀਂ ਪਤਾ, ਔਰ ਹੂ ਇਜ਼ ਨਿਖਲ ਗੁਪਤਾ ਕੀ ਹੈ। ਔਰ ਉਹਦੇ 'ਚ ਕਹਿ ਰਿਹਾ ਕਿ ਮੈਂ ਹਮੇਸ਼ਾ ਹੀ ਇੱਕ ਵਪਾਰੀ ਰਿਹਾ, ਮੈਂ ਜਿਹੜਾ ਬਹੁਤ ਸਾਰੀਆਂ ਸਮਾਲ ਬਿਜ਼ਨੈਸਿਸ ਕੀਤੀਆਂ ਨੇ, ਮੈਂ ਮਾਈਨਿੰਗ ਫੀਲਡਸ, ਸਿਲਿਕਾ ਸੈਂਡ, ਨਾਨ ਫੈਰਸ ਮੈਟਲ ਇੰਪੋਰਟ, ਬਰਾਸ ਹੈਂਡੀਕ੍ਰਾਫਟ, ਮਾਰਬਲ ਐਕਸਪੋਰਟ,
मैं कदे भी किसी कोई गैर कानूनी एक्टिविटी च नहीं रहा। मैं तो अपनियां इनकम टैक्स दी मेरियां रिटर्न देख लो, पुलिस क्लीयरेंस सर्टिफिकेट है मेरे को। ये हिंदुस्तानी मैंटेलिटी पुलिस वही तेरे जिन्हां दा तू डर्टी कॉन्ट्रैक्टर है उन्हां दी डॉक्यूमेंटेशन नूं तू पेश कर रहा है। और ये उन्हें कहा जी विच हैज़ बीन इशूड एंड वेरीफाइड बाय गवर्नमेंट ऑफ इंडिया, उस मोहर लाई हुई है गवर्नमेंट ऑफ इंडिया ने कि मैं बहुत क्लीन है और ये सारा सबूत है कि मैं बिल्कुल बेगुनाह है। फिर उन्होंने जो पूछा गया कि भी तू नॉट गिल्टी प्लीड किया इस हाई प्रोफाइल केस दे विच, और फिर तेनू की लगता है भी तेनू तेरी गलत शनाखत हुई है, तेनू गलत शनाखत नाल फड़िया गया बंदा कोई निखिल गुप्ता होर है, तू कोई होर है। वो कहता नहीं नहीं मैं वो बंदा नहीं हैगा, ये मेरे खिलाफ कोई केस नहीं है। वो जिन्ना जो इन्होंने बनाए ने सब फैब्रिकेटेड ने, झूठे ने, जाली ने, पोलिटिकली मोटिवेटेड ने, ये पिछे सियासी कारण है और ये सिर्फ भारत दे विच चोणां नूं प्रभावित कर। जदों मैं ये देखिया मैं क्या भी ये इंडियन एम्बेसी दी जिहड़ी है इहदे ते मोहर छाप है, पहला तो समझ आ सकदा मैनूं अबंडन करता मैं ये है। वो कहंदा जी ये तां चोणां नूं प्रभावित करन लई, क्योंकि ये चार्ज ऑलरेडी इंडिया के फॉरेन मिनिस्टर ने भी लाया और उन्होंने मीडिया के भी जोड़े बैठे हुए उन्होंने मोदी भगत ने उन्होंने भी इस लाइन में लिया सी। उन्हें कहा जी ये सिर्फ इट वॉज ओनली मेंट टू इफेक्ट द इलैक्शन इन इंडिया, और अमरीका ने एक खास कमेटी को टारगेट किया है, वंडो ते राज करो दी विਉਂਤਬੰਦੀ ਜਾਂ नीति वो कर रहे हैं, वो भारत की इस सिचुएशन ਨੂੰ एक्सप्लॉयट कर रहे हैं। और अमरीका च भी इस नूं क्योंकि बिकॉज द सिख कम्युनिटी इज क्वाइट लार्ज एंड इन्फ्लुएंशियल हीयर एज वैल कि भी जी इत्थे सिख कम्युनिटी बहुत ताकतवर ते बहुत फलाना है। हुण ये इन्हां जो तुसीं इन्हां दी स्ट्रैटजी का अंदाज़ा ला सकते हो। फिर उन्होंने कहा कि बई मैं वो बंदा नहीं है जिस दे उत्ते उन्होंने चार्ज लाए ने, मैं तो कदे वो मैनू ड्रग ट्रैफिकर कहंदे ने, कदे फायर आर्म डीलर कहंदे ने, फिर उन्होंने मैनू मर्डर फॉर हायर ਜਿਹੜਾ ਉਹ ਕਤਲ ਦਾ ਪਹਾੜੇ ਦਾ ਕਾਤਲ ਬਣਾ ਦਿੱਤਾ। ਫਿਰ ਉਹਨਾਂ ਨੇ ਆਪਣੀ ਕਹਾਣੀ ਬਦਲ ਲਈ, ਹੁਣ ਚੌਥੀ ਵਾਰੀ ਬਦਲੀ ਹੈ। ਇਹ ਸਭ ਸ਼ਰਾਰਤ ਹੈ, ਉਹਨਾਂ ਦੇ ਜਿਹੜੇ ਦੋਸ਼ ਨੇ ਉਹਨਾਂ ਦਾ ਕੋਈ ਆਧਾਰ ਨਹੀਂ ਹੈ। ਉਹ ਗੰਦੀ ਖੇਡ ਰਹੇ ਨੇ, ਹਰ ਇੱਕ ਨੂੰ ਪ੍ਰਭਾਵਿਤ ਕਰ ਰਹੇ ਨੇ, ਲੋਕਾਂ ਨੂੰ ਖਰੀਦ ਰਹੇ ਨੇ ਪੈਸੇ ਔਰ ਤਾਕਤ ਦੇ ਨਾਲ। ਔਰ ਇਹ ਜਿਹੜੇ ਨੇ ਇਸ ਲਈ ਜਿਹੜੇ ਨੇ ਅਲਟੀਮੇਟਲੀ ਲੋਕ ਉਹੀ ਕਹਿਣਗੇ ਜੋ ਇਹ ਹੋਣਾ ਚਾਹੁੰਦੇ ਨੇ। ਫਿਰ ਉਹਨੂੰ ਸਵਾਲ ਪੁੱਛਿਆ ਜਾਂਦਾ ਕਿ ਵੀ ਕੀ ਤੂੰ ਕਦੇ have you met any Indian central government official involved in security or intelligence during your time in India, as the FBI and Department of Justice has alleged कि तू किसी भारत के ਜਿਹੜੇ ਨੇ ਇੰਟੈਲੀਜੈਂਸ ਦੂਜਿਆਂ ਨਾਲ ਸੰਬੰਧਿਤ ਸੁਰੱਖਿਆ ਨਾਲ ਸੰਬੰਧਿਤ ਵੀ ਕਿਸੇ ਨੂੰ ਮਿਲਿਆ। ਕਹਿੰਦਾ ਮੈਂ ਰੋਜ਼ਾਨਾ 100 ਤੋਂ ਜ਼ਿਆਦਾ ਲੋਕਾਂ ਨੂੰ ਮਿਲਦਾ ਸੀ, ਮੇਰੀ ਬਿਜ਼ਨਸ ਹੈ ਔਰ ਮੇਰਾ ਆਪਣਾ ਵਪਾਰ ਹੈ, ਮੈਂ ਉਹਨਾਂ ਦੇ ਨਾਲ ਜਾਂਦਾ ਇੰਟਰੈਕਟ ਕਰਦਾ। ਜੇ ਉਹਨਾਂ ਚੋਂ ਕੋਈ ਏਜੰਸੀਆਂ ਦਾ ਬੰਦਾ ਹੋਏ ਤਾਂ ਮੈਂ ਕੀ ਕਰ ਸਕਦਾ, और जे वो बाद च अंडर कवर एजेंट या गवर्नमेंट एम्पलॉय हाउ वुड आई नो, मैनू किवें पता लगे। मैं किसी तरह नाल भी नहीं मिलिया। और ये जिहड़ा CC1 को कंस्पीरेटर कहा गया, आई डू नॉट नो एनीबडी, मैं किसी नूं नहीं जानता जिन्होंने CC1 कहा गया। और ये सारा कुछ वापरन तो पहला आई वॉज डिस्कसिंग विद सम फ्रेंड्स अबाउट फार्मिंग ए ग्रुप एंड एंटरिंग द रियल स्टेट सैक्टर। मैं तो रियल स्टेट का ਵਪਾਰ ਕਰਨਾ ਚਾਹੁੰਦਾ ਸੀ ਔਰ ਉਸ ਸੈਕਟਰ ਜਾਣਾ ਚਾਹੁੰਦਾ ਸੀ। ਮੈਨੂੰ ਕੁਝ ਨਵੇਂ ਲੋਕਾਂ ਨਾਲ ਮੇਰੇ ਦੋਸਤਾਂ ਨੇ ਇੰਟਰੋਡਿਊਸ ਕੀਤਾ। ਦਸ ਆਈ ਮੈਟ ਮੈਨੀ ਨਿਊ ਪੀਪਲ ਇਨ ਕਨੈਕਸ਼ਨ ਵਿਦ ਮਾਈ, ਮੈਂ ਨਵਿਆਂ ਇਹ ਮਤਲਬ ਆਲਰੇਡੀ ਜਿਹੜਾ ਕੋਰਟ ਦੇ ਵਿੱਚ ਡਿਫੈਂਸ ਦਿੱਤਾ ਜਾਣਾ, ਜਿਹੜੀ ਕਹਾਣੀ ਉਹਨੂੰ ਬਣਾ ਕੇ ਉਹਦੇ ਆਕਾਵਾਂ ਨੇ ਦਿੱਤੀ ਹੈ, ਉਸ ਦਾ ਉਹਨੇ ਥੋੜਾ ਜਿਹਾ ਹਿੰਟ ਆਊਟ ਕਰ ਦਿੱਤਾ ਹੈ ਕਿ ਉਹਨੇ ਟੋਟਲ ਡਿਨਾਇਲ 'ਚ ਜਾਣਾ ਹੈ ਕਿ ਮੈਂ ਤਾਂ ਜਾਣਦਾ ਹੀ ਨਹੀਂ, ਮੈਂ ਤਾਂ ਮਿਲਿਆ ਹੀ ਨਹੀਂ, ਮੈਂ ਤਾਂ ਰੀਅਲ ਐਸਟੇਟ ਤੇ ਦੂਜੇ ਉਹਦੇ ਕੰਸਰਨ 'ਚ ਮਿਲਿਆ। फिर उन्होंने सवाल पूछा गया संडे टैलीग्राफ वालों, तेरे खिलाफ कोई भारत दे विच क्रिमिनल केस फाइल होए जिवें उन्होंने कहते जी नो इन किसी भी भारत के हिस्से च नहीं है और मेरे खिलाफ कोई सिविल या क्रिमिनल केस नहीं है। मैं तो एक ऑनेस्ट टैक्स पेइंग नॉर्मल सिटीजन है तुहाडे वांग, ते जिवें इस इंटरव्यू नूं पढ़न वाले जिहड़े होणगे उन्हां वांग मैं तो बिल्कुल जिहड़ा ईमानदार एक टैक्स पेयर है। फिर उन्होंने पूछा गया कि भी तैनू किवें जिहड़े अमरीका दे विच किवें ट्रीट किया ऑफिशियल्स ने, तैनू जिहड़ा एक ऐसी प्रिजन च रखा गया जिहड़ी अदालत के कहने मुताबिक भी बड़ी सुरक्षित नहीं है। उन्होंने कहा उसका जवाब दिंदा है ते द ट्रीटमेंट फ्रॉम द ऑफिशियल्स इज सच दैट दे एक्सपैक्ट मी टू एग्री विद वट एवर दे से। ये है
ਕਿ ਜੀ ਮੇਰੇ ਤੇ ਬਹੁਤ ਦਬਾਅ ਬਣਾਇਆ ਜਾ ਰਿਹਾ ਕਿ ਮੈਂ ਮੰਨ ਜਾ ਜੋ ਕਹਿ ਰਹੇ ਨੇ। ਔਰ ਫਿਰ ਉਹ ਕਹਿੰਦਾ ਕਿ ਦੇ ਹੈਵ 100 ਵੇਜ਼ ਟੂ ਮੇਕ ਐਨੀਮਲ, ਕਿ ਉਹਨਾਂ ਦੇ ਕੋਲ 100 ਤਰੀਕੇ ਹੁੰਦੇ ਨੇ। ਇਹ 100 ਨਹੀਂ ਹੈਗੇ, ਇਹਨਾਂ ਕੋਲ ਇੱਕੋ ਹੀ ਤਰੀਕਾ ਹੈ। 100 ਤਰੀਕੇ ਤਾਂ ਜੋ ਉੱਥੇ ਤੁਸੀਂ ਕਰਦੇ ਹੋ, ਤੁਹਾਡੀ ਪੁਲਿਸ ਉੱਥੇ ਕਰਦੀ ਹੈ, ਉਹ ਤੂੰ ਹੁਣ ਤੱਕ ਸਭ ਕੁਝ ਉਗਲਿਆ ਹੁੰਦਾ। ਲੇਕਿਨ ਹਾਲਾਂ ਅਸੀਂ ਉਹਨਾਂ ਤਰੀਕਿਆਂ ਨੂੰ ਕੋਈ ਜਸਟੀਫਾਈ ਨਹੀਂ ਕਰਦੇ। ਪਰ ਮੈਂ ਹੁਣ ਅਮਰੀਕਨ ਸਿਸਟਮ 'ਚ ਆ ਕੇ ਜਿਹੜਾ ਬੰਦਾ ਇਹਨੂੰ ਸਲਾਟਰ ਹਾਊਸ ਕਹਿ ਰਿਹਾ, ਇਹਨਾਂ ਨੂੰ ਆਪਣਾ ਭੁੱਲ ਗਿਆ ਕਿ ਭਾਈ ਉੱਥੇ ਕੀ ਕਰਦੇ ਨੇ। ਉਹਨੇ ਕਿਹਾ ਜੀ ਇਹ ਕਿਸੇ ਨੂੰ ਵੀ ਮਨਾ ਸਕਦੇ ਨੇ। ਦੇ ਹੈਵ 100 ਵੇਜ਼ ਟੂ ਮੇਕ ਐਨੀਵਨ ਕੰਪਲਾਈ ਥਰੂ ਫੋਰਸ, ਇੰਟੀਮੀਡੇਸ਼ਨ ਐਂਡ ਡਰਟੀ ਟੈਕਟਿਕਸ। ਇਸ ਕਰਕੇ ਉਹ ਕਹਿੰਦਾ ਕਿ ਬਈ ਇਹ ਜਿਹੜਾ ਮੈਨੂੰ ਇਸ ਲਈ ਇੱਥੇ ਰੱਖਿਆ ਹੋਇਆ, ਉਹ ਮੇਰੇ ਤੋਂ ਚਾਹੁੰਦੇ ਨੇ, ਦੇ ਵਾਂਟ ਮੀ ਟੂ ਐਡਮਿਟ ਦੈਟ ਦੇयर ਇਜ਼ ਸਮ CC1, ਦੇ ਵਾਂਟ ਮੀ ਟੂ ਐਕਸੈਪਟ ਦਾ ਨੇਮ ਦੈਟ ਦੇ ਆਰ ਗਿਵਿੰਗ ਮੀ and to make statements as they want me for their story। ਇਹ ਹੈ ਹੁਣ ਰਾਹ ਜਿਹੜੀ ਹੈ ਉਹ ਆਪਣੇ ਆਫੀਸ਼ੀਅਲ ਨੂੰ ਪ੍ਰੋਟੈਕਟ ਕਰਨਾ ਚਾਹੁੰਦੀ ਹੈ। ਉਹ ਵਿਕਰਮ ਯਾਦਵ ਹੈ ਕਿ ਸੁਮੰਤ ਗੋਇਲ ਹੈ ਕਿ ਅਜੀਤ ਡੋਵਲ ਹੈ, ਕੌਣ ਹੈ, ਉਹਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਨੇ। ਉਹ ਕਹਿੰਦੇ ਜੀ ਮੇਰੇ ਤੇ ਇਹੀ ਦਬਾਅ ਹੈ ਕਿ ਜੀ ਮੈਂ ਉਹਦਾ ਨਾਂ ਲੈ ਦਿਆਂ, ਮੈਂ ਤਾਂ ਕਿਸੇ ਨੂੰ ਜਾਣਦਾ ਹੀ ਨਹੀਂ ਹੈ। ਇਹ ਬੜੀ ਗੰਦੀ ਗੇਮ ਹੈ ਇਹਨਾਂ ਦੀ ਜਿਹੜੀ ਹੈ। Since I don't know anyone, how can I provide any information or accept what they are asking me to? So ਇਹੀ ਵਰਜਨ ਇਹਦੀ ਟ੍ਰਾਇਲ ਦੇ ਵੇਲੇ ਵੀ ਹੋਏਗੀ। ਫਿਰ ਉਹਨੂੰ ਪੁੱਛਿਆ ਕਿ ਵੀ ਤੁਹਾਨੂੰ ਕੋਈ ਲੀਗਲ ਰੈਮੇਡੀਜ਼ ਜਿਹੜੀਆਂ ਨੇ ਉਹ ਮਿਲ ਰਹੀਆਂ ਨੇ। ਕਹਿੰਦਾ ਨਾ ਮੈਨੂੰ ਕੋਈ ਲੀਗਲ ਸਪੋਰਟ ਨਹੀਂ ਹੈ, ਨਾਟ ਮੋਰਲ ਸਪੋਰਟ ਵੀ ਨਹੀਂ ਹੈ। ਮੀਡੀਆ ਰਿਪੋਰਟ ਜਿਹੜੀਆਂ ਆ ਰਹੀਆਂ ਨੇ ਉਹ ਅੱਡ-ਅੱਡ ਕਹਾਣੀਆਂ, ਕਹਿੰਦੇ ਕੋਈ ਸਪੋਰਟ ਨਹੀਂ ਹੈ। ਸਿਰਫ ਓਨਲੀ ਦਾ ਪ੍ਰੇਅਰਸ ਆਫ ਮਾਈ ਫੈਲੋ ਇੰਡੀਅਨਸ ਹੈਵ ਕੈਪਟ ਮੀ ਅਲਾਈਵ ਇਨ ਦਿਸ ਕੰਡੀਸ਼ਨ। ਮੈਂ ਤਾਂ ਜੇ ਜਿਉਂਦਾ ਤੇ ਉਹ ਪ੍ਰੇਅਰਸ ਜਿਹੜੀਆਂ ਸਵੇਰੇ ਸ਼ਾਮ ਮੇਰੇ ਨਾਂ ਦੀ ਆਰਤੀ ਕਰਦੇ ਨੇ ਭਾਰਤੀ, ਓਮ ਜੈ ਜਗਦੀਸ਼ ਹਰੇ, ਤੇ ਉਹਦੇ ਕਰਕੇ ਮੈਂ ਜਿਉਂਦਾ, ਨਹੀਂ ਤਾਂ ਹੁਣ ਤੱਕ ਤਾਂ ਮੈਂ ਜਿਹੜਾ ਉਹ ਮੇਰਾ ਘੋਗਾ ਚਿੱਤ ਹੋ ਜਾਣਾ ਸੀ। ਔਰ ਹੁਣ ਮੈਂ ਆਪਣੀ ਪਰਿਵਾਰ ਤੋਂ, ਦੋਸਤਾਂ ਤੋਂ ਬੜੇ ਦੁਸ਼ਮਣੀ ਵਾਲੇ ਮਾਹੌਲ ਦੇ ਵਿੱਚ ਜੀ ਰਿਹਾ। ਮੈਂ ਹੋਪ ਕਰਦਾ ਕਿ ਇਹ ਜਿਹੜੀ ਇੰਡੀਅਨ ਬਿਊਰੋਕਰੇਸੀ ਤੇ ਗਵਰਨਮੈਂਟ ਕੁਛ ਕਰੇਗੀ ਮੇਰੀ ਮਦਦ ਕਰਨ ਦੇ ਲਈ। ਇਹ ਹੈ ਜਿਹੜਾ ਅਸਲ, ਜਦੋਂ ਪਹਿਲੇ ਤੁਸੀਂ ਉਹਦੇ ਜਿਹੜੇ ਰਿਸਪੌਂਸ ਨੇ ਉਹ ਛਟੇ ਹੋਏ ਬਦਮਾਸ਼ ਦੇ ਨੇ, ਇਹ ਹੁਣ ਹੰਡੇ ਹੋਏ ਡਿਪਲੋਮੈਟ ਦੇ ਰਿਸਪੌਂਸ ਨੇ। ਫਿਰ ਅਖੀਰਲੇ ਸਵਾਲਾਂ ਤੇ ਜਿਹੜੀ ਸੰਡੇ ਟੈਲੀਗ੍ਰਾਫ ਪਹੁੰਚਦੀ ਹੈ ਔਰ ਇਹ ਉਹਨੂੰ ਕਿਹਾ ਕਿ ਵੀ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਤੈਨੂੰ ਜਿਹੜਾ ਵੈਸਟਡ ਇੰਟਰਸਟ ਕਰਕੇ ਆਊਟਸਾਈਡ ਇੰਡੀਆ ਕਿਸੇ ਵੱਡੀ ਗਲੋਬਲ ਖੇਡ ਦੇ ਵਿੱਚ ਜਿਹੜਾ ਉਹ ਤੈਨੂੰ ਵਰਤਿਆ ਜਾ ਰਿਹਾ, ਤੂੰ ਇਹਦੇ ਨਾਲ ਸਹਿਮਤ ਹੈ? ਉਹ ਕਹਿੰਦਾ ਆਈ ਕੰਪਲੀਟਲੀ ਐਗਰੀ। ਹਾਂਜੀ, ਇਹ ਦਿਸ ਇਜ਼ ਆਲਸੋ ਮਾਈ ਓਪੀਨੀਅਨ। ਮੈਂ ਪਹਿਲਾਂ ਜਿਹੜੀ ਮੈਂ ਸਬਮਿਸ਼ਨ ਪ੍ਰਾਗ ਕੋਰਟ ਦੇ ਵਿੱਚ ਦਿੱਤੀ ਸੀ ਉਹਦੇ 'ਚ ਵੀ ਮੈਂ ਇਹ ਕਿਹਾ ਸੀ, ਪਰ ਉਹਨਾਂ ਨੇ ਕਿਹਾ ਜੀ ਇੱਥੇ ਸਿਆਸੀ ਬਿਆਨਬਾਜ਼ੀ ਨਹੀਂ ਕੀਤੀ ਜਾ ਸਕਦੀ, ਔਨ ਰੈਕਰਡ ਹੈ। ਉਹ ਕਹਿੰਦਾ ਤੁਸੀਂ ਚੈੱਕ ਕਰ ਲਓ। ਹਾਲਾਂਕਿ ਕਹਿੰਦਾ ਮੈਂ ਜਦੋਂ ਹਿੰਦੀ ਦੇ ਵਿੱਚ ਕਹਿ ਰਿਹਾ ਸੀ, ਜਿਹੜਾ ਜੱਜ ਹੈ ਅੱਗੋਂ ਚੈੱਕ ਜ਼ੁਬਾਨ ਦੇ ਵਿੱਚ ਰਿਸਪੌਂਡ ਕਰ ਰਿਹਾ ਸੀ। ਔਰ ਫਿਰ ਉਹ ਕਹਿੰਦਾ ਆਈ ਐਮ ਬੀਇੰਗ ਯੂਜ਼ਡ ਐਜ਼ ਏ ਗਲੋਬਲ ਟੂਲ ਫॉर ਏ ਲਾਰਜਰ ਏਜੰਡਾ, ਕਿ ਮੈਨੂੰ ਤਾਂ ਇੱਕ ਹਥਿਆਰ ਦੇ ਤੌਰ ਦੇ ਉੱਤੇ ਇਸਤੇਮਾਲ ਕੀਤਾ ਜਾ ਰਿਹਾ, ਇੱਕ ਇਨਸਟਰੂਮੈਂਟ ਵਾਂਗ ਵੱਡਾ ਏਜੰਡਾ ਵਿਚ ਇਜ਼ ਟੂ ਡੀਫੇਮ ਇੰਡੀਆ। ਇਹ ਜਿਹੜੀ ਹੁਣ ਸਾਰੀ ਕਹਾਣੀ ਜਿਹੜੀ ਇਹਨਾਂ ਨੇ ਕੋਰਟ ਦੇ ਵਿੱਚ ਇਸ ਦੇ ਉੱਤੇ ਇਹਨਾਂ ਦਾ ਆਰਗੂਮੈਂਟ ਬੇਸ ਹੋਣਾ ਕਿ ਜੀ ਬਿਲਕੁਲ ਇਹ ਭਾਰਤ ਨੂੰ ਬਦਨਾਮ ਕਰਨ ਲਈ ਇਹ ਖਾਲਿਸਤਾਨੀ ਕਮਿਊਨਿਟੀ ਹੈ ਉਹਨੂੰ ਪੈਂਡਰ ਕਰ ਰਹੇ ਨੇ, ਇੰਡੀਆ ਦੀਆਂ ਇਲੈਕਸ਼ਨਸ ਇੰਟਰਫੀਅਰ, ਡਿਵਾਈਡ ਐਂਡ ਰੂਲ, ਔਰ ਉਹ ਸਾਰੇ ਦੇ ਵਿੱਚ ਬਦਨਾਮ ਕਰਨ ਦੇ ਲਈ ਕੀਤਾ। ਔਰ ਇਹ ਜਿਹੜਾ ਮਾਈ ਫੈਮਿਲੀ ਐਂਡ ਆਈ ਹੈਵ ਬਿਕਮ ਐਂਟੈਂਗਲਡ ਇਨ ਦਿਸ ਬਿਗ ਗੇਮ, ਆਈ ਐਮ ਬੀਇੰਗ ਯੂਜ਼ਡ ਐਜ਼ ਏ ਪੌਨ, ਕਿ ਅਸੀਂ ਫਸ ਗਏ। ਔਰ ਬਾਅਦ ਦੇ ਵਿੱਚ ਉਹਨੇ ਲਾਸਟ ਸਵਾਲ ਪੁੱਛਿਆ ਕਿ ਵੀ ਡੂ ਯੂ ਹੈਵ ਐਨੀਥਿੰਗ ਟੂ ਸੇ ਟੂ ਦਾ ਗਵਰਨਮੈਂਟ ਆਫ ਇੰਡੀਆ, ਕਿ ਤੂੰ ਭਾਰਤ ਸਰਕਾਰ ਨੂੰ ਕੁਝ ਕਹਿਣਾ ਚਾਹੁੰਦਾ ਹੈ? ਕਹਿੰਦਾ ਜੀ ਦੇਖੋ ਸਾਲ ਹੋ ਗਿਆ ਮੈਂ ਆਪਣੀ ਪਰਿਵਾਰ ਤੋਂ ਦੂਰ ਹਾਂ, ਮੈਂ ਜਦੋਂ ਕੋਈ ਫੋਨ ਕਨਵਰਸੇਸ਼ਨ ਵੀ ਕਰਦਾ ਤਾਂ ਇੱਕਦਮ ਉਹ ਐਬਰਪਟਲੀ ਜਿਹੜੀ ਹੈ ਡਿਸਕਨੈਕਟ ਹੋ ਜਾਂਦੇ। ਉਹ ਤੇਰੇ ਆਕਾ ਡਿਸਕਨੈਕਟ ਕਰਦੇ ਨੇ ਕਿ ਭਾਈ ਕੋਈ ਅਸਲੀਅਤ ਬਾਹਰ ਨਾ ਚਲੀ ਜਾਏ। ਉਹ ਤੇਰੇ ਤੇ ਮੈਨੂੰ ਬਿਲਕੁਲ ਇੱਥੇ ਉਹਨਾਂ ਨੇ ਇਕਾਂਤ ਦੇ ਵਿੱਚ ਰੱਖਿਆ ਹੋਇਆ, ਮੈਨੂੰ ਇੱਕ ਆਈ ਐਮ ਬੀਇੰਗ ਟ੍ਰੀਟਡ ਲਾਈਕ ਐਨ ਐਨੀਮਲ। ਔਰ ਮੈਂ ਬਹੁਤ ਆਪਣੇ ਪਰਿਵਾਰ ਬਾਰੇ ਫਿਕਰਮੰਦ ਹੈ, ਮੈਨੂੰ ਨਹੀਂ ਪਤਾ ਉਹਨਾਂ ਦਾ ਕਿਵੇਂ ਗੁਜ਼ਾਰਾ ਹੋ ਰਿਹਾ। ਕਦੇ ਹਿੰਦੀ ਫਿਲਮਾਂ ਦੇਖਦੇ ਹੁੰਦੇ ਸੀ ਤੇ ਉਹਦੇ 'ਚ ਹੁੰਦਾ ਸੀ ਕਿ ਜਿਹੜਾ ਤੁਹਾਡਾ ਸਭ ਤੋਂ ਨੇੜੇ ਬੰਦਾ ਹੈ, ਜਦੋਂ ਮੁਸੀਬਤ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਦੌੜ ਜਾਂਦਾ ਹੈ। ਮੈਂ ਹੁਣ ਇਸ ਤਜਰਬੇ ਨੂੰ ਹੰਢਾ ਰਿਹਾ ਔਰ ਇਹ ਜਿਹੜੀਆਂ ਨੇ ਮੈਂ ਤੇ ਮੇਰਾ ਟੱਬਰ, ਸਾਨੂੰ ਇਕੱਲੇ ਨੂੰ ਛੱਡ ਦਿੱਤਾ ਗਿਆ
ਕਿਸੇ ਕੋਈ ਮੇਰੇ ਪਰਿਵਾਰ ਨੂੰ ਕਿਸੇ ਨੇ ਵਿਜ਼ਿਟ ਨਹੀਂ ਕੀਤਾ ਔਰ ਮੇਰੀ ਨਾ ਹੀ ਜਿਹੜੀ ਹੈ ਔਰ ਰਿਸਪੋਂਡਡ ਟੂ ਦ ਮਲਟੀਪਲ ਲੈਟਰਸ ਐਂਡ ਈਮੇਲਸ that have been sent by my mother and children ਜਿਹੜੀਆਂ ਉਹਦਾ ਵੀ ਕੋਈ ਜਵਾਬ ਨਹੀਂ ਦਿੱਤਾ। ਮੈਨੂੰ ਕੋਈ ਹਮਾਇਤ ਨਹੀਂ ਮਿਲੀ। ਅਸੀਂ ਬਿਲਕੁਲ ਹਨੇਰੇ 'ਚ ਹੈ। ਇਹ ਇੱਕ ਸਿਆਸੀ ਇਸ਼ੂ ਹੈ ਔਰ ਮੈਂ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਔਰ ਮੈਂ ਔਰ ਮੇਰਾ ਪਰਿਵਾਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਗਵਰਨਮੈਂਟ ਆਫ ਇੰਡੀਆ ਸਾਡੀ ਮਦਦ ਕਰੇ ਕਿਉਂਕਿ ਬਿਕੋਜ਼ ਆਈ ਐਮ ਐਨ ਇਨੋਸੈਂਟ ਮੈਨ who has been wrongly framed ਕਿ ਮੈਂ ਇੱਕ ਬੇਗੁਨਾਹ ਆਦਮੀ ਹਾਂ ਔਰ ਮੈਨੂੰ ਝੂਠਾ ਫਸਾਇਆ ਗਿਆ। ਹੁਣ ਸਤਿਅਮੇਵ ਜਯਤੇ ਇਹ ਵੀ ਕਹਿੰਦਾ ਹੋਣਾ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਔਰ ਅਲਟੀਮੇਟਲੀ ਸਾਡਾ ਸੱਚ ਵੀ ਜਿੱਤੇਗਾ। ਸਵਾਹਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਤਾਂ ਨਹੀਂ ਇਸੇ ਤਰ੍ਹਾਂ ਬੜੇ ਰਹਿਣ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਡਰਾਮੇਬਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੋਲੈਂਡ ਅਤੇ ਯੂਕਰੇਨ ਦੇ ਦੌਰੇ ਤੇ ਹੈ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਨੇ ਮੋਦੀ ਦੀ ਟਿੱਬਰੀ ਜਿਹੜੀ ਹੈ ਚੰਗੀ ਤਰ੍ਹਾਂ ਟਾਈਟ ਕੀਤੀ ਹੈ, ਜਿਸ ਕਰਕੇ ਉਸਨੇ ਯੂਕਰੇਨ ਦਾ ਦੌਰਾ ਕਰਨ ਦਾ ਫੈਸਲਾ ਲਿਆ ਹੈ। ਸੋ ਮੋਦੀ ਦਾ ਸਾਨ ਹੋਣ ਤੋਂ ਲੈ ਕੇ ਗਾਂ ਦੇ ਜਾਏ ਤੱਕ ਦਾ ਜਿਹੜਾ ਸਫ਼ਰ ਹੈ ਉਹ ਬੜਾ ਹੀ ਦਿਲਚਸਪ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਜਿਹੜਾ ਤੁਸੀਂ ਲਾਸਟ ਕਮੈਂਟ ਕੀਤਾ ਹੈ ਕਿ ਵੀ ਸਾਨ ਤੋਂ ਗਊ ਦਾ ਸਫ਼ਰ ਗਊ ਦੇ ਜਾਏ, ਇਹ ਪੰਜਾਬੀ ਦਾ ਇੱਕ ਬੜਾ ਖੂਬਸੂਰਤ ਤਰੀਕਾ ਹੈ ਕਿਸੇ ਦੇ ਬਿਹੇਵੀਅਰ ਨੂੰ ਡਿਸਕ੍ਰਾਈਬ ਕਰਨ ਦਾ ਕਿ ਜਿਹੜਾ ਬੰਦਾ ਬੜਾ ਬੜਕਾ ਮਾਰੇ, ਬੜੇ ਚੜ ਕੇ ਗੱਲਾਂ ਕਰੇ ਔਰ ਦੂਸਰੇ ਨੂੰ ਜਿਹੜਾ ਉਹ ਧਮਕੀਆਂ ਦੇ ਔਰ ਸਾਨ ਵਾਂਗ ਬਿਹੇਵ ਕਰੇ ਔਰ ਜਿਨ੍ਹਾਂ ਨੂੰ ਪਤਾ ਹੈ ਵੀ ਸਾਨ ਜਦੋਂ ਬਿਲਕੁਲ ਭੁੜਕਿਆ ਹੁੰਦਾ ਹੈ ਜਾਂ ਪੂਰਾ ਉਹ ਮਸਤਿਆ ਹੁੰਦਾ ਹੈ ਤੇ ਫਿਰ ਜਿਹੜੀ ਸਾਨਾਂ ਦੀ ਲੜਾਈ ਹੈ ਉਹ ਸਾਨ ਦੇ ਨਾਲ ਜਦੋਂ ਫਸਦਾ ਫਿਰ ਕੀ ਹੁੰਦਾ ਹੈ। ਉਹਦੇ ਚੋਂ ਵੀ ਕਿੰਨੇ ਅਖਾਣ ਨੇ ਕਿ ਜੀ ਇਹ ਸਾਨਾਂ ਦੇ ਭੇਡ 'ਚ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਸਾਂਢ ਆਪਸ 'ਚ ਲੜਦੇ ਨੇ ਤੇ ਉਹ ਫਿਰ ਇੰਨੇ ਜ਼ੋਰ ਦਾ ਹੁੰਦਾ ਵੀ ਪਤਾ ਨਹੀਂ ਕਿੱਧਰ ਨੂੰ ਉਹਨਾਂ ਨੇ ਜਾਣਾ ਤੇ ਜਿਹੜਾ ਕੋ ਆਲੇ ਦੁਆਲੇ ਆਇਆ ਉਹ ਵੀ ਉਹਦੇ ਵਿੱਚ ਕੁਚਲਿਆ ਜਾਂਦਾ। ਪਰ ਇੱਥੇ ਅਸੀਂ ਸਾਨਾਂ ਦਾ ਭੇਡ ਨਹੀਂ ਹੈ। ਸਾਨਾਂ ਦਾ ਭੇਡ ਤਾਂ ਜਿਹੜਾ ਉਹ ਦੋ ਵੱਡੀਆਂ ਪਾਵਰਸ ਜਿਹੜੀਆਂ ਰੀਅਲ ਪਾਵਰਸ ਹੋਣ ਉਹਨਾਂ ਦੇ ਟਕਰਾਅ ਚੋਂ ਹੀ ਨਿਕਲਦਾ ਹੈ। ਲੇਕਿਨ ਇਹ ਉਹ ਹੈ ਕਿ ਵੀ ਦਬਕਾ ਮਾਰਿਆ, ਬੜਕ ਮਾਰੀ
ਕਿ ਜੀ ਅਸੀਂ ਸਾਨ ਹੁੰਨੇ ਆ, ਤੇ ਜਦੋਂ ਅਗਲੇ ਨੇ ਜੁੱਤੀ ਫੜ ਲਈ ਫਿਰ ਹੱਥ ਜੋੜ ਕੇ ਜੀ ਗਊ ਦੇ ਜਾਏ। ਹੁਣ ਹੈ ਤਾਂ ਇੱਕੋ ਹੀ ਟਰਮ ਹੈ, ਕਿਉਂਕਿ ਜਿਹੜਾ ਸਾਨ ਹੈ ਔਕਸ ਹੈ, ਜ਼ਾਹਰ ਹੈ ਵੀ ਗਾਂ ਦਾ ਜਾਇਆ ਹੀ ਹੈ, ਲੇਕਿਨ ਇਹ ਇਸ ਟ੍ਰੇਟ ਨੂੰ ਜਾਂ ਇਸ ਕਰੈਕਟਰ ਨੂੰ ਬ੍ਰਾਹਮਣ ਤੋਂ ਬਿਹਤਰ ਕੋਈ ਨਹੀਂ ਜਾਣਦਾ, ਕੋਈ ਨਹੀਂ ਸਮਝਦਾ, ਜਾਂ ਕਿਸੇ ਨੇ ਨਹੀਂ ਅਪਣਾਇਆ ਹੋਇਆ। ਔਰ ਜੇ ਤੁਸੀਂ ਕੁੱਲ ਮਿਲਾ ਕੇ, ਜਦੋਂ ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ ਕਿ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ, ਸੋ ਸਾਡੇ ਇਧਰਲੇ ਜਿਹੜੇ ਭਾਰਤੀ ਕਬਜ਼ੇ ਦੇ ਵਾਲੇ ਪੰਜਾਬ ਦੇ ਵੀਰ ਭੈਣਾਂ ਤਾਂ ਸਮਝਦੇ ਨੇ, ਕਈ ਵਾਰ ਸਾਡੇ ਲਹਿੰਦੇ ਪੰਜਾਬ ਵਾਲਿਆਂ ਨੇ ਪੁੱਛਿਆ ਵੀ ਹੈ ਕਿ ਵੀ ਇਹ ਕੀ ਨੇ। ਔਰ ਇਹਦੇ 'ਚ ਜਿਹੜਾ ਪਹਿਲਾ ਹਥਿਆਰ ਹੀ ਹੈ ਬ੍ਰਾਹਮਣ ਦੀ ਨੀਤੀ ਦਾ, ਚਾਣਕਿਆ, ਕਿਉਂਕਿ ਜਿਸ ਚਾਣਕਿਆ ਨੇ, ਜਿਸ ਦਾ ਨਾਂ ਵਿਸ਼ਨੂੰ ਗੁਪਤਾ ਹੈ, ਜਿਸ ਦਾ ਕੌਟਲਿਆ ਜਿਸ ਦਾ ਨਾਂ ਹੈ, ਔਰ ਦਿੱਲੀ ਦੇ ਵਿੱਚ ਜਿਹੜੇ ਇਹਨਾਂ ਦੇ ਪਾਲਿਸੀ ਮੇਕਰ ਬੈਠਦੇ ਨੇ, ਉਸ ਸੜਕ ਦਾ ਨਾਂ ਵੀ ਕੌਟਲਿਆ ਮਾਰਗ ਹੈ, ਉਸ ਸੜਕ ਦਾ, ਔਰ ਉਸ ਇਲਾਕੇ ਦਾ ਨਾਂ ਚਾਣਕਿਆਪੁਰੀ ਹੈ। ਇਹਨਾਂ ਦਾ ਸਾਰਾ ਜਿਹੜਾ ਥਾਟ ਹੈ ਚਾਣਕਿਆ ਦੇ ਉੱਤੇ, ਜਿਹੜਾ ਤਕਸ਼ਲਾ ਯੂਨੀਵਰਸਿਟੀ ਜਿਹੜੀ ਕਿਸੇ ਜ਼ਮਾਨੇ 'ਚ ਫੇਵਰੇਟ ਸੀ, ਉਸ ਦੇ ਵਿੱਚ ਪੜ੍ਹਾਉਂਦਾ ਵੀ ਸੀ। ਔਰ ਇਨਫੈਕਟ ਜਿਹੜਾ ਵਿਸ਼ਨੂੰ ਗੁਪਤਾ ਨਾਂ ਦੇ ਥੱਲੇ ਜੀਣ ਵਾਲਾ, ਔਰ ਇਹਨੇ ਕਿਵੇਂ ਉਹ ਸਾਰਾ ਅਰਥ ਸ਼ਾਸਤਰ ਜਿਹੜਾ ਹੈ, ਔਰ ਇਹ ਸ਼ੈਤਾਨੀ ਦਾ ਗ੍ਰੰਥ, ਉਹਦਾ ਅਰਥ ਸ਼ਾਸਤਰ ਮੈਕੀਆਵੈਲੀ, ਜਦੋਂ ਪੱਛਮ ਦੇ ਵਿਦਵਾਨ ਗੱਲ ਕਰਨਗੇ ਕਿਸੇ ਸ਼ਰਾਰਤ ਸ਼ੈਤਾਨੀ ਦੀ, ਤੇ ਉਹ 15ਵੀਂ ਸਦੀ ਦੇ ਮੈਕੀਆਵੈਲੀ ਦੀ ਗੱਲ ਕਰਨਗੇ ਕਿ ਇਹ ਮੈਕੀਆਵੇਲੀਅਨ ਟੈਕਟਿਕ ਹੈ। ਲੇਕਿਨ ਮੈਕੀਆਵੈਲੀ ਤਾਂ ਉਹਦੇ ਸਾਹਮਣੇ ਨਿਆਣਾ ਕੀ, ਨਿਆਣੇ ਦਾ ਵੀ ਨਿਆਣਾ ਹੈ। ਤੇ ਚਾਣਕਿਆ ਦਾ ਜਦੋਂ ਅਰਥ ਸ਼ਾਸਤਰ 'ਚ ਉਹਦੀ ਨੀਤੀ ਨੂੰ ਬਿਆਨਿਆ ਜਾਂਦਾ ਹੈ, ਤੇ ਇਹ ਚਾਰ ਹਥਿਆਰ, ਔਰ ਤੁਸੀਂ ਇਹ ਇਮੈਜਿਨ ਕਰੋ ਕਿ ਉਹਨਾਂ ਜ਼ਮਾਨਿਆਂ 'ਚ ਹੰਡਰਡਸ ਆਫ ਈਅਰਸ ਅਗੋ ਚਾਣਕਿਆ ਨੇ ਇਹ ਕਿਹਾ ਕਿ ਦੁਸ਼ਮਣ ਨੂੰ ਡਿਫੀਟ ਕਰਨ ਦੇ ਲਈ ਜਾਂ ਆਪਣੀ ਸਰਵਾਈਵਲ ਦੇ ਲਈ ਚਾਰ ਹਥਿਆਰ ਜਿਹੜੇ ਨੇ ਉਹ ਪ੍ਰੋਮੀਨੈਂਟਲੀ ਜਿਹੜੇ ਰੂਲਰ ਨੇ ਉਹਨਾਂ ਨੂੰ ਵਰਤਣੇ ਚਾਹੀਦੇ ਨੇ। ਔਰ ਪਹਿਲਾ ਉਹਦੇ 'ਚ ਸਾਮ ਹੈ। ਸਾਮ ਜਿਹੜਾ ਉਹ ਸ਼ਰਨ 'ਚ ਜਾਣਾ ਕਹਿੰਦੇ ਨੇ, ਜਿਹਨੂੰ ਅਸੀਂ ਸਧਾਰਨ ਪੰਜਾਬੀ 'ਚ ਕਹਿੰਦੇ ਆ ਕਿ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ, ਤੇ ਜਦੋਂ ਲੋੜ ਲੰਘ ਜਾਏ ਫਿਰ ਪਿਓ ਨੂੰ ਗਧਾ ਕਹਿਣਾ ਸ਼ੁਰੂ ਕਰ ਦਿਓ। ਸੋ ਇਹ ਈਵਨ ਗੁਰਬਾਣੀ 'ਚ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਥੱਕ ਆਏ ਪ੍ਰਭ ਕੀ ਸਾਮ, ਕਿ ਅਸੀਂ ਉਹਦੀ ਸ਼ਰਨ 'ਚ ਆ ਗਏ। ਸੋ ਇਹ ਬ੍ਰਾਹਮਣ ਦਾ ਹਥਿਆਰ। ਔਰ ਇਹ ਜੇ ਤੁਸੀਂ ਇਹਨਾਂ ਦੀ ਸਰਵਾਈਵਲ ਦੇਖੋ, ਔਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ 800 ਸਾਲ ਜਿਹੜੇ ਨੇ ਮੁਹੰਮਦ ਬਿਨ ਕਾਸਮ ਤੋਂ ਅਖੀਰ ਔਰੰਗਜ਼ੇਬ ਦੇ ਐਂਡ ਤੱਕ 700-800 ਸਾਲ ਦਾ ਮੁਸਲਿਮ ਰਾਜ ਦਾ ਪੀਰੀਅਡ, ਅੱਡ-ਅੱਡ ਹਾਕਮਾਂ ਰਾਹੀਂ ਅੱਡ-ਅੱਡ ਡਾਇਨੈਸਟੀ, 200 ਸਾਲ ਅੰਗਰੇਜ਼ਾਂ ਦੇ, ਕਿ 1000 ਸਾਲ ਦੀ ਗੁਲਾਮ ਇਹਨਾਂ ਨੇ ਸਰਵਾਈਵ ਕਿਵੇਂ ਕੀਤਾ। ਮੁਗਲਾਂ ਦੇ ਵੀ ਪੈਰਾਂ ਹੀ ਫੜ ਲਏ, ਦਿੱਲੀਸ਼ਵਰੋ ਈਸ਼ਵਰੋ, ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਔਰ ਉਹਨਾਂ ਦੇ ਪੂਜਾ ਔਰ ਦੂਜੀ ਕਰਨ ਲੱਗ ਗਏ। ਔਰ ਇਹਨਾਂ ਦੇ ਬ੍ਰਾਹਮਣਾਂ ਦੀ ਨੀਅਤ ਹੁਣ ਇੱਕ ਸਟੇਜ ਦੇ ਉੱਤੇ, ਜਿਸ ਔਰੰਗਜ਼ੇਬ ਨੂੰ ਜਿਹੜਾ ਹੁਣ ਉਹਦੇ ਨਾਂ ਦੀਆਂ ਸੜਕਾਂ ਵੀ ਬਦਲਣ ਤੇ ਲੱਗੇ ਹੋਏ ਨੇ, ਔਰੰਗਜ਼ੇਬ ਦੀ 1/3 ਫੌਜ, 1/3 ਆਰਮੀ ਰਾਜਪੂਤਾਂ ਦੀ ਸੀ, ਜਿਸ ਨੂੰ ਵੱਡੇ ਵੱਡੇ ਜਿਹੜੇ ਅੱਜ ਦੇ ਬੜੇ ਬਣੇ ਹੋਏ ਨੇ, ਕੋਈ ਕੰਗਨਾ ਰਣੌਤ ਨਿਕਲ ਆਈ ਹੈ, ਤੇ ਕੋਈ ਜਿਹੜੇ ਨੇ ਰਾਜਪੂਤੀ ਪ੍ਰਾਈਡ ਇਹਨਾਂ ਦਾ ਨਿਕਲ ਆਇਆ। ਇਹਨਾਂ ਦੇ ਤਾਂ ਹਰ ਮੁਗਲ ਬਾਦਸ਼ਾਹ ਦੇ ਹਰਮ ਦੇ ਵਿੱਚ ਇੱਕ ਰਾਜਪੂਤਨੀ ਸੀ ਜਿਹੜੀ ਉਹਨਾਂ ਨੇ ਆਪ ਤੋਰੀ ਹੋਈ ਸੀ, ਉਹ ਕੱਢ ਕੇ ਤਾਂ ਨਹੀਂ ਸੀ ਲਿਆਏ। ਔਰ ਇਹ ਜਿਹੜਾ ਉਹਨੂੰ ਕਹਿੰਦੇ ਹੀ ਮੁਗਲ ਰਾਜਪੂਤ ਰਾਜ ਸੀ। ਔਰ 1/3 ਫੌਜ ਜਿਹੜੀ ਔਰੰਗਜ਼ੇਬ ਦੀ ਉਹ ਰਾਜਪੂਤਾਂ ਤੇ ਬਣੀ ਹੋਈ ਸੀ। ਸੋ ਇਹ ਥੱਕ ਆਏ ਪ੍ਰਭ ਕੀ ਸਾਮ ਇਹੀ ਹੈ ਕਿ ਭਾਈ ਤੁਸੀਂ ਕਹੋ ਕਿ ਭਾਈ ਇਹ ਤਾਂ ਅਸੀਂ ਇਸ ਦਾ ਹਿੱਸਾ ਹੀ ਹੈ। ਉਹਦੇ 'ਚ ਉਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ ਉਹ ਉਹਨਾਂ ਨੇ ਭਵਿੱਖ ਪੁਰਾਣ ਦੇ ਵਿੱਚ ਵੀ ਵਾੜ ਦਿੱਤੀਆਂ ਸੀ। ਹੁਣ ਦੂਸਰਾ ਦਾਮ ਹੈ। ਦਾਮ ਹੈ ਕਿ ਭਾਈ ਹਰ ਬੰਦੇ ਦੀ ਕੋਈ ਕੀਮਤ ਹੈ, ਬਸ਼ਰਤੇ ਕਿ ਤੁਹਾਨੂੰ ਉਸ ਕੀਮਤ ਦਾ ਪਤਾ ਹੋਏ। ਹਰ ਕੋਈ ਵਿਕਣ ਲਈ ਤਿਆਰ ਹੈ, ਤੁਸੀਂ ਉਹਦੀ ਕੀਮਤ ਪਾਓ। ਮਤਲਬ ਇਹ ਹੈ ਕਿ ਵੀ ਆਪਣੇ ਵਿਰੋਧੀ ਨੂੰ, ਜਾਂ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਪ੍ਰਭਾਵਸ਼ਾਲੀ ਹੈ, ਕੱਲ ਨੂੰ ਤੁਹਾਡਾ ਨੁਕਸਾਨ ਕਰ ਸਕਦਾ ਹੈ, ਉਸ ਨੂੰ ਖਰੀਦ ਲਓ। ਔਰ ਇਹ ਸਰ ਕਪੂਰ ਸਿੰਘ ਹੋਰਾਂ ਨੇ ਠੀਕ ਲਿਖਿਆ ਜਦੋਂ ਉਹਨਾਂ ਨੇ ਕਿਹਾ ਕਿ ਭਾਈ ਹਰ ਬੰਦੇ ਦੀ ਕੀਮਤ ਹੈ। ਜਿਹੜੇ ਵਿਕਣ ਤੋਂ ਇਨਕਾਰੀ ਹੁੰਦੇ ਨੇ ਉਹਨਾਂ ਦੇ ਸਿਰਾਂ ਦੇ ਮੁੱਲ ਹੁੰਦੇ ਨੇ, ਉਹਨਾਂ ਲਈ ਜੇਲ੍ਹਾਂ ਹੁੰਦੀਆਂ, ਉਹਨਾਂ ਦੇ ਲਈ ਟਾਰਚਰ ਹੁੰਦਾ। ਉਹ ਅਸੀਂ ਅੱਜ ਦੇ ਕੰਟੈਕਸਟ 'ਚ ਵੀ ਦੇਖੀਏ ਕਿ ਭਾਈ ਜਿਨ੍ਹਾਂ ਨੇ ਆਪਣੇ ਮੁੱਲ ਪਵਾਏ ਨੇ ਆਪਣੇ ਸਿੱਖ ਪੋਲਿਟਿਕਸ ਦੇ ਵਿੱਚ ਵੀ, ਆ ਬਾਦਲ ਟੋਲਾ ਜਾਂ ਅਖੌਤੀ ਬਾਗੀ ਤੇ ਦੂਜੇ ਤੀਜੇ ਸਭ ਨੇ ਜਿਨ੍ਹਾਂ ਨੇ ਆਪਣੇ ਮੁੱਲ ਪਵਾਏ ਹੋਏ ਨੇ। ਤੇ ਜਿਹੜੇ ਜਗਤਾਰ ਸਿੰਘ ਹਵਾਰਾ ਤੋਂ ਲੈ ਕੇ ਜਿਹੜੇ ਖਾਲਿਸਤਾਨੀ ਐਕਟਿਵਿਸਟ ਜਾਂ ਈਵਨ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਜਿਹੜੇ ਨੇ, ਜੇ ਅੱਜ NSA ਔਰ ਦੂਜੇ ਲੱਗੇ ਨੇ, ਜਿੱਦਣ ਇਹਨਾਂ ਨੂੰ ਲੱਗਾ ਕਿ ਵੀ ਇਹ ਹੁਣ ਝੁੱਕ ਗਿਆ ਜਾਂ ਉਸ ਲਾਈਨ ਦੇ ਉੱਤੇ, ਹੋਰ ਵੀ ਇਹਨਾਂ ਨੂੰ 30-30 ਸਾਲ ਤੋਂ ਜੇਲ੍ਹਾਂ 'ਚ ਬੈਠੇ ਹੋਏ ਨੇ,
ਤੇ ਉਹਨਾਂ ਨੂੰ ਜਿਹੜਾ ਹੈ ਉਹ ਫਿਰ ਸਰਕਾਰ ਮੂੰਹ ਮੰਗਿਆ ਉਹਦੀ ਕੀਮਤ ਦਿੰਦੀ ਹੈ। ਇਹ ਚਾਣਕਿਆ ਨੇ ਕਿਹਾ ਵੀ ਇਹ ਪੈਸਾ ਇੱਕ ਐਸੀ ਤਾਕਤ ਹੈ ਜਿਹਦੇ ਸਾਹਮਣੇ ਗੋਲੀ ਸਾਹਮਣੇ, ਸਾਡੇ ਇੱਕ ਬਜ਼ੁਰਗ ਸੀ ਵਰਜੀਨੀਆ, ਉਹ ਕਹਿੰਦਾ ਸੀ ਗੋਲੀ ਸਾਹਮਣੇ ਖਲੋਣ ਵਾਲੇ ਮਿਲ ਜਾਣਗੇ। ਆ ਸਾਰੇ ਫੌਜੀ ਵਿਚਾਰੇ ਇੱਕ ਜ਼ਮਾਨੇ 'ਚ ਅੰਗਰੇਜ਼ਾਂ ਦੀ 9 ਰੁਪਏ ਮਹੀਨੇ ਦੀ ਤਨਖਾਹ ਥੱਲੇ ਮਰਨ ਨੂੰ ਤਿਆਰ ਹੁੰਦੇ ਸੀ, ਪਰ ਉਹ ਕਹਿੰਦੇ ਸੀ ਪੈਸੇ ਮੂਰੇ ਕੋਈ ਕੋਈ ਖਲੋਂਦਾ। ਇਹ ਦੂਜਾ ਉਹਦਾ ਹਥਿਆਰ ਹੈ ਕਿ ਖਰੀਦ ਲਓ, ਦੰਡ, ਪਨਿਸ਼ਮੈਂਟ। ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀ ਤੁਹਾਡੀ ਪਨਿਸ਼ਮੈਂਟ ਉਹ ਹੋਏ ਜਿਹੜੀ ਬਾਕੀਆਂ ਦੇ ਵਿੱਚ ਚਿਲ ਡਾਊਨ ਦਾ ਸਪਾਈਨ ਕਰੇ, ਭਾਵੇਂ ਪੁੱਠੇ ਲਟਕਾ ਦਿਓ, ਟਾਰਚਰ ਕਰੋ, ਜੋ ਵੀ ਤੁਸੀਂ ਕਰ ਸਕਦੇ ਹੋ, ਸਖਤ ਤੋਂ ਸਖਤ ਦੰਡ ਦਿਓ। ਆਪਣੇ ਵਿਰੋਧੀ ਜਾਂ ਵੈਰੀ ਦੇ ਨਾਲ ਕੋਈ ਦਇਆ ਭਾਵ ਨਾ ਰੱਖੋ, ਕੋਈ ਕੰਪੈਸ਼ਨ ਨਾਂ ਦੀ ਚੀਜ਼ ਨਹੀਂ, ਬਿਲਕੁਲ ਜਿਹੜਾ ਹੈ ਉਹਨਾਂ ਦੇ ਨਾਲ ਕਰੂਅਲ ਹੋ ਕੇ ਡੀਲ ਕਰੋ। ਤੇ ਅਖੀਰਲਾ ਉਹਦਾ ਹਥਿਆਰ ਭੇਦ, ਜਦੋਂ ਇਹ ਅਖਾਣ ਉਰਦੂ, ਹਿੰਦੀ, ਪੰਜਾਬੀ 'ਚ ਇਸਤੇਮਾਲ ਹੁੰਦਾ ਹੈ, ਘਰ ਕਾ ਭੇਤੀ ਲੰਕਾ ਢਾਏ। ਹੁਣ ਜੇ ਰਾਵਣ ਹੈ ਤੇ ਰਾਵਣ ਦਾ ਭਰਾ ਉਹਨੂੰ ਖਰੀਦ ਲਓ ਵੀ ਰਾਜ ਤੈਨੂੰ ਦਿਆਂਗੇ, ਤੇ ਤੂੰ ਸਾਨੂੰ ਭੇਦ ਦੱਸ ਅੰਦਰਲੀ ਕਹਾਣੀ ਕੀ ਹੈ, ਔਰ ਉਸ ਚੋਂ ਤੁਸੀਂ ਫਿਰ ਆਪਣਾ ਕਰੋ। ਹੁਣ ਇਹ ਜਿਹੜੇ ਚਾਰੋਂ ਹਥਿਆਰ ਨੇ, ਇਹ ਅੱਜ ਵੀ ਜਦੋਂ ਅਸੀਂ ਇਹਨਾਂ ਦੀ ਮੋਦੀ ਸਰਕਾਰ ਔਰ ਦੂਸਰੀ ਉਹਨਾਂ ਨੇ ਉਹ ਪੰਜਾਬ ਹੋਏ, ਕਸ਼ਮੀਰ ਹੋਏ, ਮਨੀਪੁਰ ਹੋਏ ਔਰ ਬਾਕੀ ਸਾਰੇ ਨੇਬਰਹੁੱਡ ਦੇ ਵਿੱਚ ਹੋਏ, ਔਰ ਇੰਟਰਨੈਸ਼ਨਲ ਪੋਲਿਟਿਕਸ 'ਚ ਵੀ ਉਹਨਾਂ ਨੇ ਇਹ ਖੇਡ ਖੇਡਣ ਦੀ ਕੋਸ਼ਿਸ਼ ਕੀਤੀ। ਹੁਣ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ, ਟੈਰਰਿਜ਼ਮ ਹੈ, ਕ੍ਰਾਈਮ ਹੈ ਜਿਹੜਾ ਇਹਨਾਂ ਨੇ ਕੀਤਾ, ਇਹ ਪਨਿਸ਼ਮੈਂਟ ਦਾ ਉਹ ਲੈਵਲ ਹੈ ਕਿ ਭਾਈ ਈਵਨ ਭਾਵੇਂ ਤੁਸੀਂ 13,000 ਮੀਲ ਦੂਰ ਚਲੇ ਗਏ ਹੋ, ਜੇ ਤੁਹਾਡੇ ਚੋਂ ਬੋ ਆਂਦੀ ਹੈ ਕਿ ਵੀ ਤੁਸੀਂ ਕੱਲ ਨੂੰ ਦੇਸ਼ ਦੇ ਜਿਹੜਾ ਭਾਰਤ ਦੇ ਲਈ ਖਤਰਾ ਹੋ ਤੇ ਐਲੀਮੀਨੇਟ ਕਰ ਦਿਓ। ਔਰ ਇਹੀ ਜਿਹੜੀ ਹੈ ਨੀਤੀ, ਇਹਨੂੰ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਇਹ ਕਿਹਾ ਸੀ, ਮੈਂ ਕਿਹਾ ਵੀ ਇਹ ਬਜ਼ੁਰਗਾਂ ਦੀ ਇੱਕ ਜਿਹੜੀ ਹੈ ਉਹ ਗੱਲ ਕਹੀ ਹੋਈ ਰਹੀ ਹੈ ਹਮੇਸ਼ਾ ਹੀ ਕਿ ਜੀ ਜਿਹੜਾ ਦੋ ਬੇੜੀਆਂ ਤੇ ਪੈਰ ਧਰਦਾ ਉਹ ਡੁੱਬਦਾ, ਜਾਂ ਇਹ ਵੀ ਹੈ ਕਿ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ। ਹੁਣ ਇਹਦੇ 'ਚ ਵਿਜ਼ਡਮ ਆਫ ਦਾ ਏਜਿਸ ਹੈ। ਹੁਣ ਇਹਨਾਂ ਨੇ ਇਹ ਸਮਝਿਆ ਸੀ ਕਿ ਵੀ ਇੱਕੋ ਵੇਲੇ ਅਸੀਂ ਅਮਰੀਕਾ ਦਾ ਵੀ ਨਾਲ ਸਟ੍ਰੈਟੇਜਿਕ ਪਾਰਟਨਰ ਬਣ ਕੇ ਤੇ ਇੱਥੋਂ ਵੀ ਹਲਵਾ ਮਾਂਡਾ ਚੱਲਦਾ ਰਹੇਗਾ, ਰੂਸ ਦੇ ਨਾਲ ਵੀ ਜਿਹੜਾ ਉਹਨਾਂ ਦਾ ਅਸੀਂ ਕਰੂਡ ਆਇਲ ਤੇ ਦੂਜਾ ਬਾਏ ਕਰੀ ਜਾਵਾਂਗੇ, ਸੈਂਕਸ਼ਨਸ ਨੂੰ ਫਲਾਊਟ ਕਰਾਂਗੇ, S-400 ਦੂਸਰੇ ਜਿਹੜੇ ਨੇ ਮਿਸਲ ਸਿਸਟਮ ਵੀ ਲੈ ਲਿਆ, ਸੈਂਕਸ਼ਨਸ ਤੋਂ ਵੀ ਬਚ ਗਏ। ਈਰਾਨ ਦੇ ਨਾਲ ਵੀ ਭਾਵੇਂ ਉਹਨਾਂ ਦੀਆਂ ਕੰਪਨੀਆਂ ਤੇ ਸੈਂਕਸ਼ਨ ਲਾਈ ਹੋਈ ਹੈ ਅਮਰੀਕਾ ਨੇ, ਅਸੀਂ ਕਰੂਡ ਆਇਲ ਔਰ ਦੂਜਾ ਔਰ ਅਸੀਂ ਵੀ ਵਿਲ ਗੈਟ ਅਵੇ ਵਿਦ ਇਟ, ਜਿਹਨੂੰ ਸਾਦਾ ਪੰਜਾਬੀ 'ਚ ਕਹਿਣਾ ਹੋਏ। ਪਰ ਮੈਨੂੰ ਇਹ ਲੱਗਦਾ ਵੀ ਹੁਣ, ਔਰ ਇਹੀ ਕਾਰਨ ਸੀ ਕਿ ਜਦੋਂ ਐਸ ਜੈ ਸ਼ੰਕਰ ਨੂੰ ਬਾਹਰਲਾ ਮੀਡੀਆ ਕਹਿੰਦਾ ਸੀ ਜੀ ਤੁਸੀਂ ਜਿਹੜਾ ਉਹ ਫਲਾਊਟ ਕਰ ਰਹੇ ਹੋ, ਤੁਸੀਂ ਤਾਂ ਰਸ਼ੀਆ ਤੋਂ ਆਇਲ ਬਾਏ ਕਰਕੇ ਫਿਰ ਉਹਨੂੰ ਪ੍ਰੋਸੈਸ ਕਰਕੇ ਵਾਪਸ ਕਰ ਰਹੇ ਹੋ, ਇੰਡੀਪੈਂਡੈਂਟ ਫੋਰਨ ਪਾਲਿਸੀ, ਅਸੀਂ ਕਿਸੇ ਦੀ ਪਰਵਾਹ ਥੋੜੀ ਕਰਦੇ ਹਾਂ, ਅਸੀਂ ਯੂਰਪ ਦੀ ਕਿਉਂ ਪਰਵਾਹ ਕਰੀਏ, ਸਾਡਾ ਆਪਣਾ ਮੁਲਕ ਹੈ, ਸਾਡੀ ਆਪਣੀ ਫੋਰਨ ਪਾਲਿਸੀ ਹੈ। ਔਰ ਇਹੀ ਜਿੱਦਨ 28 ਦੇ ਕਰੀਬ ਨੈਟੋ ਮੁਲਕਾਂ ਦੇ ਨੁਮਾਇੰਦੇ ਵਾਸ਼ਿੰਗਟਨ DC 'ਚ ਸੀ, ਮੋਦੀ ਜਾ ਕੇ ਉੱਥੇ ਪੁਤਿਨ ਨੂੰ ਭਾਲੂ ਦੀ ਤਰ੍ਹਾਂ ਚੰਬੜਿਆ ਹੋਇਆ ਸੀ, ਔਰ ਉਸ ਦਾ ਅਮਰੀਕਾ ਨੇ ਬੜਾ ਗੁੱਸਾ ਮੰਨਿਆ, ਕਿਉਂਕਿ ਨਾ ਯੂਕਰੇਨ ਦੇ ਮੁੱਦੇ ਤੇ ਇਹਨੇ ਇੰਡੀਆ ਨੇ ਕਦੇ ਕੰਡੈਮ ਕੀਤਾ ਰਸ਼ੀਆ ਨੂੰ, ਨਾ ਜਿਹੜਾ ਇਸ ਤੇ ਕੀਤਾ। ਹੁਣ ਅਮਰੀਕਾ ਨੇ ਇੱਕ ਪਾਸੇ ਦਾ ਟਰਾਂਸਨੈਸ਼ਨਲ ਰਿਪਰੈਸ਼ਨ, ਨਿਖਿਲ ਗੁਪਤਾ ਔਰ ਇਹਦੇ ਰਾਹੀਂ ਬਾਂਹ ਮਰੋੜੀ ਹੋਈ ਹੈ, ਦੂਸਰੇ ਪਾਸੇ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਭਾਰਤ ਦਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਵਾਸ਼ਿੰਗਟਨ DC 'ਚ ਹੈ, ਇਹਨਾਂ ਨੇ ਸੌਦਾ ਵੇਚਿਆ ਸੀ ਆਤਮ ਨਿਰਭਰ ਭਾਰਤ, ਅਸੀਂ ਤੇਜਸ ਜਹਾਜ਼ ਬਣਾ ਰਹੇ ਹਾਂ ਔਰ ਭਾਰਤ 'ਚ ਹੋਏਗਾ। ਹੁਣ ਉਹ ਸਾਹਮਣੇ ਆਇਆ ਕਿ ਵੀ ਉਹਦੇ ਇੰਜਣ ਤਾਂ ਅਮਰੀਕਾ ਨੇ ਦੇਣੇ ਸੀ, ਔਰ ਉਹਨਾਂ ਨੇ ਤਾਂ ਬਾਹਰ ਉਸ ਦਾ ਖੋਲ ਹੀ ਜਿਹੜਾ ਬਣਾਉਣਾ ਸੀ ਔਰ ਇਹ ਕਹਿਣਾ ਸੀ ਜੀ ਭਾਰਤ 'ਚ ਬਣਾਇਆ। ਉਹ ਉਹਨਾਂ ਦੇ ਉੱਥੇ ਉਹਨਾਂ ਨੇ ਜੋ ਇਨਵੈਸਟਮੈਂਟ ਕਰਨੀ ਸੀ ਇੰਡੀਆ ਨੇ ਕਰ ਕੁਰ ਲਈ, ਅਮਰੀਕਾ ਨੇ ਨਾ ਕਰਤੀ ਜੀ ਤੇਜਸ ਜਹਾਜ਼ ਨਹੀਂ ਦੇਣੇ, ਉਹਦਾ ਇੰਜਣ ਨਹੀਂ ਦੇਣਾ ਅਸੀਂ। ਹੁਣ ਉਹ ਇੱਥੇ ਤਰਲੇ ਕਰਨ ਆਇਆ ਹੋਇਆ। ਹੁਣ ਇਹ ਜਿਹੜੇ ਦੋਨੋਂ ਹੀ ਮੁੱਦੇ, ਯੂਕਰੇਨ ਵਾਲਾ ਵੀ ਔਰ ਸਿੱਖ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਦੇ ਖਿਲਾਫ, ਇਸ ਮੁੱਦੇ ਤੇ ਅਮਰੀਕਾ ਨੇ ਇੱਕ ਤਾਂ ਹੁੰਦਾ ਬਾਂਹ ਮਰੋੜੀ, ਇੱਕ ਹੁੰਦਾ ਧੌਣ ਤੇ ਗੋਡਾ ਰੱਖਿਆ। ਹੁਣ ਬਾਂਹ ਮਰੋੜ ਕੇ ਜਦੋਂ ਧੌਣ ਤੇ ਗੋਡਾ ਰੱਖਿਆ, ਤੇ ਜਿਹਦੇ ਕਦੇ ਗੋਡਾ ਰੱਖਿਆ ਹੋਏ ਧੌਣ ਤੇ, ਉਹਦੀਆਂ ਤੁਸੀਂ ਚੀਕਾਂ ਵੱਜਦੀਆਂ ਸੁਣੋ ਫਿਰ ਕਿਵੇਂ ਹੁੰਦਾ। ਸੋ ਹੁਣ ਆ ਜਿਹੜੀ ਸਾਰੀ ਕਹਾਣੀ ਮੈਂ ਇੰਨੀ ਬੈਕਗਰਾਉਂਡ ਦਿੱਤੀ ਹੈ ਕਿ ਉਹ ਮੋਦੀ ਜਾਂ ਕੋਈ ਵੀ ਭਾਰਤ ਦਾ ਪ੍ਰਾਈਮ ਮਿਨਿਸਟਰ ਜਦੋਂ ਦਾ ਯੂਕਰੇਨ ਹੋਣ 'ਚ ਆਇਆ 1990 ਜਦੋਂ ਸੋਵੀਅਤ ਯੂਨੀਅਨ ਟੁੱਟਿਆ, ਕਦੇ ਯੂਕਰੇਨ ਦੇ ਦੌਰੇ ਤੇ ਨਹੀਂ ਗਿਆ। ਔਰ ਹੁਣ ਉਦੋਂ ਮੋਦੀ ਯੂਕਰੇਨ ਦੇ ਦੌਰੇ ਤੇ ਜਾ ਰਿਹਾ ਜਦੋਂ ਕਿ ਆਲਰੇਡੀ ਯੂਕਰੇਨ ਨੇ ਰਸ਼ੀਅਨ ਟੈਰੀਟਰੀ ਦੇ ਵਿੱਚ ਐਡਵਾਂਸ ਕਰਕੇ ਜਿਹੜਾ ਏਰੀਆ ਰਸ਼ੀਆ ਦਾ ਉਹਦੇ ਤੇ ਆਪਣਾ
ਕਬਜ਼ਾ ਕੀਤਾ ਹੈ। ਔਰ ਇਹਨਾਂ ਇੱਕ ਦੋ ਦਿਨਾਂ 'ਚ ਹੁਣ ਜਿੱਦਣ ਮੋਦੀ ਪੁਤਿਨ ਦੀ ਬੁੱਕਲ 'ਚ ਬੈਠਾ ਸੀ ਉਦਣ ਉਹਨਾਂ ਨੇ ਕੀਵ ਦੇ ਹਸਪਤਾਲਾਂ ਤੇ ਔਰ ਬੱਚਿਆਂ ਦੇ ਨੂੰ ਵੀ ਮਰਡਰ ਕੀਤਾ ਸੀ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆ ਇੱਕ ਅੱਧੇ ਦਿਨ 'ਚ ਰਸ਼ੀਆ ਜਿਹੜਾ ਕਾਊਂਟਰ ਅਟੈਕ ਕਰ ਸਕਦਾ ਹੈ ਜਦੋਂ ਮੋਦੀ ਉੱਥੇ ਬੈਠਾ ਹੋਏ। ਔਰ ਇਹ ਸਾਰਾ ਜਿਹੜਾ ਅਚਾਨਕ ਜਿਹੜਾ ਇਹ 2 ਰੋਜ਼ਾ ਦੌਰਾ ਪੋਲੈਂਡ ਵੀ ਨਾਲ ਜੋੜ ਲਿਆ ਜਿੱਥੇ ਪਹਿਲਾਂ ਵੀ ਨਹੀਂ ਗਿਆ ਹੈ। ਹੁਣ ਇਸ ਨੂੰ ਲੈ ਕੇ ਜਿਹੜਾ ਪਹਿਲਾਂ ਤਾਂ ਇਹ ਆਇਆ ਜੀ ਹੈਡ ਆਫ ਯੂਕਰੇਨ ਵਿਜ਼ਿਟ ਪੀਐਮ ਮੋਦੀ ਸੇਜ਼ ਇੰਡੀਆ ਸਪੋਰਟਸ ਪੀਸ ਇਨ ਦਿਸ ਰੀਜਨ ਕਿ ਜੀ ਅਸੀਂ ਇਸ ਖਿੱਤੇ ਦੇ ਵਿੱਚ ਅਮਨ ਦੇ ਹਾਮੀ ਲੇਕਿਨ ਜਦੋਂ ਤੁਸੀਂ ਦੇਖਦੇ ਹੋ ਕਿ ਬਈ ਇਹ ਦੌਰਾ ਕਿਵੇਂ ਅੰਡਰ ਯੂਐਸ ਪ੍ਰੈਸ਼ਰ ਕੀਤਾ ਜਾ ਰਿਹਾ ਹੈ, ਯੂਐਸ ਨੂੰ ਪਲੀਜ਼ ਕਰਨ ਲਈ ਕੀਤਾ ਜਾ ਰਿਹਾ ਹੈ। ਹੁਣ ਇੱਕ ਪੰਜਾਬੀ ਹਿੰਦੂ ਰਿਚਰਡ ਵਰਮਾ ਜਿਹੜਾ ਕਿ ਕ੍ਰਿਸਚੀਅਨ ਕਨਵਰਟ ਹੋ ਗਿਆ ਸੀ, ਇਹ ਅਮਰੀਕਾ ਦਾ ਐਂਬੈਸਡਰ ਵੀ ਰਿਹਾ ਇੰਡੀਆ ਦੇ ਵਿੱਚ, ਹੁਣ ਉਹ ਯੂਐਸ ਡਿਪਟੀ ਸੈਕਟਰੀ ਆਫ ਸਟੇਟ ਹੈ ਔਰ ਉਹ ਭਾਰਤ ਦੇ ਵਿੱਚ ਨੇਪਾਲ ਔਰ ਭਾਰਤ ਕਿਉਂਕਿ ਪਿਛਲੇ ਹਫਤੇ ਹੀ ਉਸ ਨੂੰ ਉਹਨਾਂ ਨੇ ਯੂਕਰੇਨ ਦੇ ਵਿੱਚ ਜਿਹੜਾ ਯੂਐਸ ਸਪੈਸ਼ਲ ਰਿਪਰੈਜ਼ੈਂਟੇਟਿਵ ਫਾਰ ਯੂਕਰੇਨਸ ਇਕਨੋਮਿਕ ਰਿਕਵਰੀ, ਇਹ ਯੂਐਸ ਦੀ ਆਰਥਿਕਤਾ ਨੂੰ ਨਾ ਉਹਦੀ ਯੂਕਰੇਨ ਦੀ ਆਰਥਿਕਤਾ ਨੂੰ ਕਿਵੇਂ ਬਹਾਲ ਕਰਨਾ ਹੈ ਇਸ ਮਹਿਕਮੇ ਦਾ ਇੰਚਾਰਜ ਬਣਾਇਆ। ਇੰਡੀਆ 'ਚ ਐਂਬੈਸਡਰ ਹੈ, ਜਲੰਧਰ ਨਾਲ ਇਹਦਾ ਸੰਬੰਧ ਰਿਹਾ ਔਰ ਇਹ ਉੱਥੇ ਹੈ। ਹੁਣ ਇਧਰ ਮੋਦੀ ਜਦੋਂ ਜਾਣ ਦਾ ਫੈਸਲਾ ਕਰਦਾ ਇਹਨਾਂ ਦੀ ਮੀਡੀਆ ਖਬਰ ਲਾ ਰਿਹਾ ਹੈ, ਸੁਹਾਸਨੀ ਹੈਦਰ ਨੇ ਇਹ ਸਟੋਰੀ ਕੀਤੀ ਹੈ। ਡਿਲਾਈਟਡ ਬਾਈ ਮੋਦੀਜ਼ ਵਿਜ਼ਿਟ ਟੂ ਕੀਵ says senior US official in charge of Ukraine's recovery। ਉਹਨੇ ਕਿਹਾ ਜੀ ਅਸੀਂ ਬਹੁਤ ਖੁਸ਼ ਹਾਂ ਕੀਵ ਰਾਜਧਾਨੀ ਹੈ ਯੂਕਰੇਨ ਦੀ ਕਿ ਇਹ ਜਿਹੜਾ ਉਧਰ ਗਿਆ ਔਰ ਉਸ 'ਚ ਉਹਨੇ ਲੰਬੀ ਚੌੜੀ ਉਹਦੀ ਸਟੇਟਮੈਂਟ ਹੈ, ਆਈ ਐਮ ਡਿਲਾਈਟਡ ਅਬਾਊਟ ਦਿਸ ਵਿਜ਼ਿਟ ਐਂਡ ਆਈ ਥਿੰਕ ਇਟ ਇਜ਼ ਐਨ ਇੰਪੋਰਟੈਂਟ ਵਿਜ਼ਿਟ। ਦਾ ਯੂਨਾਈਟਿਡ ਸਟੇਟਸ ਐਂਡ ਇੰਡੀਆ ਉਹ ਇੱਕ ਸੈਮੀਨਾਰ 'ਚ ਬੋਲਦੇ ਆ, ਉਹਨੇ ਕਿਹਾ ਕਿ ਵੀ ਸਾਨੂੰ ਅਸੀਂ ਸਮਝਦੇ ਹਾਂ ਕਿ ਵੀ ਭਾਵੇਂ ਰਸ਼ੀਆ ਦੇ ਨਾਲ ਇੰਡੀਆ ਦੀ ਲੌਂਗ ਟਰਮ ਰਿਲੇਸ਼ਨਸ਼ਿਪ ਰਹੀ ਹੈ ਪਰ ਇਸ ਵੇਲੇ ਬਟ ਦਿਸ ਇਜ਼ ਵੈਰੀ ਕੌਨਸੀਕੁਐਂਸ਼ੀਅਲ ਪੀਰੀਅਡ ਫॉर द डिफेंस ऑफ लिबर्टी फ्रीडम एंड द रूल ऑफ द लॉ कि रशिया ਇਹਨਾਂ ਸਾਰਿਆਂ ਨੂੰ ਵਾਇਲੇਟ ਕਰ ਰਿਹਾ ਹੈ। ਇਸ ਲਈ ਬੜਾ ਜ਼ਰੂਰੀ ਸੀ ਕਿ ਮੋਦੀ ਉੱਥੇ ਜਾਂਦਾ ਔਰ ਹੀ ਲੁਕਸ ਫਾਰਵਰਡ ਟੂ ਦ ਆਊਟਕਮ ਕਿ ਭਈ ਇਹ ਹੁਣ ਵਰਮਾ ਉੱਥੇ ਬੈਠਾ ਇੰਡੀਆ 'ਚ ਕਰ ਰਿਹਾ ਤੇ ਮੋਦੀ ਜਿਹੜਾ ਉੱਥੇ ਬੈਠਾ ਹੈ। ਸੋ ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਹੁਣ ਇਹ ਜਿਹੜੇ ਸਾਨ ਸੀ ਇਹ ਗਊ ਦੇ ਜਾਏ ਬਣੇ ਹੋਏ ਨੇ। ਹੁਣ ਅਗਲਾ ਸਟੈਪ ਕੀ ਹੋਏਗਾ ਉਹ ਫਿਰ ਜਿਉਂ-ਜਿਉਂ ਇਹ ਗਊ ਦਾ ਜਾਇਆ ਜਿਹੜਾ ਇਹ ਹੈ ਤਾਂ ਵੈਸੇ ਵੀ ਮੂਤ ਪੀਣੇ ਨੇ ਔਰ ਅੱਗੋਂ ਕੀ ਕਰਦੇ ਨੇ ਫਿਰ ਉਸ ਦੇ ਉੱਤੇ ਅਸੀਂ ਗੱਲ ਕਰਾਂਗੇ ਜਦੋਂ ਯੂਕਰੇਨ ਵਿਜ਼ਿਟ ਉਹਦੀ ਮੁਕੰਮਲ ਹੁੰਦੀ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਦੀ ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਵੱਲੋਂ ਸ਼ੇਖ ਹਸੀਨਾ ਸਮੇਤ ਬਾਕੀ ਸਭ ਦੇ ਜਿਹੜੇ ਡਿਪਲੋਮੈਟਿਕ ਪਾਸਪੋਰਟ ਨੇ ਉਹ ਕੈਂਸਲ ਕਰ ਦਿੱਤੇ ਗਏ ਹਨ ਔਰ ਸ਼ੇਖ ਹਸੀਨਾ ਦੇ ਖਿਲਾਫ 33 ਕੇਸ ਰਜਿਸਟਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮਰਡਰ ਦੇ ਕੇਸ ਵੀ ਸ਼ਾਮਲ ਹਨ ਔਰ ਭਾਰਤ ਨਾਲ ਜਿਹੜਾ ਤੀਸਤਾ ਨਦੀ ਦੇ ਪਾਣੀ ਸੰਬੰਧੀ ਵੀ ਬੰਗਲਾਦੇਸ਼ ਨੇ ਕਰੜਾ ਰੁਖ ਅਖਤਿਆਰ ਕੀਤਾ ਹੈ ਔਰ ਭਾਰਤ ਲਈ ਮੁਸੀਬਤ ਹੀ ਮੁਸੀਬਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਇਸ਼ੂ ਨੂੰ ਭਾਰਤੀ ਮੀਡੀਆ, ਉਹ ਭਾਵੇਂ ਉਹਨਾਂ ਦਾ ਨੈਸ਼ਨਲ ਹੋਏ ਜਾਂ ਇਲੈਕਟ੍ਰੋਨਿਕ, ਡਿਜੀਟਲ ਦੂਸਰੇ ਵੀ ਹੋਏ, ਉਹ ਖਬਰਾਂ ਚੋਂ ਗਾਇਬ ਕਰਦੇ, ਸਮਝੋ ਕਿ ਵੀ ਉਹਨੂੰ ਉਹ ਸੂਟ ਨਹੀਂ ਕਰਦਾ। ਇਸ ਵੇਲੇ ਜਿਹੜਾ ਪਹਿਲਾ ਇੱਕ ਹਫ਼ਤਾ ਰੌਲਾ ਪਾਇਆ ਕਿ ਜੀ ਹਿੰਦੂਆਂ ਤੇ ਹਮਲੇ ਹੋ ਗਏ, ਮੋਦੀ ਨੇ ਵੀ ਲਾਲ ਕਿਲੇ 'ਚੋਂ ਚੀਕਾਂ ਮਾਰੀਆਂ, ਔਰ ਦੂਜਾ ਹੁਣ ਤੁਹਾਨੂੰ ਉਹ ਖਬਰਾਂ 'ਚੋਂ ਨਜ਼ਰ ਨਹੀਂ ਆਉਂਦਾ। ਔਰ ਸਾਨੂੰ ਜਦੋਂ ਕਿਸੇ ਖਬਰ ਨੂੰ ਇਹ ਬਲੈਕ ਆਊਟ ਕਰ ਦੇਣ ਤਾਂ ਮੇਰਾ ਇੱਕਦਮ ਧਿਆਨ ਉਸ ਖਿੱਤੇ ਤੇ ਜਾਂਦਾ। ਮੈਨੂੰ ਲੱਗਦਾ ਵੀ ਇੱਥੇ ਜਿਹੜੀ ਹੈ ਕੋਈ ਕਾਰਗਰ ਚੀਜ਼ ਹੋ ਰਹੀ ਹੈ ਜਿਹੜੀ ਇਹਨਾਂ ਨੂੰ ਸੂਟ ਨਹੀਂ ਕਰਦੀ, ਔਰ ਇਹਨਾਂ ਨੇ ਉੱਥੇ ਜਿਹੜਾ ਉਹ ਕਾਲੀ ਤਖਤੀ ਲਟਕਾ ਦਿੱਤੀ। ਬੰਗਲਾਦੇਸ਼ ਹੁਣ ਸ਼ੇਖ ਹਸੀਨਾ ਨੂੰ ਬਿਠਾਇਆ ਹੋਇਆ, ਉਹਦੇ ਨਾ ਯੂਰਪ 'ਚ, ਨਾ UK, ਨਾ ਅਮਰੀਕਾ, ਨਾ ਫਿਨਲੈਂਡ ਕਿਸੇ ਨੇ ਐਕਸੈਪਟ ਨਹੀਂ ਕੀਤਾ, ਪਰ ਉਹਦੇ ਕੋਲ ਅਜੇ ਵੀ ਡਿਪਲੋਮੈਟਿਕ ਪਾਸਪੋਰਟ ਸੀ। ਔਰ ਡਿਪਲੋਮੈਟਿਕ ਪਾਸਪੋਰਟ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਇੰਟਰਨੈਸ਼ਨਲੀ ਕਿਤੇ ਵੀ ਜਾਓ, ਕੋਈ ਤੁਹਾਨੂੰ ਇਨਕਾਰ ਨਹੀਂ ਕਰ ਸਕਦਾ। ਹੁਣ ਅੱਜ ਜਿਹੜੀਆਂ 3-4 ਖਬਰਾਂ ਬੰਗਲਾਦੇਸ਼ ਦੇ ਹਵਾਲੇ ਨਾਲ ਨੇ ਕਿ ਕਿਵੇਂ ਸ਼ੇਖ ਹਸੀਨਾ ਦੀ ਚੂੜੀ ਵੀ ਕੱਸੀ ਜਾ ਰਹੀ ਹੈ। ਇਨਫੈਕਟ ਸ਼ੇਖ ਹਸੀਨਾ ਦੀ ਨਹੀਂ, ਇਹ ਭਾਰਤ ਸਰਕਾਰ ਦੀ ਚੂੜੀ ਕੱਸੀ ਜਾ ਰਹੀ ਹੈ। ਔਰ ਉਹਦੇ 'ਚ ਇਹ ਜਿਹੜਾ ਸਾਹਮਣੇ ਆਇਆ ਕਿ ਇਹ ਬੰਗਲਾਦੇਸ਼ ਇੰਟਰਮ ਗਵਰਨਮੈਂਟ ਟੂ ਰਿਵੋਕ ਡਿਪਲੋਮੈਟਿਕ ਪਾਸਪੋਰਟਸ ਇਸ਼ੂਜ਼ ਟੂ MPs ਡਿਊਰਿੰਗ ਹਸੀਨਾ ਈਰਾ, ਕਿ ਕੱਲਾ ਸ਼ੇਖ ਹਸੀਨਾ ਦਾ ਹੀ ਨਹੀਂ, ਜਿੰਨਿਆਂ ਵੀ ਆਪਣੀ ਪਾਰਟੀ ਦੇ MPਆਂ ਨੂੰ ਇਹਨੇ ਡਿਪਲੋਮੈਟਿਕ ਪਾਸਪੋਰਟ ਦਿੱਤੇ ਸੀ, ਮੁਹੰਮਦ ਯੂਨਸ ਦੀ ਅੰਤਰਮ ਸਰਕਾਰ ਨੇ ਉਹਨਾਂ ਸਾਰਿਆਂ ਨੂੰ ਕੈਂਸਲ ਕਰ ਦਿੱਤਾ। ਔਰ ਇਸ ਦਾ ਮਤਲਬ ਇਹ ਹੋਏਗਾ ਕਿ ਹੁਣ ਜੇ ਬੰਗਲਾਦੇਸ਼ ਦੇ ਆਪਣਾ ਪਾਸਪੋਰਟ ਦੇ ਉੱਤੇ ਸਫ਼ਰ ਕਰੇ ਤੇ ਉਹ ਉਹਨਾਂ ਦਾ ਡਾਕੂਮੈਂਟ ਹੁੰਦਾ, ਉਹ ਤਾਂ ਫਿਰ ਇੰਟਰਪੋਲ ਨੂੰ ਕਹਿ ਕੇ ਜਦੋਂ ਵੀ ਕਿਤੇ ਉਤਰੇਗੀ, ਇੰਟਰਪੋਲ ਕਹੇਗਾ ਵੀ ਆ ਤੇਰੇ ਤੇ ਆ ਕੇਸ ਨੇ, ਜੈਨੋਸਾਈਡ ਦਾ ਮੁਕੱਦਮਾ ਵੀ ਹੈ। ਔਰ ਇਹ ਸਾਰੇ ਦੇ ਉੱਤੇ ਅੱਜ ਉਹਨਾਂ ਨੇ ਫੈਸਲਾ ਲਿਆ ਇੰਟਰਿਮ ਗਵਰਨਮੈਂਟ ਨੇ ਕਿ ਵੀ ਸ਼ੇਖ ਹਸੀਨਾ ਸਮੇਤ ਸਭ ਦੇ ਡਿਪਲੋਮੈਟਿਕ ਪਾਸਪੋਰਟ ਖਾਰਿਜ ਕਰ ਦਿੱਤੇ ਗਏ ਨੇ, ਖਤਮ ਕਰ ਦਿੱਤੇ ਗਏ ਨੇ। ਫਿਰ ਦੂਸਰੀ ਖਬਰ ਜਦੋਂ ਅਸੀਂ ਇਹਨਾਂ ਦੀ ਨਿਊਜ਼ ਏਜੰਸੀ ਇੰਡੀਆ ਦੀ ਦੇਖਦੇ ਹਾਂ, ਸ਼ੇਖ ਹਸੀਨਾ ਫੇਸਿਸ 33 ਕੇਸਿਸ ਇਨਕਲੂਡਿੰਗ ਮਰਡਰ ਆਫਟਰ ਆਊਸਟਰ ਫਰਮ ਬੰਗਲਾਦੇਸ਼। ਹੁਣ ਇਸ ਵੇਲੇ ਉਹਨਾਂ ਦੇ ਕ੍ਰਿਮੀਨਲ ਕੋਰਟ ਦੇ ਸਾਹਮਣੇ ਔਰ ਜੈਨੋਸਾਈਡ ਕੋਰਟ ਵਾਲੇ ਦੇ ਸਾਹਮਣੇ 33 ਕੇਸ ਨੇ, ਜਿਨ੍ਹਾਂ 'ਚ 27 ਕੇਸ ਮਰਡਰ ਦੇ ਨੇ, 4 ਜਿਹੜੇ ਨੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਐਂਡ ਜੈਨੋਸਾਈਡ ਹੈ ਤੇ ਇੱਕ ਜਿਹੜਾ ਉਹ ਐਬਡਕਸ਼ਨ ਦਾ। ਔਰ ਇਸ ਦੇ ਉੱਤੇ ਲਗਾਤਾਰਤਾ ਦੇ ਨਾਲ ਜੇ ਹੁਣ 33 ਕੇਸ ਨੇ, ਡਿਪਲੋਮੈਟਿਕ ਪਾਸਪੋਰਟ ਵੀ ਕੈਂਸਲ ਹੈ, ਤੇ ਇੰਡੀਆ ਕਿਵੇਂ ਉਹਨੂੰ ਰੱਖ ਪਾਏਗਾ ਜਾਂ ਉਹਦੀ ਐਕਸਟ੍ਰੈਡੀਸ਼ਨ ਉਹ ਮੰਗਣਗੇ ਤੇ ਫਿਰ ਕੀ ਹੈ। ਹੁਣ ਈਵਨ ਇਹਨਾਂ ਨੇ ਇਹ ਮੇਜਰ ਜਨਰਲ ਅਸ਼ੋਕ ਕੁਮਾਰ ਮਹਿਤਾ, ਉਸ ਦਾ ਇੱਕ
ਆਰਟੀਕਲ ਆ ਛਪਿਆ, ਉਹਨੇ ਕਿਹਾ ਜੀ ਇਹ ਜਿਹੜੀ ਰਜੀਮ ਚੇਂਜ ਹੋਈ ਹੈ ਬੰਗਲਾਦੇਸ਼ 'ਚ, ਇਹ ਭਾਰਤ ਦੇ ਡਿਫੈਂਸ ਨੂੰ ਬਿਲਕੁਲ ਸਾਬੋਤਾਜ ਕਰ ਸਕਦੀ ਹੈ। ਔਰ ਉਹਨੇ 1971 ਦੀ ਉਹਨੇ ਕਿਹਾ ਜੀ ਲਿਬਰੇਸ਼ਨ ਵਾਰ ਦੇ ਵੇਲੇ ਜਿਹੜਾ ਮੇਜਰ ਜਨਰਲ ਨਾਜ਼ਰ ਹੁਸੈਨ ਸ਼ਾਹ ਜਿਹੜਾ ਸਰੈਂਡਰ ਕਰ ਰਿਹਾ ਸੀ, ਜਨਰਲ ਆਫੀਸਰ ਕਮਾਂਡਿੰਗ ਸੀ 16 ਪਾਕਿਸਤਾਨ ਇਨਫੈਂਟਰੀ ਦਾ, ਉਹਨੇ ਮੇਰੇ ਨਾਲ ਗੱਲ ਕਰਦੇ ਆ ਪ੍ਰੋਫੈਟਿਕਲੀ ਉਹਦੇ ਲਫ਼ਜ਼ ਸੀ ਜਿਵੇਂ ਪੇਸ਼ੀਨ ਗੋਈ ਸੀ ਕਿ ਬੰਗਲਾਦੇਸ਼ ਵਿਲ ਬੀ ਏ ਡਿਸਟਰਬਡ ਦੇਸ਼, ਕਿ ਜੀ ਇਹ ਡਿਸਟਰਬਡ ਹੋਏਗਾ। ਔਰ ਇਹ ਕਹਿ ਰਿਹਾ ਕਿ ਵੀ ਇਹ ਅੱਜ ਜੋ ਕੁਝ ਚੱਲ ਰਿਹਾ ਹੈ ਉਹ ਭਾਰਤ ਦੇ ਲਈ ਬੜਾ ਖਤਰਾ ਹੈ। 4000 ਕਿਲੋਮੀਟਰ ਨੂੰ ਭਾਰਤ ਕਿਵੇਂ ਡਿਫੈਂਡ ਕਰੇਗਾ ਔਰ ਕੀ ਸਾਰਾ ਪਾਰਟ ਹੋਏਗਾ। ਕੱਲਾ ਇਹ ਨਹੀਂ ਹੈ ਕਿ ਸ਼ੇਖ ਹਸੀਨਾ ਬੋਨ ਆਫ ਕੰਟੈਂਸ਼ਨ ਜਾਂ ਬੰਗਲਾਦੇਸ਼ 'ਚ ਹੁਣ ਦੀ ਅੰਤਰਮ ਸਰਕਾਰ ਜਿਹੜੀ ਜਲਦੀ ਜਾਣ ਵਾਲੀ ਨਹੀਂ ਹੈ ਜਾਂ ਪੋਸਟ ਇਲੈਕਸ਼ਨ ਹੋਏਗੀ। ਹੁਣ ਅਸੀਂ ਦੇਖਦੇ ਹਾਂ ਕਿ ਵੀ ਸਭ ਤੋਂ ਵੱਡਾ ਜੇ ਕੋਈ ਕਿਸੇ ਮੁਲਕ ਦੀ ਲਾਈਫਲਾਈਨ ਹੁੰਦੀ ਹੈ ਤਾਂ ਵਾਟਰ ਹੁੰਦੀ ਹੈ, ਵਾਟਰ ਇਸ਼ੂ। ਬਿਲਕੁਲ। ਔਰ ਸ਼ੇਖ ਹਸੀਨਾ ਨੇ ਕੱਲਾ ਇਹੀ ਨਹੀਂ ਕਿ ਵੀ ਉਹ 7 ਸਟੇਟਾਂ ਦੇ ਜਿਹੜੇ ਸਿਸਟਰਲੀ ਸਟੇਟਸ ਦੀਆਂ ਫਰੀडम ਮੂਵਮੈਂਟਸ ਦੇ ਬੰਦਿਆਂ ਨੂੰ ਫੜ ਕੇ ਇੰਡੀਆ ਦੇ ਹਵਾਲੇ ਕੀਤਾ ਜਾਂ ਰਾਹ ਜਿਹੜੀ ਹੈ ਹਰ ਇੰਸਟੀਟਿਊਸ਼ਨ 'ਚ ਵੜੀ। ਸਭ ਤੋਂ ਵੱਡੀ ਗੱਲ ਸੀ ਤੀਸਤਾ ਦਰਿਆ ਦੇ ਪਾਣੀਆਂ ਦੇ ਵਿੱਚ ਭਾਰਤ ਨੂੰ ਜਿਹੜੀ ਆ ਉਹ ਭਾਰਤ ਅਪਰ ਰਾਈਪੇਰੀਅਨ ਹੈ, ਵੈਸਟ ਬੰਗਾਲ ਸਟੇਟ ਹੈ ਜ਼ਾਹਰਾ ਤੌਰ ਤੇ, ਔਰ ਉਹ ਟੋਟਲ ਸਰੈਂਡਰ ਕਰਦੀ ਚਲੀ ਗਈ। ਕਿੰਨੇ ਸਮਝੌਤੇ 1994-95 ਚ ਪਹਿਲਾਂ ਹੋਇਆ ਸੀ, ਇੱਕ ਹੁਣ ਅਜੇ ਹੋ ਕੇ ਹਟਿਆ। ਔਰ ਅੱਜ ਜਿਹੜੀ ਇੱਕ ਸਟੇਟਮੈਂਟ ਜਿਹੜੀ ਮੈਨੂੰ ਲੱਗਦਾ ਵੀ ਬਾਕੀ ਤਾਂ ਜੋ ਉਹਦੀ ਟਿਬਰੀ ਟਾਈਟ ਹੋ ਰਹੀ ਹੈ ਉਹ ਤਾਂ ਹੋ ਹੀ ਰਹੀ ਹੈ, ਉਹਨਾਂ ਦੀ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਇਕੋਨੋਮਿਸਟ ਵੀ ਔਰ ਚੈਂਪੀਅਨ ਐਨਵਾਇਰਨਮੈਂਟਲ ਗਰੁੱਪ ਦੀ, ਬੰਗਲਾਦੇਸ਼ ਦੀ ਸਭ ਤੋਂ ਵੱਡੀ ਚੈਂਪੀਅਨ ਐਨਵਾਇਰਨਮੈਂਟ ਤੇ ਵਾਟਰ ਰਿਸੋਰਸਿਸ ਦੀ ਹੈ ਔਰ ਉਸ ਨੂੰ ਮੈਗਾਸੇਸੇ ਅਵਾਰਡ ਵੀ ਮਿਲਿਆ ਹੋਇਆ ਹੈ। ਉਸ ਦਾ ਨਾਮ ਹੈ ਬੀਬੀ ਸਈਦਾ ਰਿਜ਼ਵਾਨਾ ਹਸਨ। ਉਹਨੇ ਅੱਜ ਇੱਕ ਸਟੇਟਮੈਂਟ ਦਿੱਤੀ ਹੈ, ਉਹਨੇ ਕਿਹਾ ਬੰਗਲਾਦੇਸ਼ ਵਿਲ ਫੋਰਸਫੁਲੀ ਐਡਵੋਕੇਟ ਫॉर ਇਟਸ ਜਸਟ ਡਿਮਾਂਡਸ ਔਨ ਤੀਸਤਾ ਵਾਟਰ ਸੇ ਇੰਟਰਮ ਵਾਟਰ ਐਨਵਾਇਰਨਮੈਂਟ ਐਡਵਾਈਜ਼ਰ। ਹੁਣ ਜਿਹੜੀ ਇਹਨਾਂ ਨੇ ਅੰਤਰਿਮ ਸਰਕਾਰ ਬਣਾਈ ਹੈ ਉਸ ਦੇ ਵਿੱਚ ਇਸ ਬੀਬੀ ਸਈਦਾ ਰਿਜ਼ਵਾਨਾ ਹਸਨ ਨੂੰ ਉਹਨਾਂ ਨੇ ਐਡਵਾਈਜ਼ਰ ਬਣਾਇਆ ਪਾਣੀਆਂ ਦੇ ਮੁੱਦੇ ਤੇ, ਐਨਵਾਇਰਨਮੈਂਟ ਦੇ ਮੁੱਦੇ ਤੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਤੀਸਤਾ ਪਾਣੀ ਹੈ ਸਾਡੇ ਲਈ, ਇਹ ਸਾਡੀ ਲਾਈਫ ਲਾਈਨ ਹੈ। ਅਸੀਂ ਜਿਹੜਾ ਇੰਡੀਆ ਦੇ ਨਾਲ ਸਮਝੌਤੇ ਜਾਂ ਦੂਜੇ ਨੇ, ਵੀ ਵਿਲ ਨਾਟ ਬੈਕ ਡਾਊਨ ਫਰੋਮ ਪ੍ਰੈਜ਼ੈਂਟਿੰਗ ਦਾ ਰਾਈਟਸ ਆਫ ਬੰਗਲਾਦੇਸ਼ ਔਨ ਦਾ ਵਾਟਰਸ ਆਫ ਟ੍ਰੀਟੀ ਔਨ ਦਾ ਵਾਟਰਸ ਆਫ ਤੀਸਤਾ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਭਾਰਤ ਨੇ ਧੱਕਾ ਕੀਤਾ ਔਰ ਅਸੀਂ ਇਸ ਕੇਸ ਨੂੰ ਵੈਦਰ ਵੀ ਵਿਲ ਗੈਟ ਦਾ ਵਾਟਰ ਔਰ ਨਾਟ ਇਜ਼ ਨਾਟ ਇਨ ਆਵਰ ਹੈਂਡਸ ਬਟ ਵੀ ਵਿਲ ਹੈਵ ਟੂ ਸਪੀਕ ਅਬਾਊਟ ਦਾ ਇਸ਼ੂਜ਼ ਆਲਵੇਜ਼। ਦਿਸ ਵੀ ਵਿਲ ਕਨਵੇ ਵੈਰੀ ਕਲੀਅਰਲੀ ਟੂ ਇੰਡੀਆ। ਅਸੀਂ ਭਾਰਤ ਦੇ ਨਾਲ ਬਿਲਕੁਲ ਜਿਹੜਾ ਖਹਿ ਕੇ ਆਪਣੇ ਹੱਕ ਲਵਾਂਗੇ ਤੇ ਜੇ ਇੱਥੇ ਸਾਡੀ ਗੱਲ ਨਾ ਬਣੀ ਫਿਰ ਅਸੀਂ ਜਿਹੜਾ ਇੰਟਰਨੈਸ਼ਨਲ ਟ੍ਰਿਬਿਊਨਲ ਦੇ ਸਾਹਮਣੇ ਵੀ ਜਾਵਾਂਗੇ। ਇਹ ਕੋਈ ਆਮ ਬੰਦਾ ਨਹੀਂ, ਇਹ ਬੀਬੀ ਹਸਨ ਜਿਹੜੀ ਬਿਗੇਸਟ ਚੈਂਪੀਅਨ ਹੈ ਇੰਟਰਨੈਸ਼ਨਲੀ ਨੋਨ ਔਰ ਮੈਗਾਸੇਸੇ ਅਵਾਰਡ 2012 ਚ ਨੂੰ ਮਿਲਿਆ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨੇ ਕਿਹਾ ਕਿ ਇਹ ਜਿਹੜਾ ਬੰਗਲਾਦੇਸ਼ ਦੇ ਹੱਕ ਨੇ ਅਸੀਂ ਉਹ ਜ਼ਰੂਰ ਲਵਾਂਗੇ। ਅਸੀਂ ਇੰਡੀਆ ਨਾਲ ਚੰਗੇ ਸਬੰਧ ਚਾਹੁੰਦੇ ਹਾਂ ਬਟ ਵੀ ਵਿਲ ਪ੍ਰੈਜ਼ੈਂਟ ਆਵਰ ਕਲੇਮਸ ਐਂਡ ਡਿਮਾਂਡਸ ਫੋਰਸਫੁਲੀ ਐਂਡ even approach international platforms to speak about our just demands। ਕਿ ਹੁਣ ਪਾਣੀਆਂ ਦਾ ਇਸ਼ੂ ਜਿਹੜਾ ਹੈ ਉਹ ਇੰਡੀਆ ਬੰਗਲਾਦੇਸ਼ ਦੇ ਵਿਚਾਲੇ ਨਹੀਂ ਰਹੇਗਾ, ਅਸੀਂ ਇਸ ਨੂੰ ਇੰਟਰਨੈਸ਼ਨਲ ਪਲੇਟਫਾਰਮ ਤੇ ਲੈ ਕੇ ਜਾਵਾਂਗੇ। ਸੋ ਇਹ ਹੈ ਜਿਹੜਾ ਇਸ ਵੇਲੇ ਭਾਰਤ ਜਦੋਂ ਅਸੀਂ ਕਹਿੰਦੇ ਹਾਂ ਕਿ 4 ਚਫੇਰੇ ਠੁੱਡ ਪੈ ਰਹੇ ਨੇ, ਇਹ ਬੰਗਲਾਦੇਸ਼ ਦੇ ਵਿੱਚ ਵਾਪਰ ਰਹੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ
ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਫਲॉप ਫਿਲਮ ਸਟਾਰ ਅਤੇ ਹੁਣ ਬੀਜੇਪੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਇੱਕ ਵਾਰ ਫਿਰ ਬਹਿਸ ਦੇ ਘੇਰੇ ਵਿੱਚ ਹੈ। ਉਸ ਵੱਲੋਂ ਇੰਦਰਾ ਗਾਂਧੀ ਤੇ ਬਣਾਈ ਗਈ ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੇ ਟ੍ਰੇਲਰ ਤੇ ਸੰਤ ਪਿੰਡਰਾਂ ਵਾਲਿਆਂ ਦੀ ਜਿਹੜੀ ਹੈ ਤਸਵੀਰ ਵੀ ਲਗਾਈ ਗਈ ਹੈ। ਸੋ ਸਿੱਖ ਜਥੇਬੰਦੀਆਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਹੈ ਔਰ ਆਰਐਸਐਸ ਵੱਲੋਂ ਅੱਡ-ਅੱਡ ਤਰੀਕਿਆਂ ਰਾਹੀਂ ਸਿੱਖ ਕੌਮ ਨੂੰ ਜਿਹੜਾ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਔਰ ਜੋ ਕੰਗਨਾ ਰਣੌਤ ਤੇ ਇੱਕ ਜਿਹੜੀ ਹੈ ਮੈਜ਼ ਕਠਪੁਤਲੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜੀ ਨਾਗਪੁਰ ਬ੍ਰਿਗੇਡ ਨੇ ਸਿੱਖਾਂ ਦੇ ਖਿਲਾਫ ਜੰਗ ਸ਼ੁਰੂ ਕੀਤੀ ਹੋਈ ਹੈ, ਬੇਸ਼ੱਕ ਇਸ ਦੀ ਸ਼ੁਰੂਆਤ ਤਾਂ ਦਿੱਲੀ ਦਰਬਾਰ ਨੇ ਖੁੱਲ੍ਹ ਕੇ ਜੂਨ 84 ਦੇ ਪਹਿਲੇ ਹਫ਼ਤੇ ਕੀਤੀ, ਪਰ ਨਾਲ ਦੀ ਨਾਲ ਹੀ ਜਿਹੜਾ ਆਰਐਸਐਸ ਨੇ ਬਰਾਬਰ ਜਿਹੜੀ ਹੈ ਸ਼ਿਰਕਤ ਕੀਤੀ ਔਰ ਉਹਦਾ ਹੀ ਅਸੀਂ ਪਹਿਲਾ ਪਾਰਟ ਦੇਖਦੇ ਹਾਂ ਕਿ 1985 ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਜਥੇਬੰਦੀ ਜਿਹੜੀ ਹੈ ਉਹ ਪਟਨਾ ਸਾਹਿਬ ਦੇ ਵਿੱਚ ਇੱਕ ਵੱਡੀ ਕਨਵੈਨਸ਼ਨ ਕਰਕੇ, ਜਿਸ ਨੂੰ ਪ੍ਰੀਜ਼ਾਈਡ ਗਿਆਨੀ ਇਕਬਾਲ ਸਿੰਘ ਜਿਹੜਾ ਵਿਕਿਆ ਹੋਇਆ ਜਥੇਦਾਰ ਸੀ ਔਰ ਹੈ, ਉਸ ਤੋਂ ਕਰਵਾਈ ਗਈ। ਔਰ ਉਸ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਸਾਰੀਆਂ ਨੀਤੀਆਂ ਜਿਹੜੀਆਂ ਨੇ ਉਹ ਵਾਜਪਾਈ ਦੀ ਸਰਕਾਰ ਵੇਲੇ ਜਦੋਂ ਅਡਵਾਨੀ ਹੋਮ ਮਿਨਿਸਟਰ ਸੀ 20 ਮਾਰਚ 2000 ਨੂੰ ਜਦੋਂ ਅਮਰੀਕੀ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੀ ਧਰਤੀ ਤੇ ਆਏ ਤੇ ਕਿਵੇਂ 35 ਸਿੱਖਾਂ ਦਾ ਕੋਲਡ ਬਲੱਡਡ ਮਰਡਰ ਚਿੱਠੀ ਸਿੰਘਪੁਰਾ ਜ਼ਿਲ੍ਹਾ ਅਨੰਤਨਾਗ ਦੇ ਵਿੱਚ ਕੀਤਾ ਗਿਆ। ਫਿਰ ਅਸੀਂ 2015 ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਔਰ ਆਰਐਸਐਸ ਦੀ ਓਵਰਆਲ ਨੀਤੀ ਬਾਹਰ ਉਹਨਾਂ ਦੀਆਂ ਹਿੰਦੂ ਫਾਊਂਡੇਸ਼ਨਸ ਔਰ ਉਹਨਾਂ ਦੇ ਥੱਲੇ ਕਿਸ ਕਿਸਮ ਦਾ ਉਹ ਵਰਤਾਰਾ ਕਰ ਰਹੇ ਨੇ, ਸਾਰਾ ਨੈਟਵਰਕ ਆਸਟ੍ਰੇਲੀਆ ਹੋਏ, ਯੂਕੇ ਹੋਏ, ਅਮਰੀਕਾ ਹੋਏ, ਬਾਕੀ ਤਾਂ ਇਸ ਵੇਲੇ ਜਿਹੜੀਆਂ ਇਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ ਨੇ, ਇਨਫੈਕਟ ਉਹ ਆਰਐਸਐਸ ਦੇ ਹੈੱਡਕੁਆਰਟਰ ਹੀ ਨੇ, ਕਿਉਂਕਿ ਹਕੂਮਤ ਔਰ ਪਾਰਟੀ ਦੇ ਵਿੱਚ ਕੋਈ ਫਰਕ ਨਹੀਂ ਹੈ, ਸਿੱਧੀ ਦਖਲ ਅੰਦਾਜ਼ੀ ਚੱਲ ਰਹੀ ਹੈ। ਇਸ ਲਈ ਜਿਹੜੀ ਵੀ ਗੱਲ ਉੱਥੇ ਵਾਪਰਦੀ ਹੈ ਉਸ ਨੂੰ ਕੋਈ ਜਿਹੜੀ ਹੈ ਕਿ ਆਈਸੋਲੇਟਿਡ ਘਟਨਾ ਦੇ ਤੌਰ ਤੇ ਨਹੀਂ ਦੇਖਿਆ ਜਾ ਸਕਦਾ। ਕੰਗਨਾ ਰਣੌਤ ਨੂੰ ਜਿਵੇਂ ਪੌਪ ਅਪ ਕੀਤਾ ਗਿਆ, ਬਿਲਕੁਲ ਠੀਕ ਜਿਵੇਂ ਬਦ ਅਖਲਾਕ ਸਮ੍ਰਿਤੀ ਇਰਾਨੀ ਜਿਹਦਾ ਕੋਈ ਬੇਸ ਨਹੀਂ ਸੀ, ਉਸ ਨੂੰ ਅੱਗੇ ਕਰਕੇ ਕਿਵੇਂ ਹਿੰਦੂਤਵਾ ਦੇ ਏਜੰਡੇ ਨੂੰ, ਵਿਰੋਧੀਆਂ ਨੂੰ ਗਾਲਾਂ ਕਢਵਾਉਣ ਨੂੰ, ਨਫ਼ਰਤ ਫੈਲਾਉਣ ਦੇ ਲਈ ਕੀਤਾ ਗਿਆ, ਉਹ ਤਾਂ ਹੁਣ ਬੁਰੀ ਤਰ੍ਹਾਂ ਹਾਰੀ। ਤੇ ਕਿਵੇਂ ਇਹਨੂੰ ਕੰਗਨਾ ਰਣੌਤ ਨੂੰ, ਜਿਸ ਦੀ ਬਦ ਅਖਲਾਕੀ ਦੀਆਂ ਕਹਾਣੀਆਂ ਜ਼ਮਾਨਾ ਜਾਣਦਾ ਔਰ ਐਂਡ ਤੱਕ ਪਹੁੰਚਦਾ, ਹੁਣ ਤਾਂ ਉਹਦਾ ਫਲॉप ਐਕਟਰੈਸ ਦਾ ਰੋਲ ਰਿਹਾ, ਪਰ ਉਹਨੂੰ ਕਿਵੇਂ ਕਿਸਾਨ ਮੋਰਚੇ ਦੇ ਵੇਲੇ ਸਿੱਖਾਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ ਜਾਂ ਪੰਜਾਬ 'ਚ ਆਤੰਕਵਾਦ ਨਾਲ ਜੋੜ ਕੇ ਜਿਹੜਾ ਉਸ ਨੂੰ ਪ੍ਰਚਾਰਿਆ ਗਿਆ। ਔਰ ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਬੀਬੀ ਕੁਲਵਿੰਦਰ ਕੌਰ ਨੇ ਇਸ ਨੂੰ ਚਾਟਾ ਛਕਾਇਆ ਔਰ ਇਸ ਨੇ ਕਿਵੇਂ ਫਿਰ ਉਹੀ ਨਫ਼ਰਤੀ ਲਾਈਨ ਲਈ ਔਰ ਨਤੀਜੇ ਦੇ ਤੌਰ ਤੇ ਹਿਮਾਚਲ ਦੇ ਵਿੱਚ ਸਿੱਖਾਂ ਦੇ ਉੱਤੇ ਅਟੈਕ ਸ਼ੁਰੂ ਹੋਏ। ਵੱਖਰੀ ਕਹਾਣੀ ਹੈ ਕਿ ਜਦੋਂ ਪੰਜਾਬ ਨੇ ਬਾਈਕਾਟ ਕਰਕੇ ਟੂਰਿਜ਼ਮ ਜਿਹੜਾ ਉਹ ਜੰਮੂ ਕਸ਼ਮੀਰ ਵੱਲ ਮੋੜਿਆ ਤੇ ਫਿਰ ਇਸ ਨੇ ਅਪੀਲ ਕਰਕੇ ਕਿ ਸਾਡੇ ਬੜੇ ਸਾਊ ਲੋਕ ਨੇ ਤੇ ਫਲਾਣਾ ਢਿਮਕਾ ਹੀ ਉਹ। ਸੋ ਇਹ ਜਿਹੜੀ ਹੁਣ ਇਹ ਤਾਂ ਕਿਸ ਲੈਵਲ ਤੱਕ ਇਸ ਨੂੰ ਇਹ ਵਰਤ ਰਹੇ, ਹਾਲਾਂ ਜਿਹੜੀ ਹੁਣ ਐਮਰਜੈਂਸੀ ਫਿਲਮ ਜਿਸ ਨੂੰ ਇਹਨੇ ਬਣਾਇਆ ਉਹਦੇ 'ਚ ਇੰਦਰਾ ਗਾਂਧੀ ਦਾ ਕਿਰਦਾਰ ਇਹਨੇ ਅਦਾ ਕੀਤਾ ਔਰ ਅਨੁਪਮ ਖੈਰ ਵਗੈਰਾ ਜਿਹੜੇ ਪੱਕਾ ਹਿੰਦੂ ਤਵੀ ਕਸ਼ਮੀਰੀ ਬ੍ਰਾਹਮਣ ਉਹ ਸਾਰੇ ਵਰਤੇ ਨੇ। ਇਹ ਪਹਿਲਾਂ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਦੇ ਨੇੜੇ ਰਿਲੀਜ਼ ਹੋਣ ਜਾ ਰਹੇ ਸੀ, ਪਰ
ਉਹਨਾਂ ਨੇ ਨਹੀਂ ਹੋਈ ਰਿਲੀਜ਼ ਜਾਂ ਉਹਨਾਂ ਨੇ ਉਸ ਨੂੰ ਐਵੈਲੂਏਟ ਕੀਤਾ ਹੋਏਗਾ ਵੀ ਉਹਦੇ ਕੀ ਇੰਪੈਕਟ ਹੋਣਗੇ। ਸਾਨੂੰ ਨਹੀਂ ਪਤਾ ਵੀ ਇਸ ਫਿਲਮ ਦੇ ਵਿੱਚ ਕੀ ਹੈ, ਪਰ ਐਮਰਜੈਂਸੀ ਨਾ ਔਰ ਕੰਗਣਾ ਰਣੌਤ ਦਾ ਇੰਦਰਾ ਗਾਂਧੀ ਦਾ ਕਿਰਦਾਰ ਇਹ ਆਪਣੇ ਆਪ 'ਚ ਹੀ ਦੱਸਣ ਦੇ ਲਈ ਕਾਫੀ ਹੈ ਕਿ ਇਸ ਦੇ ਨਾਲ ਇਹ ਮਲਟੀਪਲ ਸ਼ਿਕਾਰ ਹੋਣਗੇ, ਕਿਉਂਕਿ ਜਿਹੜਾ ਟ੍ਰੇਲਰ ਆਇਆ ਉਹਨੂੰ ਲੈ ਕੇ ਹੀ ਜਿਹੜੀ ਅਜੇ ਤਾਂ ਸਿੱਖ ਹਲਕਿਆਂ ਦੇ ਵਿੱਚ ਜਿਹੜਾ ਇਸ ਨੂੰ ਬਿਲਕੁਲ ਕੰਡੈਮ ਕੀਤਾ ਗਿਆ ਕਿ ਭਾਈ ਇਹ ਕੀ ਲਾਈਨ ਹੈ। ਔਰ ਈਵਨ ਜਥੇਦਾਰ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਉਹਨਾਂ ਨੇ ਆਪਣਾ ਰਿਐਕਸ਼ਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਸਿੱਖ ਆਪਣੇ ਸ਼ਹੀਦ ਮੁਰੀਦਾਂ ਦੀ ਫਿਲਮਾਂ ਵਿੱਚ ਨਕਲ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੇ। ਔਰ ਇਹ ਉਹਨਾਂ ਨੇ ਜਿਹੜੀ ਹੈ ਲਿਖਤੀ ਬਿਆਨ 'ਚ ਕਿਹਾ ਕਿ ਕੰਗਣਾ ਰਣੌਤ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਵਿੱਚ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਕਿਰਦਾਰ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ। ਇੱਕ ਪਾਸੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫਿਲਮ ਵਿੱਚ 80 ਤੋਂ ਵੱਧ ਕੱਟ ਲਗਾਉਣ ਤੋਂ ਬਾਅਦ ਵੀ ਭਾਰਤੀ ਸੈਂਸਸ ਬੋਰਡ ਵੱਲੋਂ ਉਸ ਨੂੰ ਜਾਰੀ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ। ਫਿਰ ਉਹਨਾਂ ਨੇ ਕਿਹਾ ਕਿ ਜਦ ਕਿ 1947 ਦੀ ਵੰਡ ਤੋਂ ਬਾਅਦ ਭਾਰਤੀ ਹਕੂਮਤ ਵੱਲੋਂ ਸਿੱਖਾਂ ਨਾਲ ਕੀਤੀਆਂ ਬੇਇਨਸਾਫੀਆਂ ਅਤੇ ਸਿੱਖਾਂ ਵੱਲੋਂ ਆਪਣੇ ਹੱਕਾਂ ਦੀ ਆਵਾਜ਼ ਉਠਾਉਣ ਦੇ ਬਦਲੇ ਵਿੱਚ ਭਾਰਤ ਸਰਕਾਰ ਵੱਲੋਂ ਜੂਨ 84 ਵਿੱਚ ਦਰਬਾਰ ਸਾਹਿਬ ਤੇ ਕੀਤੇ ਕਹਿਰੀ ਹਮਲੇ ਦੇ ਸੰਦਰਭ ਨੂੰ ਅੱਖੋਂ ਪਰੋਖੇ ਕਰਕੇ ਸਿੱਖ ਕੌਮ ਬਾਰੇ ਗਲਤ ਤੱਥ ਪੇਸ਼ ਕਰਨ ਵਾਲੀ ਐਮਰਜੈਂਸੀ ਫਿਲਮ ਨੂੰ ਪ੍ਰਵਾਨਗੀ ਦੇ ਕੇ ਸਿੱਧੇ ਤੌਰ ਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਵਾਲੇ ਹਾਲਾਤ ਬਣਾਏ ਜਾ ਰਹੇ ਹਨ। ਔਰ ਉਹਨਾਂ ਨੇ ਕਿਹਾ ਕਿ ਵੀ ਜੇ ਇਸ ਦੇ ਵਿੱਚ ਜੇ ਸਰਕਾਰ ਨੇ ਤੁਰੰਤ ਐਮਰਜੈਂਸੀ ਫਿਲਮ ਵਿਚਲੇ ਇਤਰਾਜ਼ਯੋਗ ਤੇ ਸਿੱਖਾਂ ਦੇ ਅਕਸ ਤੇ ਇਤਿਹਾਸ ਨੂੰ ਗਲਤ ਪੇਸ਼ਕਾਰੀ ਕਰਨ ਵਾਲੇ ਦ੍ਰਿਸ਼ਾਂ ਨੂੰ ਨਾ ਹਟਾਇਆ ਤਾਂ ਨਿਕਲਣ ਵਾਲੇ ਕਿਸੇ ਵੀ ਤਰ੍ਹਾਂ ਦੇ ਸਿੱਟਿਆਂ ਦੀ ਜ਼ਿੰਮੇਵਾਰੀ ਸਿੱਧੀ ਸਰਕਾਰ ਤੇ ਹੋਏਗੀ। ਸੋ ਇਸ ਤੋਂ ਇਹ ਲੱਗਦਾ ਹੈ ਕਿ ਵੀ ਕੁਆਇਟ ਇਹਨਾਂ ਨੂੰ ਪਤਾ ਹੋਏਗਾ ਵੀ ਉਹਦੇ 'ਚ ਕੀ ਹੈ, ਕਿਉਂਕਿ ਬੜੀ ਸਟਰੋਂਗ ਸਟੇਟਮੈਂਟ ਹੈ। ਔਰ ਇਸੇ ਤਰ੍ਹਾਂ ਈਵਨ ਭਾਈ ਸਰਬਜੀਤ ਸਿੰਘ ਮਲੋਆ ਜਿਹੜੇ MP ਨੇ ਫਰੀਦਕੋਟ ਤੋਂ ਔਰ ਜਿਨ੍ਹਾਂ ਦੇ ਪਿਤਾ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ, ਉਹਨਾਂ ਨੇ ਵੀ ਇਸ ਬਾਰੇ ਜਿਹੜਾ ਇਹ ਕਿਹਾ ਕਿ ਬਈ ਇਹ ਸਿੱਖਾਂ ਵਿਰੁੱਧ ਭੜਕਾਟ ਪੈਦਾ ਕਰਨ ਵਾਲੀ ਇਸ ਫਿਲਮ ਦੇ ਉੱਤੇ ਰੋਕ ਲੱਗੇ। ਔਰ ਇਹ ਸਾਰੇ ਦੇ ਉੱਤੇ SGPC ਨੇ ਵੀ ਸਟੇਟਮੈਂਟ ਦਿੱਤੀ ਹੈ ਔਰ ਇਸ ਦੇ ਉੱਤੇ ਕਾਫੀ ਵਿਵਾਦ ਔਰ ਮੀਡੀਆ ਦੇ ਵਿੱਚ ਵੀ ਇਸ ਦੀ ਚਰਚਾ ਹੈ। ਹੁਣ ਅਸੀਂ ਇਸ ਨੂੰ ਇਸ ਤਰ੍ਹਾਂ ਦੇਖਦੇ ਹਾਂ ਕਿ ਬਈ ਪਹਿਲੀ ਗੱਲ, ਜੇ ਐਮਰਜੈਂਸੀ ਇੰਦਰਾ ਗਾਂਧੀ ਨੇ 21 ਮਹੀਨੇ ਲਾਈ ਤੇ ਜੇ ਐਮਰਜੈਂਸੀ ਦਾ ਵਿਰੋਧ ਕਰਨ ਦੇ ਵਿੱਚ ਸਭ ਤੋਂ ਵੱਡਾ ਕੀ ਰੋਲ ਅਦਾ ਕੀਤਾ ਤਾਂ ਸਿੱਖ ਕੌਮ ਨੇ ਕੀਤਾ। ਐਮਰਜੈਂਸੀ ਦੇ ਖਿਲਾਫ 21 ਮਹੀਨੇ ਐਮਰਜੈਂਸੀ ਰਹੀ, ਮੋਰਚਾ ਬਰਾਬਰ ਚੱਲਦਾ ਰਿਹਾ ਤੇ 40 ਤੋਂ 45 ਹਜ਼ਾਰ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਇਹ ਉਹ ਪੀਰੀਅਡ ਹੈ ਕਿ ਜਦੋਂ ਇਹਦੇ ਕੰਗਣਾ ਰਣੌਤ ਦੇ ਆਕਾ RSS ਵਾਲਾ ਤੇ ਜੇਲ੍ਹ ਚੋਂ ਬੈਠੇ ਮਾਫੀਆ ਮੰਗ ਰਹੇ ਸੀ। ਕਿਸੇ ਥਾਂ ਤੇ ਉਹਨੇ ਕੋਈ ਫੌਜ ਨਾਲ ਕੋਈ ਗੋਲੀ ਨਹੀਂ ਚੱਲੀ, ਕੋਈ ਮਾਰਨਾ ਨਹੀਂ ਪਿਆ। ਸਭ ਜਿਹੜੇ ਉਹਨਾਂ ਫੜ ਲਏ ਬਾਹਰ ਵਾਲੇ ਤਾਂ ਲੋਕੇ ਨਰਿੰਦਰ ਮੋਦੀ ਸਿੱਖੀ ਭੇਖ ਧਾਰ ਕੇ ਉਹ ਲੁਕਿਆ ਫਿਰਦਾ ਰਿਹਾ 21 ਮਹੀਨੇ ਤੇ ਸੁਬਰਾਮਨੀਅਮ ਸਵਾਮੀ ਆਈਡੀਆਲੋਗ ਉਹ ਵੀ ਸਿੱਖ ਬਣ ਕੇ ਪੱਗ ਬੰਨ ਕੇ 21 ਮਹੀਨੇ ਲੁਕਦਾ ਫਿਰਦਾ ਰਿਹਾ। ਸੋ ਇਹਨਾਂ ਦਾ ਤਾਂ ਕੋਈ ਕਿਰਦਾਰ ਨਹੀਂ ਹੈ, ਪਰ ਮੈਨੂੰ ਇਹ ਲੱਗਦਾ ਵੀ ਇਸ ਦੇ ਨਾਲ ਇੱਕ ਪਾਸੇ ਤਾਂ ਸ਼ਾਇਦ ਕਾਂਗਰਸ ਨੂੰ ਹਰਟ ਕਰਨ ਦੀ ਲਾਈਨ ਹੋਏ ਜਿਹੜੀ ਇਹਨਾਂ ਦੀ ਸਿਆਸੀ ਖੇਡ ਹੈ, ਪਰ ਜਿਸ ਅੰਦਾਜ਼, ਕਿਉਂਕਿ ਟ੍ਰੇਲਰ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਭਾਈ ਕਿਉਂਕਿ ਜੇ ਇੰਦਰਾ ਗਾਂਧੀ ਦਾ ਐਂਡ ਦਿਖਾਣਾ ਤੇ ਜ਼ਾਹਰ ਹੈ ਕਿ ਪਿੰਡਾਂ ਵਾਲਿਆਂ ਨੂੰ ਉਹਨਾਂ ਨੇ ਇੱਕ ਨੈਗੇਟਿਵ ਨੋਟੋਰੀਅਸ ਕੈਰੈਕਟਰ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਹੋਏਗਾ। ਸਾਨੂੰ ਨਹੀਂ ਪਤਾ ਉਹਦੇ ਚ ਕੀ ਹੈ, ਲੇਕਿਨ ਜਿਸ ਕਿਸਮ ਦਾ ਇਹਦਾ ਕਿਰਦਾਰ ਹੈ, ਜਿਸ ਕਿਸਮ ਦੇ ਇਹਦੇ ਆਕਾਵਾਂ ਦਾ ਕਿਰਦਾਰ ਹੈ, ਸਾਨੂੰ ਇਹ ਨਜ਼ਰ ਆ ਰਿਹਾ ਹੈ ਵੀ ਇੱਕ ਪਾਸੇ ਅਸੀਂ ਦੇਖਦੇ ਹਾਂ ਵੀ ਇੱਕ ਇਸ਼ੂ ਚੋਂ ਅਸੀਂ ਅਜੇ ਨਿਕਲਦੇ ਨਹੀਂ ਹੈ ਤੇ ਕੋਈ ਨਾ ਕੋਈ ਜਿਹੜਾ ਹੈ ਉਹ ਦੂਸਰਾ ਹੁੰਦਾ। ਔਰ ਆਲਰੇਡੀ ਜਿਹੜਾ ਹੇਟ ਕੈਂਪੇਨ ਸਿੱਖਾਂ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਔਰ ਦੂਸਰੇ ਅਦਰਵਾਈਜ਼ ਬਰਾਬਰ ਚੱਲ ਰਿਹਾ ਹੈ, ਇਹ ਉਸ ਦੇ ਵਿੱਚ ਕਰੇਗਾ। ਔਰ ਕੱਲਾ ਇਹ ਨਹੀਂ ਹੈ, ਹੁਣ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਜਾ ਰਹੀ ਹੈ। ਹੁਣ 6 ਸਤੰਬਰ ਉਹ ਦਿਨ ਹੈ, 6 ਸਤੰਬਰ 1995 ਜਿਹੜਾ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਹੈ। ਔਰ ਠੀਕ ਕਿਹਾ ਜਥੇਦਾਰ ਅਕਾਲ ਤਖਤ ਨੇ ਵੀ ਜਿਹੜੀ ਉਹਦੀ ਫਿਲਮ ਬਣੀ ਹੋਈ ਹੈ ਉਹਦੇ ਤੋਂ ਤਾਂ 50 ਕੱਟ ਲਾ ਕੇ ਉਹਨੂੰ ਰਿਲੀਜ਼ ਹੀ ਨਹੀਂ ਹੋਣ ਦਿੱਤਾ ਗਿਆ। ਔਰ ਇਸ ਲੈਵਲ ਦੀ ਕਿਵੇਂ ਕਲੀਅਰ ਹੋਇਆ ਸੈਂਸਰ ਬੋਰਡ ਤੋਂ, ਜਾਂ ਈਵਨ ਇਹਦੇ ਬਾਵਜੂਦ ਕਿ ਜਿਹੜਾ ਦਲਜੀਤ ਦੋਸਾਂਝ ਜਸਵੰਤ ਸਿੰਘ ਖਾਲੜੇ ਦਾ ਰੋਲ ਅਦਾ ਕਰ ਰਿਹਾ ਸੀ, ਉਹਨੂੰ ਪੁੱਠਾ ਗੇੜਾ ਦਵਾ ਕੇ ਇਹ ਦੱਸਣ ਦੇ ਲਈ ਕਿ ਭਾਈ ਤੂੰ ਜੇ ਸਰਵਾਈਵ ਕਰਨਾ ਹੈ ਤੇ ਉਹ ਕਿਹੜਾ ਉਹ ਲਚਰ ਜਿਹਾ ਜਿਹੜਾ ਹਨੇਰਾ ਜਿਹਨੇ ਆਪਣਾ ਨਾਂ ਚਮਕੀਲਾ ਰੱਖਿਆ ਸੀ,
ਉਸ ਨੂੰ ਦਾ ਕਿਰਦਾਰ ਔਰ ਕਿਵੇਂ ਉਹ ਸਾਰੇ ਨੂੰ ਪ੍ਰਮੋਟ ਕੀਤਾ। ਸੋ ਅਸੀਂ ਇਹ ਸਮਝ ਰਹੇ ਹਾਂ ਵੀ ਇਸ ਨੂੰ ਇਹ ਠੀਕ ਹੈ। ਮੈਂ ਇਸ ਦੇ ਉੱਤੇ ਚਰਚਾ ਵੀ ਨਹੀਂ ਸੀ ਕਰਨਾ ਚਾਹੁੰਦਾ ਕਿ ਭਾਈ ਇਹ ਸਿੰਪਟਮ ਨੇ ਗੁਲਾਮੀ ਦੇ, ਲੇਕਿਨ ਬਹੁਤ ਸਾਰਿਆਂ ਦਾ ਸੀ ਕਿ ਜੀ ਇੰਨਾ ਇਹ ਇਸ਼ੂ ਬਣ ਗਿਆ ਇਹਦੇ ਤੇ ਕਹੋ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਅਲਟੀਮੇਟਲੀ ਇਹ ਲੜਾਈ ਜਿਹਦੇ 'ਚ ਇਸ ਵੇਲੇ ਬਿਰਤਾਂਤ ਸਿਰਜਣ ਦੀ ਲੜਾਈ ਜਿਹੜੀ ਹੈ ਉਹ ਚੱਲ ਰਹੀ ਹੈ, ਉਹਦੇ 'ਚ ਸਿੱਖਾਂ ਦੇ ਇਮੇਜ ਨੂੰ ਨੈਗੇਟਿਵਿਟੀ ਦੇ ਵਿੱਚ, ਔਰ ਫਿਲਮ ਇੱਕ ਐਸਾ ਮੀਡੀਆ, ਤੁਸੀਂ ਦੇਖੋ ਕਸ਼ਮੀਰ ਫਾਈਲਸ ਰਾਹੀਂ ਉਹਨਾਂ ਨੇ ਕਸ਼ਮੀਰੀ ਸਟਰਗਲ ਨੂੰ ਨੈਗੇਟ ਕੀਤਾ। ਕੇਰਲਾ ਫਾਈਲਸ ਰਾਹੀਂ ਇਹ ਲਿਆਂਦਾ ਜੀ ਕੇਰਲਾ ਦੇ ਵਿੱਚ ਇੰਨੇ ਵੱਡੇ ਪੈਮਾਨੇ ਤੇ ਕਨਵਰਜਨ ਹੋ ਰਹੀ ਹੈ, ਦੂਜਾ ਹੋ ਰਿਹਾ। ਸੋ ਇਵੇਂ ਹੀ ਪੰਜਾਬ ਦੇ ਵਿੱਚ ਉਹ ਪਹਿਲਾਂ ਚਮਕੀਲਾ ਤੇ ਹੁਣ ਇਹਦੀ ਐਮਰਜੈਂਸੀ ਦੇ ਨਾਂ ਥੱਲੇ ਇਹ ਜਿਹੜੀ ਬਦ ਇਖਲਾਕ ਜਿਹੀ ਔਰਤ ਹੈ ਜਿਹੜੀ ਇਸ ਤੋਂ ਜਿਹੜਾ ਉਹ ਕੀ ਕਰਵਾਉਣਗੇ। ਔਰ ਅਲਟੀਮੇਟਲੀ ਜੇ ਇਹ ਸਾਰੇ ਦਾ ਰਿਐਕਸ਼ਨ ਹੁੰਦੇ ਆ, ਸਿੱਖ ਕੋਈ ਆਪਣਾ ਮੌਕਫ ਦੇਣਗੇ ਜਿਹੜਾ ਫਿਰ ਖਾਲਸਾਈ ਹੋਏਗਾ, ਫਿਰ ਸਿੱਖਾਂ ਨੂੰ ਹਿੰਸਕ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਇਹ ਸਾਰਾ ਜਦੋਂ ਫਿਲਮ ਆਏਗੀ ਉਦੋਂ ਨਜ਼ਰ ਆਏਗਾ ਕਿ ਭਾਈ ਇਹ ਕੀ ਰੁਖ ਹੈ ਇਹਨਾਂ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਖੀਰਲੇ ਸੈਗਮੈਂਟ ਦੇ ਵਿੱਚ ਕਿ ਇੱਕ ਨਿਰਪੱਖ ਗਰੁੱਪ ਦੀ ਰਿਪੋਰਟ ਅਨੁਸਾਰ 151 MP ਤੇ MLA ਉਹ ਹਨ ਜਿਨ੍ਹਾਂ ਦੇ ਖਿਲਾਫ ਔਰਤਾਂ ਨੂੰ ਲੈ ਕੇ ਅਪਰਾਧਿਕ ਮਾਮਲੇ ਦਰਜ ਹਨ। ਸੋ ਵੈਸਟ ਬੰਗਾਲ ਦੇ 25 ਸਿਟਿੰਗ MP ਤੇ MLA ਇਹੋ ਜਿਹੇ ਹਨ ਜਿਨ੍ਹਾਂ ਤੇ ਔਰਤਾਂ ਨਾਲ ਜ਼ਬਰ ਜਨਾਹ ਅਤੇ ਛੇੜਛਾੜ ਦੇ ਜਿਹੜੇ ਕੇਸ ਨੇ ਉਹ ਹਨ। ਸੋ ਇਹ ਵਿਸ਼ਵ ਗੁਰੂ ਭਾਰਤ ਦੇ ਲੋਕਾਂ ਅਤੇ ਲੀਡਰਾਂ ਦਾ ਅਸਲ ਕਿਰਦਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜੀ ਕਲਕੱਤੇ ਦੇ ਵਿੱਚ ਪੋਸਟ ਗ੍ਰੈਜੂਏਟ ਮੈਡੀਕਲ ਡਾਕਟਰ ਦੇ ਨਾਲ ਬੱਚੀ ਨਾਲ ਜ਼ਬਰ ਜਨਾਹ ਔਰ ਉਹਦਾ ਮਰਡਰ ਹੋਇਆ, ਜੋ ਮਹਾਰਾਸ਼ਟਰ ਦੇ ਵਿੱਚ ਚੱਲ ਰਿਹਾ, ਕੱਲ ਅਸੀਂ ਉਸ ਤੇ ਸੈਗਮੈਂਟ ਕੀਤਾ ਸੀ ਔਰ ਅਸੀਂ ਇਸ ਦਾ ਜਿਹੜਾ ਇਤਿਹਾਸਕ ਪਸ ਮੰਜ਼ਰ ਵੀ ਬਿਆਨਿਆ ਸੀ ਕਿ ਇਹਨਾਂ ਦੀ ਬੇਸਿਕ ਜਿਹੜੀ ਟ੍ਰੇਨਿੰਗ ਮਨੂ ਸਮ੍ਰਿਤੀ ਦੇ ਥੱਲੇ ਜਾਂ ਉਸ ਖਿੱਤੇ ਦੇ ਲੋਕਾਂ ਦਾ ਜੋ ਔਰਤ ਦੇ ਪ੍ਰਤੀ ਬਿਹੇਵ ਜਾਂ ਉਸ ਸਾਰੇ ਦਾ ਉਸ ਨੂੰ ਸਮਝੇ ਬਿਨਾ ਤੁਸੀਂ ਇਸ ਕਿਸਮ ਦੀਆਂ ਘਟਨਾਵਾਂ ਨੂੰ ਸਮਝ ਨਹੀਂ ਸਕਦੇ। ਔਰ ਮੈਂ ਅੱਜ ਇਹ ਰਿਪੋਰਟ ਦੇਖ ਰਿਹਾ ਸੀ, ਇਹ ਰਿਪੋਰਟ ਉਹਨਾਂ ਦੀ ਹੋਈ ਸੰਸਥਾ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਐਂਡ ਨੈਸ਼ਨਲ ਇਲੈਕਸ਼ਨ ਵਾਚ। ਉਹਨਾਂ ਨੇ ਇੱਕ ਰਿਪੋਰਟ ਜਿਸ ਦੇ ਵਿੱਚ ਜਿਹੜਾ ਇਹ ਸਾਰੇ ਮੀਡੀਆ ਦੇ ਵਿੱਚ ਲੱਗੀ ਹੈ, ਹਿੰਦੂ ਬਿਊਰੋ ਦੀ ਖਬਰ ਹੈ ਕਿ 151 MP ਤੇ MLA ਉਹ ਨੇ ਜਿਨ੍ਹਾਂ ਨੇ ਇਹ ਡਿਕਲੇਅਰ ਕੀਤਾ ਹੋਇਆ ਆਪਣੀ ਐਫੀਡੇਵਿਟਸ ਦੇ ਵਿੱਚ ਕਿ ਉਹਨਾਂ ਦੇ ਉੱਤੇ ਔਰਤਾਂ ਦੇ ਅਗੇਂਸਟ ਜਿਹੜਾ ਅਪਰਾਧ ਦੇ ਕੇਸ ਦਰਜ ਨੇ ਔਰ ਉਹਦੇ 'ਚ ਜਿਹੜੇ ਨੇ 135 15 MP ਨੇ, 135 MLA ਨੇ ਔਰ ਉਹਨਾਂ ਨੇ ਕਿਹਾ ਕਿ ਵੀ ਸਭ ਤੋਂ ਜ਼ਿਆਦਾ ਜਿਹੜੇ ਲਾਅ ਮੇਕਰ ਨੇ ਇਸ ਕਿਸਮ ਦੇ ਉਹ ਵੈਸਟ ਬੰਗਾਲ ਤੇ ਨੇ। ਇਸ ਦੇ ਵਿੱਚ ਉਹਨਾਂ ਨੇ 775 ਜਿਹੜੇ ਐਫੀਡੇਵਿਟਸ ਨੇ ਸਿਟਿੰਗ MPs ਦੇ
ਔਰ ਸਿਟਿੰਗ MLAs ਉਹਨਾਂ ਸਾਰਿਆਂ ਨੂੰ 28 ਸਟੇਟਾਂ ਔਰ 8 ਯੂਨੀਅਨ ਟੈਰੀਟਰੀ ਦੇ ਉਹਨੂੰ ਘੋਖਿਆ। ਇਹ ਜਿਹੜੀ ਰਿਪੋਰਟ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਐਂਡ ਨੈਸ਼ਨਲ ਇਲੈਕਸ਼ਨ ਵਾਚ ਨੇ ਤਿਆਰ ਕੀਤੀ। ਔਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਸਭ ਤੋਂ ਜ਼ਿਆਦਾ MP ਔਰ MLA ਰੇਪ ਕੇਸਿਸ ਜਾਂ ਮੋਲੈਸਟੇਸ਼ਨ ਕੇਸਿਸ ਨੇ ਉਹ BJP ਹੈ। 54 MP MLA ਉਹਨਾਂ ਦੀ ਰਿਪੋਰਟ ਹੈ। ਉਸ ਤੋਂ ਬਾਅਦ ਕਾਂਗਰਸ ਦੇ 23 ਇਸ ਕਿਸਮ ਦੇ MP MLA ਨੇ ਜਿਨ੍ਹਾਂ ਨੇ ਔਰਤਾਂ ਦੇ ਖਿਲਾਫ ਕ੍ਰਾਈਮ ਕੀਤੇ ਨੇ, ਸਿਟਿੰਗ MP MLA। ਫਿਰ ਤੇਲਗੂ ਦੇਸਮ ਹੈ ਜਿਸ ਦੇ 17 ਨੇ ਜਿਹੜੀ BJP ਦੀ ਭਾਈਵਾਲ ਹੈ। ਫਿਰ ਜਿਹੜੀਆਂ ਸਟੇਟਾਂ ਨੇ ਉਹਨਾਂ 'ਚ ਸਭ ਤੋਂ ਜ਼ਿਆਦਾ ਵੈਸਟ ਬੰਗਾਲ ਦੇ ਵਿੱਚ ਸਿਟਿੰਗ MP MLA 25 ਨੇ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਵਿੱਚ 21 ਨੇ ਔਰ ਉੜੀਸਾ ਦੇ ਵਿੱਚ 17 ਜਿਹੜੇ ਉਹਨਾਂ ਦੇ MP MLA ਨੇ ਜਿਨ੍ਹਾਂ ਨੇ ਇਸ ਕਿਸਮ ਦੇ ਕੇਸ ਡਿਕਲੇਅਰ ਕੀਤੇ ਨੇ। ਔਰ ਇਹ ਜਿਹੜੇ ਕੇਸ ਨੇ ਇਹ ਮਾੜੇ ਮੋਟੇ ਨਹੀਂ ਹੈ। ਡਿਕਲੇਅਰਡ ਕੇਸ ਰਿਲੇਟਡ ਟੂ ਰੇਪ ਅੰਡਰ ਇੰਡੀਅਨ ਪੀਨਲ ਕੋਡ ਸੈਕਸ਼ਨ 376 ਨੇ ਜਿਹਦੇ 'ਚ 10 ਸਾਲ ਦੀ ਸਜ਼ਾ ਹੁੰਦੀ ਹੈ ਔਰ ਸਾਰੀ ਉਮਰ ਦੀ ਵੀ ਸਜ਼ਾ ਹੋ ਸਕਦੀ ਹੈ। ਔਰ ਇਹਨਾਂ 'ਚ ਫਿਰ ਉਹਨਾਂ ਨੇ ਕਿਹਾ ਕਿ ਵੀ ਈਵਨ ਇਹ ਵੀ ਚਾਰजेस ਨੇ ਕਿ ਜਿਸ ਵਿਕਟਮ ਦੇ ਖਿਲਾਫ ਇੱਕ ਵਾਰ ਇਸ ਕਿਸਮ ਦਾ ਜਬਰ ਜਨਾਹ ਦਾ ਆਇਆ ਉਹਦੇ ਨਾਲ ਹੀ ਦੁਬਾਰਾ ਜਿਹੜਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਇਹ ਹੈ ਜਿਹਦੇ 'ਚ ਕਹਿੰਦੇ ਨੇ ਜੀ ਅਸੀਂ ਤਾਂ ਦੇਵੀ ਲੜਕੀ ਨੂੰ ਦੇਵੀ ਸਮਝਦੇ ਆ ਤੇ ਦੇਵੀਆਂ ਦੀ ਪੂਜਾ ਕਰਦੇ ਆ। ਐਵੇਂ ਨਹੀਂ ਦਿੱਲੀ ਨੂੰ ਰੇਪ ਕੈਪੀਟਲ ਆਫ ਦਾ ਵਰਲਡ ਔਰ ਜੇ ਕੱਲ ਨੂੰ ਇੰਡੀਆ ਦਾ ਠੀਕ ਨਾਂ ਕਿਸੇ ਨੇ ਲਿਖਣਾ ਹੋਏ ਤਾਂ ਰੇਪਿਸਤਾਨ ਵੀ ਇਹਨੂੰ ਰੱਖ ਸਕਦਾ ਹੈ ਇਸ ਦਾ ਨਾਂ, ਕਿਉਂਕਿ ਇਹ ਜੇ ਇਹਨਾਂ ਦੀਆਂ ਹੀ ਰਿਪੋਰਟਾਂ ਦੇਖੋ ਤੇ ਇਹ ਉਸ ਦੇ ਲਈ ਕੁਆਲੀਫਾਈ ਕਰਦੇ ਨੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਰਿਵਿਊਅਰਸ ਮੈਸੇਜ ਨੂੰ ਲੈਣ ਜਾ ਰਹੇ ਹਾਂ। ਦਵਿੰਦਰ ਸੰਧੂ ਜੀ, ਫਿਰ ਸੋਨਮਾਲ ਜੀ, ਧਰਮ ਸਿੰਘ ਜੀ, ਇੰਦਰਜੀਤ ਸੰਧੂ ਜੀ, ਫਿਰ ਇਸੇ ਤਰ੍ਹਾਂ ਨਿਊ ਲక్ష్ਮੀ ਰੋਡਵੇਜ਼ ਜੀ, ਬਲਵਿੰਦਰ ਸਿੰਘ ਜੀ, ਜਸ ਸਿੰਘ ਜੀ ਔਰ ਇਸ਼ਵਿੰਦਰ ਸਿੰਘ ਸੋਦਾ ਜੀ, ਫਿਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ, ਅਮਰਜੀਤ ਸਾਨੀ ਜੀ, ਰਣਜੀਤ ਸਿੰਘ ਜੀ, फिर इसी तरह जसकीरत सिंह जी और सुखजीवन बच्चू जी, दलजीत सिंह जी, फिर इसी तरह गुरप्रहार सराह जी, सरदार दलविंदर सिंह मंड जी और इसी तरह जतिंदर सिंह जी। ये सब सानू फतेह बुलाते ने। वाहिगुरू जी का खालसा वाहिगुरू जी की फतेह और खालसा जिंदाबाद कहते ने। और फिर इसी तरह रशद मुनव्वर खालिस्तान जिंदाबाद और वी पीपल ऑफ पंजाब पाकिस्तान लव आवर सिख ब्रदर्स। डॉक्टर साहब यू आर ग्रेट, यू आर ए वॉइस ऑफ सिख्स ऑल ओवर द वर्ल्ड। बहुत बहुत शुक्रिया मुनव्वर साहब। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੱਚ ਹੱਕ ਇਨਸਾਫ ਦੀ ਗੱਲ ਨੂੰ ਜਿਸ ਵੀ ਪਲੇਟਫਾਰਮ ਤੋਂ ਜਿਹੜਾ ਹੈ ਉਹ ਚੁੱਕਿਆ ਜਾ ਸਕਦਾ ਹੈ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਸਾਡੇ ਵੀਰ ਰਾਜਵਿੰਦਰ ਸਿੰਘ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਗੁਪਤੇ ਦਾ ਜਿਹੜਾ ਇੰਟਰਵਿਊ ਹੈ ਫੈਬਰੀਕੇਟਡ ਵੀ ਹੋ ਸਕਦਾ। ਨਹੀਂ, ਫੈਬਰੀਕੇਟਡ ਨਹੀਂ ਹੈ क्योंकि संडे टैलीग्राफ बहुत प्रेस्टीजियस पेपर है। हालांकि ये कोई दो रावा नहीं ने कि ये डिक्टेशन इंडियन एम्बेसी दी है। इस तरह जावेद बब्बर उन्होंने अस्सलाम वालेकुम और ये उन्होंने क्या कि भी मायूस नहीं होना चाहिए क्योंकि अल्टीमेटली खालिस्तान जरूर बनेगा। बहुत शुक्रिया जावेद साहब। मायूसी ਜਾਂ दिलगीरी ਜਾਂ ਢਹਿੰਦੀ कला ਜਾਂ उदासी ये साडी डिक्शनरी ਦੇ लफ्ज़ नहीं ने। ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਯਕੀਨ ਰੱਖਦੇ ਹਾਂ ਔਰ ਰੱਬ ਦੇ ਉੱਤੇ ਸਾਡਾ ਯਕੀਨ ਹੈ ਕਿ ਅਲਟੀਮੇਟਲੀ ਸੱਚ ਦੀ ਜਿੱਤ ਹੁੰਦੀ ਹੈ। ਔਰ ਇਸੇ ਤਰ੍ਹਾਂ ਸਾਡੇ ਵੀਰ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਵਾਇਰਲ ਕੀਤੀ ਸੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਕਿ $15,000 ਜਿਹੜੇ ਦਿੱਤੇ ਗਏ ਉਹ ਕਿਹਨੇ ਦਿੱਤੇ। ਉਹ ਨਿਖਿਲ ਗੁਪਤੇ ਦੇ ਇੰਟਰਵਿਊ ਤੇ ਉਹਦਾ ਸਾਹਮਣੇ ਹੀ ਆ। ਉਹਨਾਂ ਨੇ ਇੱਕ ਹੋਰ ਕਿਹਾ ਕਿ ਭਾਈ ਇਹ ਭੂਸਰਿਆ ਆਸਾਨ ਹੁੰਦਾ ਹੈ। ਬਿਲਕੁਲ ठीक लफज है। वैसे भूतरिया भी कहते हैं, भूसरिया ज़्यादा एप्रोप्रिएट है। बहुत बहुत शुक्रिया। और फिर रशद मुनव्वर जी कहते हैं कि सरदार हरी सिंह नलवा brought modern weapons from France, Germany, Italy, Russia and Greece to fight against the enemies. Sikhs should learn a lesson from Sardar Hari Singh Nalwa and Maharaja Ranjit Singh। मुनव्वर जी बिल्कुल तुसी ठीक है क्योंकि जनरल अलॉर्ड, जनरल वेंतुरा और रशियन और इटैलियन और ये जनरल सन सारे इनफैक्ट सिख राज ਦੀ सिख टैरीटरी ਦੇ ਵਿੱਚ ਹੀ ਕਾਰਖਾਨੇ ਵੀ ਲਾਏ ਗਏ ਜਿੱਥੇ ਛੋਟੀਆਂ ਤੋਪਾਂ, ਬਾਰੂਦ ਔਰ ਦੂਸਰਾ ਅਸਲਾ ਤਿਆਰ ਹੁੰਦਾ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੀ ਆਜ਼ਾਦੀ ਦੇ ਲਈ ਸਾਨੂੰ ਜਿਹੜਾ ਹੈ ਉਹ ਜੋ ਵੀ ਜਿੱਥੋਂ ਵੀ ਕਰਨਾ ਪੈਂਦਾ ਹੈ ਉਹ ਕਰਨਾ ਚਾਹੀਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਹਰੀ ਸਿੰਘ ਨਲਵਾ ਔਰ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਉਸ ਪੰਜਾਬ ਦੀ ਆਨ ਅਣਖ ਗੈਰਤ ਨੂੰ ਔਰ
ਐਮਪਾਇਰ ਜਿਹੜਾ ਉਹ ਉਸ ਵੇਲੇ ਦੁਨੀਆ ਦੇ ਵਿੱਚ ਨੋਨ ਜਸਟਿਸ ਦੇ ਲਈ ਔਰ ਆਪਣੀ ਤਾਕਤ ਦੇ ਲਈ ਜਾਣਿਆ ਜਾਂਦਾ ਸੀ। ਫਿਰ ਹਰਪ੍ਰੀਤ ਸਿੰਘ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਨਾਓ scared luring Indian Prime Minister going door to door for mercy. This is example how coward these कागजी शेयर्स are now our destination खालिस्तान close। और ਅੱਗੋਂ ਸੁਖਵਿੰਦਰ ਸਿੰਘ ਔਰ ਸਾਡੇ ਬਾਕੀ ਵੀਰ ਜਿਹੜੇ ਨੇ ਉਹਨਾਂ ਦੀ ਵੀ ਅਸੀਂ ਜਿਹੜਾ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ ਹੈ ਔਰ ਉਹਦੇ 'ਚ ਸਿੰਘ ਕਹਿ ਰਹੇ ਨੇ ਦਾ ਮੂਵੀ ਸਕੈਂਡਲ ਹੈ ਔਰ ਇੱਕ ਉਸ ਕਿਸਮ ਦਾ ਪਾਰਟ ਹੀ ਹੈ, ਐਕਟ ਆਫ ਰਿਵੈਂਜ। ਭਾਰਦਵਾਜ ਜਿਹੜੇ ਰਿਸ਼ੀ ਜੀ ਨੇ ਅੱਜ ਉਹ ਜਿਹੜਾ ਥੋੜੇ ਜਿਹੇ ਤਪੇ ਹੋਏ ਵੀ ਲੱਗਦੇ ਨੇ ਕਿ ਮੈਂ ਤੁਹਾਨੂੰ ਐਜੂਕੇਟ ਕਰਦਿਆਂ ਇਲਮੁਦੀਨ ਬਾਰੇ ਕਿ ਉਹ ਪੁਲਿਸ ਰਿਕਾਰਡ ਦੇ ਵਿੱਚ ਇਹ ਸੀ। ਵੈਸੇ ਜਿਹੜਾ ਚਾਰਜ ਤੁਸੀਂ ਇਲਮੁਦੀਨ ਤੇ ਲਾ ਰਹੇ ਹੋ ਰਿਸ਼ੀ ਭਾਰਦਵਾਜ ਜੀ, ਪਹਿਲਾਂ ਆਪਣੇ ਸਾਵਰਕਰ ਦੀ ਹਿਸਟਰੀ ਪੜ੍ਹ ਲਓ ਜਿਹਨੂੰ ਹਿੰਦੂਤਵਾ ਦਾ ਪਿਓ ਕਹਿੰਦੇ ਨੇ, ਵੀ ਉਹਦਾ ਕਿਰਦਾਰ ਕੀ ਸੀ ਔਰ ਇਲਮੁਦੀਨ ਕੀ ਸੀ ਉਹ ਤਾਂ ਜੱਗ ਨੇ ਜਾਣਿਆ। ਉਹਨੇ ਐਂਡ ਤੱਕ ਅਦਾਲਤ ਦੇ ਵਿੱਚ ਵੀ ਦੱਸਿਆ ਵੀ ਉਸ ਨੇ ਕਿਵੇਂ ਜਿਹੜਾ ਆਪਣੇ ਬਦਲਾ ਲਿਆ ਉਸ ਮਲਹੋਤਰੇ ਤੋਂ ਜਿਹਨੇ ਕਿ ਰੰਗੀਲਾ ਰਸੂਲ ਛਾਪੀ ਸੀ। ਸ਼ਰਧਾਨੰਦ ਜਿਹਨੇ ਉਹ ਲਿਖੀ ਸੀ ਉਹਦਾ ਤਾਂ ਬਦਲਾ ਇੱਕ ਪਹਿਲਾਂ ਹੀ ਮੁਸਲਮਾਨ ਨੇ ਲੈ ਲਿਆ ਸੀ। ਸੋ ਮੇਰਾ ਖਿਆਲ ਹੈ ਵੀ ਅੱਜ ਤੁਸੀਂ ਰੈਟਲ ਹੋਏ ਹੋ ਔਰ ਇਹ ਉਹਨਾਂ ਨੇ ਅੱਗੋਂ ਨਿਹੰਗ ਸਿੰਘ ਹੋਰਾਂ ਨੇ ਉਹਨੂੰ ਭਾਰਦਵਾਜ ਨੂੰ ਕੋਸਿਆ ਕਿ ਭਾਈ ਕਿਵੇਂ ਹੈ ਵੀ ਤੂੰ ਕਲਾਸਮੇਟ ਰਿਹਾ ਡਾਕਟਰ ਸਾਹਿਬ ਦਾ। ਨਹੀਂ, ਇਹ ਜਿਹੜੇ ਨੇ ਇਸ ਵਿਚਾਰੇ ਦਾ ਆਪਣਾ ਜਿਹੜਾ ਬ੍ਰੈਡ ਬਟਰ ਵੀ ਹੈ, ਇਹਦੇ ਤੇ ਕਾਹਦਾ ਗੁੱਸਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।